ਡਾਕੂ ਸੀ ਤੇ ਡਾਕਟਰ ਅੱਛਾ ਚਲੋ ਤੇ ਆਪਣਾ ਨਾਮ ਲਿਖਿਆ ਹਾਕੂ ਡਾਕਟਰੂ। ਤਾਂ ਜੀ ਡਾਕੂ ਸੀ ਡਾਕਟਰ ਬਣ ਗਿਆ ਤੇ ਦਰਖਤ ਨਾਲ ਬੰਨ ਕੇ ਆਪਰੇਸ਼ਨ ਕਰਨ ਦਿਆ। 3 ਘੰਟੇ ਲਾ ਕੇ ਨੇ ਆਪਣੀ ਬੁੱਢੀ ਨੂੰ ਸਮਝਾਇਆ ਤੇ ਅੱਗੋਂ ਬਾਅਦ ਪੋਤੋ ਆ ਬੈਠੀ ਆ। ਆ ਡਾਕਟਰ ਸੀ ਡਾਕੂ ਬਣ ਗਿਆ, ਇੱਕ ਬੰਦੇ ਨਾਲ ਫੜ ਕਹਿੰਦਾ ਓਹੋ ਹੋਰ ਮਿੰਟ ਤੱਕ ਤੇ ਲੁੱਟੇ ਜਾਣਾ। ਆਹਾ ਫੇਰ ਆ ਗਏ ਅਸੀਂ ਉੱਥੇ ਹੀ। ਠੀਕ ਹੈ ਚਲੋ ਜੀ। ਮੈਂ ਨਹੀਂ ਜਾਣਾ ਹੁਣ। ਉਸਤਾਦ ਜੀ ਡਾਕਟਰ ਸੀ ਡਾਕੂ ਬਣ ਤੇ ਡਾਕੂ ਬਣ ਗਿਆ ਕਹਿੰਦੇ। ਡਾਕਟਰ ਸੀ ਤੇ ਡਾਕੂ ਬਣ ਗਿਆ ਜੀ। ਬਿਸਮਿਲ੍ਲਾ ਜੀ। ਡਾਕਟਰ ਸੀ ਤੇ ਡਾਕੂ ਬਣ ਗਿਆ ਭਾਜੀ। ਡਾਕਟਰ ਸੀ ਡਾਕੂ ਬਣ ਗਿਆ, ਇੱਕ ਬੰਦੇ ਅੱਖਾਂ ਵੇਖੇ ਤਾਂ ਕੱਢਦੇ ਜੋ ਕੁਛ ਹੈਗਾ। ਡਾਕਟਰ ਸੀ ਤੇ ਡਾਕੂ ਬਣ ਗਿਆ ਉਸਤਾਦ ਜੀ। ਉਹਦੀ ਪਹਿਲੇ ਨੰਬਰ ਚੈੱਕ ਕਰ ਰਹੇ ਲੁੱਟਣ ਤੋਂ। ਹਾਂ ਡਾਕਟਰ ਸੀ ਤੇ ਡਾਕੂ ਬਣ ਗਿਆ। ਮਰੀਜ਼ ਨੂੰ ਕਹਿੰਦਾ ਸਿੱਧਾ ਹੋ ਜਾ ਟੀਕਾ ਲਾਣਾ। ਤਾਂ ਜੀ ਡਾਕਟਰ ਸੀ ਡਾਕੂ ਬਣ ਗਿਆ, ਇੱਕ ਬੰਦੇ ਨੂੰ ਲੁੱਟ ਕੇ ਆਂਦੇ ਤੈਨੂੰ ਪਹਿਲੇ ਲੁੱਟਿਆ ਇਹ ਤੋਂ ਪਹਿਲੇ ਹੋਰ ਵੀ ਲੁਟਾਇਆ ਗਿਆ ਕਿਤੇ। ਡਾਕਟਰ ਸੀ ਡਾਕੂ ਬਣ ਗਿਆ। ਮੇਰੀ ਵਾਰੀ ਸੀਗੀ। ਆ ਕਰਕੇ ਪੁੱਤ ਤੁਸੀਂ ਸਾਰਿਆਂ ਨੇ ਇੱਕ ਇੱਕ ਕਰ ਲਈ। ਅੱਛਾ ਜੀ ਡਾਕਟਰ ਸੀ ਤੇ ਡਾਕੂ ਬਣ ਗਿਆ। ਡਾਕਟਰ ਸੀ ਤੇ ਡਾਕੂ ਬਣ ਗਿਆ, ਆਪਣਾ ਨਾਮ ਰੱਖਿਆ ਡਾਕਟਰ ਰੰਗਾ MBBS। ਡਾਕਟਰ ਸੀ ਡਾਕਟਰ ਰੰਗਾ। ਡਾਕਟਰ ਸੀ ਤੇ ਡਾਕੂ ਬਣ ਗਿਆ ਉਸਤਾਦ ਜੀ। ਉਹਨੂੰ ਲੁੱਟਣ ਤੋਂ ਪਹਿਲੇ ਬੇਹੋਸ਼ ਕਰ ਰਹੇ। ਬੇਵਕੂਫ ਡਾਕਟਰ ਸੀ ਤੇ ਡਾਕਟਰ ਬਣ ਗਿਆ। ਡਾਕੂ ਸੀ ਤੇ ਡਾਕਟਰ ਬਣ ਗਿਆ। ਅੱਛਾ ਚਲੋ ਤੇ ਆਪਣਾ ਨਾਮ ਲਿਖਿਆ ਹਾਕੂ ਡਾਕਟਰੂ। ਤੇਰੀ ਵਾਰੀ ਸੀ। ਉਹ ਮਿੰਟ ਪਾਤਾ ਫੇਰ ਹੁਣ ਇੱਕ ਟੂਰ ਲੱਗ ਗਿਆ। ਡਾਕੂ ਸੀ ਤੇ ਡਾਕਟਰ ਬਣ ਗਿਆ ਤੇ ਪਿਸਤੌਲ ਨਾਲ ਉਹਨੂੰ ਲਿੱਥ ਲਾ ਕਹਿ ਰਿਹਾ ਸਾਹ ਲੈ ਉੱਚਾ ਪੂਰਾ ਸਾਹ ਲੈ। ਉਸਤਾਦ ਜੀ ਡਾਕਟਰ ਸੀ ਤੇ ਡਾਕੂ ਬਣ ਗਿਆ। ਗੁੱਸੇ 'ਚ ਇੱਕ ਬੰਦੇ ਨੇ ਮੂੰਹ 'ਚ ਪਿਸਤੌਲ ਤੋਂਦੀ ਤੇ ਬਾਅਦ 'ਚ ਕਹਿੰਦਾ ਓਏ ਤੇ 102। ਡਾਕੂ ਸੀਗਾ ਤੇ ਡਾਕਟਰ ਬਣ ਗਿਆ ਤੇ ਮਹੀਨੇ ਬਾਅਦ ਆਪਣੇ ਉਹਨੂੰ ਕੰਡਕਟਰ ਨੂੰ ਤਨਖਾਹ ਦਿੰਦੇ ਆ ਅਬੇ ਇਹ ਲੈ ਕਰ ਲਿਆ ਤੇਰਾ ਹਿੱਸਾ। ਡਾਕੂ ਸੀ ਤੇ ਡਾਕਟਰ ਬਣ ਗਿਆ ਤੇ ਥਰਮਾਮੀਟਰ ਦੀ ਜਗ੍ਹਾ ਛੁਰੀ ਰੱਖੀ ਜ਼ਬਾਨ ਥੱਲੇ। ਆ ਡਾਕਟਰ ਸੀ ਡਾਕੂ ਬਣ ਗਿਆ, ਇੱਕ ਬੰਦੇ ਨਾਲ ਫੜ ਕਹਿੰਦਾ ਓਹੋ ਹੋਰ ਮਿੰਟ ਤੱਕ ਤੇ ਲੁੱਟੇ ਜਾਣਾ। ਤੇਰੇ ਕੋਲ ਸਿਰਫ 1 ਘੰਟਾ ਬਸ। ਤਾਂ ਜੀ ਡਾਕੂ ਸੀ ਡਾਕਟਰ ਬਣ ਗਿਆ ਤੇ ਦਰਖਤ ਨਾਲ ਬੰਨ ਕੇ ਆਪਰੇਸ਼ਨ ਕਰਨ ਦਿਆ। ਡਾਕਟਰ ਸੀ ਡਾਕੂ ਬਣ ਗਿਆ, ਘਰ ਜਾ ਕੇ ਮਰੀਜ਼ ਚੈੱਕ ਕਰਨਾ ਸੀ ਤੇ ਕੋਟ ਦੇ ਜਾਣ ਡਿਆ। ਆਹੋ ਨਹੀਂ ਡਾਕੂ ਸੀ ਤੇ ਡਾਕਟਰ ਬਣ ਗਿਆ। ਡਾਕੂ ਸੀ ਤੇ ਡਾਕਟਰ ਬਣ ਗਿਆ ਓਕੇ। ਤੇ ਮਰੀਜ਼ ਚੈੱਕ ਕਰਨ ਤੋਂ ਪਹਿਲੇ ਉਹਦੇ ਹੱਥ ਬੰਨ੍ਹਦੇ ਪਿੱਛੇ। ਡਾਕੂ ਡਾਕਟਰ ਬਣੇ ਆ ਤੇ ਚਿੱਟੇ ਸਾਫੇ ਨਾਲ ਮੂੰਹ ਲਵੇਟ ਕੇ ਕਲੀਨਿਕ ਤੇ ਜਾ ਰਹੇ। ਤਾਂ ਜੀ ਡਾਕੂ ਤਾਂ ਸੀ ਡਾਕਟਰ ਬਣ ਗਿਆ, ਇੱਕ ਬੰਦੇ ਦੇ ਮੂੰਹ ਤੇ ਪੱਟੀ ਲਾ ਕੇ ਬੋਤਲ ਲਾਈ। ਆਹੋ ਮੂੰਹ ਵੀ ਬਣਿਆ ਨਾਲ। ਇੱਕ ਬੰਦੇ ਨੂੰ ਟੀਕਾ ਲੈਣਾ ਸੀ ਤੇ ਉਹਨੂੰ ਕਹਿੰਦਾ ਹੈਂਡਸ ਅਪ। ਉਹਨੇ ਕੀਤਾ ਇੱਥੇ ਠੋਕ ਕੇ। ਡਾਕੂ ਸੀ ਤੇ ਡਾਕਟਰ ਬਣ ਗਿਆ ਤੇ ਇੱਕ ਜਗ੍ਹਾ ਤੇ ਇੰਜ ਵੜਿਆ ਵਾ। ਉਹਨਾਂ ਨੇ ਘਰ ਮਰੀਜ਼ ਚੈੱਕ ਕਰਨ ਗਿਆ ਤੇ ਲੋਕੀ ਦਵਾ ਦੇ ਕਰੇ ਡਾਕਟਰ ਆ ਗਿਆ ਡਾਕਟਰ ਆ ਗਿਆ ਡਾਕਟਰ। ਤਾਂ ਜੀ ਕਲੀਨਿਕ ਦੇ ਬਾਹਰ ਲਿਖਿਆ ਹਾਕੂ MBBS। ਆਹੋ ਡਾਕੂ ਸੀ ਡਾਕਟਰ ਬਣ ਗਿਆ ਜੀ ਤੇ ਪਹਾੜਾਂ 'ਚ ਕਲੀਨਿਕ ਪਾਇਆ ਹੋਇਆ। ਗੁਫਾ ਜੀ ਆ ਡਾਕੂ ਸੀ ਤੇ ਡਾਕਟਰ ਬਣ ਗਿਆ। ਇਹਦਾ ਕੰਪਾਊਂਡਰ ਆ ਕਹਿੰਦਾ तुम्हें किसी ने देखा तो नहीं। ਮੇਰੇ ਕੋਲ ਡਾਕੂ ਡਾਕਟਰ ਬਣਨ ਡਿਆ। ਉਸਤਾਦ ਜੀ ਡਾਕੂ ਸੀ ਤੇ ਡਾਕਟਰ ਬਣ ਗਿਆ ਤੇ ਨਾਲ ਉਹਨੂੰ ਚੈੱਕ ਕਰ ਰਿਹਾ ਤੇ ਨਾਲ ਆਲੇ ਦੁਆਲੇ ਦੇਖ ਰਿਹਾ। ਯਾਰ ਗੱਲ ਪਤਾ ਸਾਰੇ ਦੀ ਗੱਲ ਕਹਿੰਦਾ ਯਾਰ ਮੇਰੇ ਕੋਲ ਕਿਹੜੇ ਡਾਕੂ ਡਾਕਟਰ ਬਣਨ ਗਿਆ। ਕੋਸ਼ਿਸ਼ ਕਰ। ਡਾਕੂ ਹੁੰਦਾ ਸੀ ਤਾਂ ਜੀ ਤੂੰ ਹਲਕਾ ਡਾਕਟਰ ਫੁਲਕਾ ਚੋਰ ਪੜਾ ਲਾ। ਤਾਂ ਜੀ ਡਾਕੂ ਹੁੰਦਾ ਸੀ ਡਾਕਟਰ ਬਣ ਗਿਆ ਤੇ ਇੱਕ ਬੰਦੇ ਦੇ ਉਹ ਜਿਹੜਾ ਬਾਂਹ ਤੇ ਨਹੀਂ ਲਪੇਟਦੇ, ਉਹ ਗੋਲੀਆਂ ਦਾ ਬੈਲਟ ਲਪੇਟਦੇ ਉਹ ਚੈੱਕ ਕਰੋ। ਆਹੋ ਗੋਲੀਆਂ ਦਾ ਬੈਠ ਨਾਲ ਅੱਜ ਹੈਂਡ ਗ੍ਰਨੇਡ ਫੜਿਆ ਉਹਨੇ। ਉਸਤਾਦ ਜੀ ਡਾਕਟਰ ਸੀ ਤੇ ਡਾਕੂ ਬਣ ਗਿਆ ਤੇ ਲੁੱਟੇ ਜਾਂਦੇ ਆ ਨਾ ਜਿਹੜਾ ਬੰਦਾ ਉਹਨੂੰ ਕਹਿੰਦਾ ਗੋਲੀ ਖਾ ਲੈਂਦੇ। ਉਸਤਾਦ ਜੀ ਇਹ ਡਾਕੂ ਸੀ ਤੇ ਡਾਕਟਰ ਬਣ ਗਿਆ। ਤੇ ਦੋਵੇਂ ਹੀ ਗੋਲੀਆਂ ਰੱਖੀਆਂ ਕੋਲ ਮਾਰਨ ਵਾਲੀ ਵੀ ਦੂਜੀ ਵੀ। ਕਹਿੰਦਾ ਭਾਜੀ ਕਿਹੜੀ ਲੈਣੀ। ਮੈਨੂੰ ਵੀ ਲੈ ਜਾਓ। ਇਹ ਸਹੀ। ਲੇਕਿਨ ਸਾਜੀ ਗੱਲ ਪਤਾ ਕੀ ਹੈ, ਸਿੱਧੀ ਸਾਫ਼ ਗੱਲ, ਇਸ ਕਿਤਾਬ ਨੇ ਮੇਰੀ ਜ਼ਿੰਦਗੀ ਚੇਂਜ ਕਰਤੀ ਉਸਤਾਦ। ਇਹ ਪਿਛਲੀ ਸ਼ੋਅ ਚ ਨਹੀਂ ਹੋਈ। ਮੈਂ ਵੀ ਜਿੰਨੀਆਂ ਉਹੀ ਸ਼ੋਅ ਆ ਯਾਰ, ਇੱਕੋ ਹੀ ਸ਼ੋਅ। ਲਿਵਿੰਗ ਲੈਜੈਂਡ। ਲਿਵਿੰਗ ਓ ਯਾਰ ਲਿਵਿੰਗ ਹਿਸਟਰੀ ਆ। ਉਸ ਤਰ੍ਹਾਂ ਮੈਂ ਹਿਸਟਰੀ ਉਸਤਾਦ ਜੀ ਤੁਹਾਨੂੰ ਪਤਾ ਮੈਂ ਤਾਰੀਖ ਪੜ੍ਹ ਰਿਹਾ ਉਸਤਾਦ ਜੀ। ਇਹ ਕੌਣ ਤੁਹਾਨੂੰ ਤਾਰੀਖ ਦਾ ਪਤਾ? ਤਾਇਆ ਜੀ ਕੌਣ? ਅੱਜ 12/12/2024। 11/12/2024। 11/12/2024। ਇਹ ਉਹਨਾਂ ਨੇ ਕਹਿਣਾ ਅੱਛਾ ਚਲੋ ਤੂੰ ਕਰ ਲੈ। ਤੂੰ ਕਰ ਲੈ ਚਲੋ। ਨਹੀਂ ਕਰ ਲੈ। ਗੱਲ ਪਤਾ ਕੀ ਉਸਤਾਦ ਜੀ,
ਇੱਕ ਐਸਾ ਸਬਕ ਮਿਲਿਆ ਯਾਰ ਤਰੀਕ ਦਾ ਤੈਨੂੰ ਮੈਂ ਜਦੋਂ ਕਹਿ ਦਵਾਂ ਨਾ ਇੱਕ ਵਾਰੀ ਅੱਗੋਂ ਇੰਜ ਨਾ ਕਰਿਆ ਕਰ ਮੈਂ ਕਹਿਤਾ ਨਾ ਤੂੰ ਕਹਿ ਦੇ ਤਰੀਕ ਦਾ ਦਿਮਾਗ ਖਰਾਬ ਤੈਨੂੰ ਕਹਿ ਤਰੀਕ ਦਾ ਤੈਨੂੰ ਛੱਡ ਦਿਓ ਪਰੇ ਉਸਤਾਦ ਕਹਿ ਤਰੀਕ ਦਾ ਯਾਰ ਮੇਰੇ ਸੱਚੀ ਮੁੱਚੀ ਮਾਰੀ ਉਸਤਾਦ ਕਹਿ ਤੈਨੂੰ ਤਰੀਕ ਦਾ ਪਤਾ ਤੁਹਾਨੂੰ ਲੇਕਿਨ ਉਸਤਾਦ ਜੀ ਇਸ ਕਿਤਾਬ ਯਾਰ ਤੂੰ ਕਹਿ ਤੁਹਾਨੂੰ ਤਰੀਕ ਦਾ ਪਤਾ ਕਹਿ ਦੋ ਤੁਸੀਂ ਨਹੀਂ ਇੱਕ ਮਿੰਟ ਯਾਰ ਤੈਨੂੰ ਮੈਂ ਕਹਿ ਰਿਹਾ ਕਹਿ ਦੇ ਸਰਾਂ ਬਰਾ ਉਹ ਮੈਨੂੰ ਕਹਿ ਤੈਨੂੰ ਤਰੀਕ ਦਾ ਉਸਤਾਦ ਜੀ ਹੁਣ ਕਸਮ ਵਾਲੀ ਗੱਲ ਓਏ ਆ ਨਾ ਇੱਥੇ ਰੱਖਿਆ ਕਰੋ ਤੈਨੂੰ ਮੈਂ ਯਾਰ ਕਹਿ ਰਿਹਾ ਤੂੰ ਕਹਿ ਕਿ ਤੈਨੂੰ ਤਰੀਕ ਦਾ ਪਤਾ ਤੂੰ ਕਹਿ ਚੱਲ ਛੱਡ ਦੇ ਚੱਲ ਤੂੰ ਇਹ ਪਰੇ- ਨਾ ਆਤਾ ਹੈ ਨਾ ਅੱਛਾ ਨਹੀਂ ਮਾਰਦਾ ਅੱਜ ਛੱਡ ਦੇ ਚੱਲ ਕਹਿ ਛਿੱਤਰ ਵੱਜ ਕਹਿ ਨਾ ਅਸੀਂ ਗੱਲ ਕਰਨੀ ਨਾ ਕੋਈ ਚੱਲ ਕਹਿ ਉਸਤਾਦ ਜੀ ਤੁਹਾਨੂੰ ਤਰੀਕ ਦਾ ਪਤਾ ਉਸਤਾਦ ਜੀ ਇਸ ਕਿਤਾਬ ਨੇ ਉਹ ਕਿਸੇ ਤਰੀਕ ਦਾ ਪਤਾ ਤੂੰ ਕਹਿ ਤਰੀਕ ਦਾ ਪਤਾ ਇਹਦੀ ਪੁੱਟੀ ਬੜੀ ਉਸਤਾਦ ਜੀ ਨਾ ਕਰਿਆ ਕਰੋ ਇੰਜ ਓ ਯਾਰ ਤੂੰ ਪੁੱਠਾ ਬੈਠਾ ਇੰਜ ਬਹਿ ਤੂੰ ਵੀ ਕਿਤਾਬ ਤੂੰ ਕੀ ਅੱਛਾ ਓਕੇ ਚੱਲ ਇਸ ਕਿਤਾਬ ਨੇ ਮੇਰੀ ਹਿਸਟਰੀ ਬਦਲਤੀ ਓ ਯਾਰ ਤੇਰੀ ਕਿਹੜੀ ਹਿਸਟਰੀ ਬਦਲ ਤੂੰ ਕਹਿ ਨਾ ਉਹ ਗੱਲ ਤੇ ਕਰਨਾ ਕਿ ਤੈਨੂੰ ਤਰੀਕ ਦਾ ਪਤਾ ਉਸਤਾਦ ਜੀ ਮੈਂ ਸੱਚੀ ਮੁੱਚੀ ਤਾਰੀਖ ਓਏ ਤੈਨੂੰ ਤਰੀਕ ਦਾ ਕਹਿ ਪਤਾ ਤੈਨੂੰ ਮੈਂ ਕਹਿ ਕਹਿ ਦੋ ਓਏ ਟੇਪ ਟੁੱਟ ਗਈ ਕਰ ਦੇ ਉਸਤਾਦ ਜੀ ਵੈਸੇ ਉਸਤਾਦ ਜੀ ਕਿਤਾਬ ਨਾ ਬਣਨਾ ਮੈਂ ਤੁਹਾਨੂੰ ਕਹਿਣ ਡਿਆ ਵਾਂ। ਕਿੱਥੇ ਤਰੀਕ ਦਾ ਛੱਡ ਦਿਓ ਤਾਰੀਖ ਹੀ ਜ਼ਿੰਦਾ ਤਰੀਕ ਹਾਂਜੀ ਅੱਜ ਤੁਹਾਨੂੰ ਜ਼ਿੰਦਾ ਤਰੀਕ ਅਮਰੀਕੀ ਸਾਬਤਾ ਖਜ਼ੂਨ ਉਸਤਾਦ ਜੀ ਨਾ ਕਰੋ ਮੈਂ ਤਾਰੀਖ ਦੇ ਮੁਤਲਕ ਗੱਲ ਕਰਾਂਗਾ ਤੁਹਾਨੂੰ ਤਾਰੀਖ ਦਾ ਪਤਾ ਜੀ ਬਤਾ ਮੈਨੂੰ ਕਾਇਦ-ਏ-ਆਜ਼ਮ ਕਿਦੋਂ ਪਾਕਿਸਤਾਨ ਆਜ਼ਾਦ ਹੋਇਆ ਕਿਦੋਂ ਅਲਾਮਾ ਇਕਬਾਲ ਸਾਹਿਬ ਕਿਦੋਂ ਸਾਰਾ ਮੈਨੂੰ ਸਾਰੀ ਤਰੀਕ ਦਾ ਪਤਾ ਇੱਕ ਮਿੰਟ ਉਸਤਾਦ ਜੀ ਮੈਨੂੰ ਵੀ ਪਤਾ ਵੈਸੇ ਗੱਲਾਂ ਦੀਆਂ ਗੱਲਾਂ ਉਰਲਾ ਬਾਬਾ ਤਾਕਤਵਰ ਆ। ਉਸਤਾਦ ਜੀ ਕਾਇਦ ਆਜ਼ਮ ਸਾਹਿਬ ਦੀ ਤਾਰੀਖ ਪੈਦਾਇਸ਼ ਤੇ ਡੇਟ ਆਫ ਬਰਥ ਤੇ ਅਲਾਮਾ ਇਕਬਾਲ ਸਾਹਿਬ ਦੀ ਡੇਟ ਆਫ ਬਰਥ ਤੇ ਉਹਦਾ ਦੀ ਡੇਟ ਆਫ ਨਹੀਂ, ਮੈਂ- ਇਹ ਮੈਨੂੰ ਦੱਸ ਦਿਓ 5 ਨਹੀਂ ਤਰੀਕ ਕਿਹੜੀ ਤਰੀਖ ਜਿਹੜੀ ਤਰੀਕ ਨੂੰ ਉਹ ਪੈਦਾ ਹੋਏ ਨੇ ਮੈਂ ਦੱਸਦਾ ਓ ਯਾਰ 1800 ਓਏ ਮੈਂ ਆਹ ਕੰਨ ਚ ਉਹ ਨਹੀਂ ਦੱਸਿਆ ਮੈਂ ਕਿਹਾ ਟਾਈਮ ਬਹੁਤ ਹੁੰਦਾ ਪਿਆ ਵਾ ਓ ਯਾਰ ਉਸ ਤੋਂ ਬਹੁਤ 1876 ਦੇ ਵਿੱਚ ਪੈਦਾ ਹੋਏ ਨੇ ਆਪਣਾ ਕਾਇਦੇ ਇਕਬਾਲ ਸਾਹਿਬ ਰਾਮਾ ਸਾਹਿਬ ਨਹੀਂ ਕਾਇਦੇ ਅਮਾ ਇਕਬਾਲ ਸਾਹਿਬ 1978 ਚ ਤੁਹਾਡਾ ਜਵਾਬ ਸਹੀ ਹੈ ਕਾਇਦੇ 1978 ਨਹੀਂ 1876 1876 ਸਹੀ ਜਵਾਬ 9 ਨਵੰਬਰ 46 ਚ ਪੈਦਾ ਹੋਏ 9 ਨਵੰਬਰ 1876 500 ਦੇ ਦੇ ਨਹੀਂ ਤੇ 500 ਦੇ ਦੇ ਕਾਇਦੇ ਕਾਇਦੇ ਆਜ਼ਮ ਦਾ ਵੀ ਉਹਨਾਂ ਨੂੰ ਪਤਾ ਹੀ ਹੈ 25 ਦਸੰਬਰ ਹਾਂ ਲੈ ਦੇ 500 ਦੇ ਓਏ ਇੱਕ ਮਿੰਟ ਡੇਟ ਆਫ ਬਰਥ ਦਾ ਡੇਟ ਆਫ ਬਰਥ ਹੀ 25 ਦਸੰਬਰ 5 ਦਸੰਬਰ ਨਹੀਂ ਜਿਸ ਦਿਨ ਉਹਨਾਂ ਨੇ ਜੇ ਗਏ 1947 1947 ਹਾਂ ਪਾਕਿਸਤਾਨ ਚ ਹੋਏ ਨੇ, ਹੈ ਜਦੋਂ ਫੌਤ ਹੋਏ ਨੇ। 1947 ਤੋਂ ਬਾਅਦ ਅਗਲੇ ਸਾਲ 48 ਚ ਉਸਤਾਦ ਜੀ ਗੱਲ ਪਤਾ ਕੀ ਹੈ ਮੈਂ ਕਹਿ ਰਿਹਾ ਤੁਹਾਨੂੰ ਤਾਰੀਖ ਦਾ ਨਹੀਂ ਪਤਾ ਕੀ ਤਰੀਕ ਕੀ ਹੈ ਇਨਸਾਨ ਜਿਹੜਾ ਤਰੀਕ ਕੀ ਹੈ ਚੱਲ ਤੂੰ ਦੱਸ ਕੀ ਤਰੀਕ ਆ ਮੈਂ ਤਾਰੀਖ ਦੇ ਬਾਰੇ ਚ ਦੱਸਣ ਦੇ ਦੱਸ ਨਾ ਕੀ ਤਰੀਕ ਆ ਹਾਂ ਜ਼ਰਾ ਤਫਸੀਲਾਂ ਮੈਂ ਦੱਸਣਾ ਤਫਸੀਲਾਂ ਨਹੀਂ ਦੱਸਾਂਗਾ ਯਾਰ ਆਣਗੇ ਉੱਥੇ ਆਉਣਗੇ ਅੱਲਾ ਰਹਿਮ ਕਰੇ ਮੈਂ ਪੜ੍ਹਿਆ ਲਿਖਿਆ ਹਾਂ ਮੈਂ ਕੋਈ ਖੁੱਡਾਂ ਚ ਨਹੀਂ ਜਾਂ ਇਹਨੂੰ ਤਾਰੀਖ ਦਾ। ਸਿੱਧੀ ਕਰ ਲੈ ਜਾਂ ਆਪ ਪੁੱਠਾ ਹੋ ਜਾਏ ਇਹ ਕੰਮ ਖਰਾਬ ਹੋ ਰਿਹਾ ਉਸਤਾਦ ਜੀ ਮੈਨੂੰ ਹੁਣਾ ਤੁਸੀਂ ਇੱਧਰ ਉੱਧਰ ਕਰਨ ਦੇ ਹੋ ਮੇਰਾ ਕੋਈ ਸੱਚੀ ਮੁੱਚੀ ਮੈਂ ਨਾ ਪਰੇਸ਼ਾਨ ਹੁੰਦਾ ਇਹਨੂੰ ਸਿੱਟੋ ਪਹਿਲੇ ਅੱਛਾ ਆ ਲਓ ਜੀ ਭਾਈ ਆ ਲਓ ਚਲੋ ਜੀ ਚੁੱਪ ਕਰ ਜਾਓ ਯਾਰ ਤਰੀਕ ਪਤਾ ਕਰ ਲਓ ਯਾਰ ਉਸਤਾਦ ਜੀ ਇਨਸਾਨ ਦੇ ਅੰਦਰ ਵੀ ਇੱਕ ਇਨਸਾਨ ਹੈ ਠੀਕ ਹੈ ਓਕੇ ਚੁੱਪ ਕਰ ਜੋ ਠਹਿਰ ਜਾਓ। ਅੱਛਾ ਲੇਕਿਨ ਉਸਤਾਦ ਜੀ ਇਹਦੇ ਅੰਦਰ ਮੈਨੂੰ ਜ਼ਿਆਦਾ ਲੱਗਣ ਦੇ ਠਹਿਰ ਜੋ ਠਹਿਰ ਇਹਦੇ ਅੰਦਰ ਮੱਝ ਆ ਇਹਨਾਂ ਚ 70 ਇਨਸਾਨ ਨਿਕਲਨੇ ਠਹਿਰ ਜਾ ਅੱਛਾ ਜੀ ਇਨਸਾਨ ਦੇ ਅੰਦਰ ਵੀ ਇੱਕ ਇਨਸਾਨ ਆ ਇਨਸਾਨ ਦੇ ਅੰਦਰ ਇੱਕ ਇਨਸਾਨ ਹੈ ਠੀਕ ਹੈ ਉਹ ਜਦੋਂ ਅੰਦਰੋਂ ਮੁੱਕਾ ਮਾਰਦਾ ਇਹਨੂੰ ਡਕਾਰ ਆਂਦਾ ਦੱਸੋ ਉਸਤਾਦ ਜੀ ਮੈਨੂੰ ਇਹਨਾਂ ਦੇ ਅੰਦਰ ਇਨਸਾਨ ਨਹੀਂ ਉਹ ਵੀਲ ਮਛਲੀ ਲੱਗਦੀ ਆ ਵੱਡੀ ਸਾਰੀ ਜਿਹੜੀ ਵੀਲ ਨਹੀਂ ਹੁੰਦੀ ਵੇਲ ਹੁੰਦੀ ਮੈਨੂੰ ਇਹਨਾਂ ਦੇ ਅੰਦਰ ਖਵਾਜਾ ਫਰਾ ਲੱਗਦਾ ਤਾਜੀ ਮਿੰਟ ਕਮਾ ਦਿੱਤਾ ਕਰ ਅੱਛਾ ਭਾਜੀ ਚਲੋ ਇਨਸਾਨ ਦੇ ਅੰਦਰ ਵੀ ਇੱਕ ਇਨਸਾਨ ਆ ਇਨਸਾਨ ਦੇ ਅੰਦਰ ਇੱਕ ਇਨਸਾਨ ਹੈ ਉਸਤਾਦ ਹਾਂਜੀ ਉਹ ਇੱਕ ਦਿਨ ਔਰ ਉਹ ਹਮੇਸ਼ਾ ਨਹੀਂ ਰਹਿੰਦਾ ਭੈਣ ਕਿਉਂ ਨਹੀਂ ਉਹ 8-9 ਮਹੀਨੇ ਬਾਅਦ ਉਹ ਹੋ ਜਾਂਦਾ ਉਹਦਾ ਨਿਜ਼ਾਮ ਬਾਹਰ ਆ ਜਾਂਦਾ ਨਹੀਂ ਜੀ। ਉਸਤਾਦ ਜੀ ਇਨਸਾਨ ਦੇ ਅੰਦਰ ਜਿਹੜਾ ਇਨਸਾਨ ਹੈ ਨਾ ਉਹ ਕਿਹੜਾ ਵਾ ਉਹੀ ਤੇ ਮੈਂ ਓ ਯਾਰਾ ਬਾਬਿਆਂ ਚ ਮੈਨੂੰ ਕੱਢ ਮੇਰੇ ਬਾਜ ਜਾਣੀ ਬਾਬਿਆਂ ਨੂੰ ਦੇ ਪਿੱਛੇ ਤੂੰ ਹੀ ਤਾਂ ਬਾਬੇ ਨੂੰ ਮਗਰ ਲਾਉਣ ਵਾਲਾ ਵਾ ਇਨਸਾਨ ਦੇ ਅੰਦਰ ਜਿਹੜਾ ਇਨਸਾਨ ਆ ਉਹਦੀ ਅੱਗੇ ਗੱਲ ਤੋਰੋ ਫੈਸਲ ਸਾਹਿਬ ਨਾ ਉਸਤਾਦ ਜੀ ਜਿਹੜਾ ਇਨਸਾਨ ਦੇ ਅੰਦਰ ਇਨਸਾਨ ਹੈ ਨਾ ਇਹ ਉਸ ਇਨਸਾਨ ਦਾ ਭਤੀਜਾ ਵਾ ਨਹੀਂ ਉਸਤਾਦ ਜੀ ਕੁਛ ਇੱਕ ਦੁਕਾਨ ਜੀ ਨਾ ਕੁਛ ਇੱਕ ਦੁਕਾਨ ਤੇ ਗਏ ਆ ਜਾ ਕੇ ਜੁੱਤੀ ਪਸੰਦ ਕਰਕੇ ਅੰਦਰ ਐ ਕਰਦੇ ਹਾਂ ਓਕੇ ਆ ਠੀਕ ਆ ਕਹਿੰਦੇ ਅੰਦਰ ਵਾਲੇ ਇਨਸਾਨ ਦੀ ਬਣਾਣੀ ਉਹ ਯਾਰ ਜਿਹੜਾ ਇਹਨਾਂ ਦੇ ਅੰਦਰ ਵਾਲਾ ਇਨਸਾਨ ਨਹੀਂ ਉਹ ਤਾਲੂ ਨੂੰ ਹੱਥ ਪਾ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂਜੀ ਯਾਰ ਅੰਦਰ ਉਹ ਹੋਰ ਇਨਸਾਨ ਦੀ ਗੱਲ ਕਰ ਰਿਹਾ ਉਹ ਇੱਕ ਮਾਰਫਤ ਦੀ ਗੱਲ ਕਰ ਰਿਹਾ ਫੈਸਲ ਸਾਹਿਬ ਤੁਸੀਂ ਵੀ ਤਾਂ ਪੌਜ਼ ਨਾ ਲਵੋ ਦੱਸੋਗੇ ਮੈਂ ਨਹੀਂ ਦੱਸਣਾ ਅੰਦਰ ਵਾਲੇ ਇਨਸਾਨ ਨੂੰ ਫੋਨ ਕਰਕੇ ਪੁੱਛਣੇ ਆ ਕਿੱਥੇ ਆ ਉਹ ਅੰਦਰ ਹੀ ਆ ਅੰਦਰ ਵਾਲੇ ਇਨਸਾਨ ਨੂੰ ਫੋਨ ਕਰਕੇ ਕਹਿੰਦਾ ਯਾਰ ਵਲੀਮੇ ਤੇ ਜਾਣਾ ਕਿ ਮੈਂ ਇਕੱਲਾ ਹੀ ਨਿਕਲ ਜਾ ਨਹੀਂ ਅੰਦਰ ਵਾਲੇ ਇਨਸਾਨ ਨੂੰ ਫੋਨ ਕਰਕੇ ਕਹਿ ਰਿਹਾ ਮੇਰੇ ਗੁਰਦੇ ਤੇ ਤੂੰ ਭਾਰ ਪਾਇਆ ਅੰਦਰ ਵਾਲੇ ਇਨਸਾਨ ਦੇ ਇੱਥੇ ਕੱਪੜੇ ਲਈ ਜਾਂਦੇ
ਅੰਦਰ ਵਾਲੇ ਇਨਸਾਨ ਨੂੰ ਸ਼ਾਮ ਨੂੰ ਸੌਣ ਲੱਗੇ ਕਹਿੰਦੇ ਉਹ ਅੰਦਰੋਂ ਮੂੰਹ ਬੰਦ ਕਰ ਲਈ। ਯਾਰ ਅੰਦਰ ਵਾਲਾ ਇਨਸਾਨ ਨਹੀਂ ਨਹੀਂ ਇੰਜ ਪਿਆ ਅੰਦਰ ਵਾਲੇ ਸਾਗਾ ਭਾਜੀ ਬੂਹਾ ਬੰਦ ਕਰ ਲਗਾ ਵਾਹ ਨਹੀਂ ਚੱਲ ਯਾਰ ਅੰਦਰ ਵਾਲੇ ਇਨਸਾਨ ਦੇ ਸ਼ਨਾਖਤੀ ਕਾਰਡ ਬਣਾਉਣਗੇ। ਇੰਨਾ ਪਾਣੀ ਪੀ ਲਿਆ ਅੰਦਰ ਵਾਲਾ ਇਨਸਾਨ ਡੁੱਬ ਕੇ ਮਰ ਗਿਆ। ਭਾਈ ਤੁਸੀਂ ਜਿਹੜੇ ਅੰਦਰ ਵਾਲੇ ਉਸ ਦੀ ਕੁਛ ਵੀ ਕਸਮ ਹੈ ਕੁਛ ਵੀ ਖੇਡੋ ਤਾਇਆ ਫਿਰ ਐਵੇਂ ਅਸੀਂ ਬੇਵਕੂਫਾਂ ਤੇਰੇ ਭਾ ਦੇ ਖੇਡੋ, ਕਿ ਤੂੰ ਗੱਲ ਕਰਕੇ ਖੇਡੋ ਕੀ ਖੇਡੋ ਉਹ ਗੱਲ ਕੀਤੀ ਓਏ ਉਹ ਡਾਕਟਰ ਸੀ ਤੇ ਡਾਕੂ ਭਰ ਗਿਆ ਨਹੀਂ ਨਹੀਂ ਉਹ ਸ਼ਰਟ ਖਾ ਗਿਆ ਕਹਿੰਦਾ ਅੰਦਰ ਵਾਲਾ ਇਨਸਾਨ ਨੰਗਾ ਵੀ ਨਾ ਯਾਰ ਮੈਂ ਗੱਲ ਕਰਕੇ ਫਸ ਜਾਂਦਾ ਕਸਮ ਹੈ। ਨਹੀਂ ਤਾਇਆ ਤੈਨੂੰ ਜੀ ਮੈਂ ਕਹਿ ਤੁਸੀਂ- ਰਿਹਾ ਤੂੰ ਛੱਡ ਦੇ ਨਾ ਅੰਦਰ ਵਾਲਾ ਇਨਸਾਨ ਦੇ ਅੰਦਰ ਇੱਕ ਇਨਸਾਨ ਇਨਸਾਨ ਹੈ। ਜੀ ਉਹਦੀ ਗੱਲ ਉਹ ਤੁਸੀਂ ਕੁਝ ਕਹਿਣ ਲੱਗੇ ਸੀ ਮਾਰਫਤ ਉਸ ਇਨਸਾਨ ਯਾਰ ਠਹਿਰ ਜਾ ਯਾਰ ਉਸਤਾਦ ਜੀ ਮਾਫੀ ਦੇ ਨਾਲ ਤੁਹਾਨੂੰ ਪਤਾ ਤੁਹਾਡੇ ਅੰਦਰ ਕੀ ਹੈ ਇਨਸਾਨ ਨਹੀਂ ਠਹਿਰ ਜਾ ਨਹੀਂ ਯਾਰ ਨਹੀਂ ਪਤਾ ਨਹੀਂ ਹਾਏ ਹਾਏ ਉਸਤਾਦ ਜੀ ਮੇਰੇ ਅੰਦਰ ਦਿਲ ਗੁਰਦਾ ਜਿੱਦਾਂ ਸਾਰਿਆਂ ਦੇ ਅੰਦਰ ਉਹੀ ਮੇਰੇ ਅੰਦਰ ਆਂਦਰਾਂ ਤਾਂ ਕਿਹਾ ਹੀ ਨਹੀਂ ਹਾਂ ਤੇ ਉਹ ਵੀ ਤੇਰੇ ਅੰਦਰ ਆ ਉਹ ਵੀ ਮੇਰੇ ਅੰਦਰ ਆ ਹਰ ਚੀਜ਼ ਦੇ ਅੰਦਰ ਇਸ਼ਕ ਸਮੁੰਦਰ ਦਿਲ ਦੇ ਮਿੱਠੇ ਦੇ ਅੰਦਰ ਕੀ ਹੈ ਤੁਹਾਨੂੰ ਪਤਾ ਬੁਗਸ ਇਹਦੇ ਅੰਦਰ ਕੀ ਦੱਸੋ ਜਰਾ। ਸਲੀਲ ਇਨਸਾਨ ਕਾਣਕ ਇਹ ਗੋਹੇ ਕੀ ਇਨਸਾਨ। ਬਸ ਜੋ ਮਰਜ਼ੀ ਕਹੀ ਜੋ ਬੁਗਸ ਭਾਈ ਉੱਤੇ ਐ ਇਸ ਟਾਈਮ ਯਾਰ ਤੁਸੀਂ ਹੁਣ ਬੋਲਣਾ ਨਹੀਂ ਤੁਹਾਡੀ ਅੱਛਾ ਮੇਰੇ ਜੀ, ਕਿਸੇ ਨੇ ਕੋਈ ਮੈਨੂੰ overlap ਉਸਤਾਦ ਜੀ ਬਗੈਰ ਮੇਰੇ ਤੋਂ ਜ਼ਿਆਦਾ ਤੋਂ ਬੋਲਣਾ ਨਹੀਂ ਇਨਸਾਨ ਦੇ ਅੰਦਰ ਇੱਕ ਇਨਸਾਨ ਇੱਕ ਇਨਸਾਨ ਹੈ ਇਨਸਾਨ ਦੇ ਅੰਦਰ ਓਕੇ ਉਹ ਜਿਹੜਾ ਇਨਸਾਨ ਹੈ ਨਾ ਹਾਂ। ਜਿਹੜਾ ਅੰਦਰ ਵਾਲਾ ਉਹ ਬਾਹਰਲੇ ਨੂੰ ਨਹੀਂ ਸਮਝ ਰਿਹਾ ਹਾਏ ਆ ਤੇ ਜਿਹੜਾ ਬਾਹਰਲਾ ਇਨਸਾਨ ਹੈ ਉਹ ਅੰਦਰ ਵਾਲੇ ਨੂੰ ਸਮਝ ਰਿਹਾ ਉਹ ਅੰਦਰ ਇਹਨੂੰ ਸਮਝ ਰਿਹਾ ਸਮਝ ਰਿਹਾ ਓਹੋ ਨਹੀਂ ਮੇਰਾ ਖਿਆਲ ਦੋਵੇਂ ਨਹੀਂ ਇੱਕ ਦੂਜੇ ਨੂੰ ਸਮਝਦੇ ਇੱਕ ਮਿੰਟ ਸਾਹਿਬ ਇਹ ਖਿਲਾ ਦੋ। ਸੈਡ ਵਾਲਾ ਇਨਸਾਨ ਵੀ ਨਹੀਂ ਸਮਝ ਰਿਹਾ ਉਸਤਾਦ ਜੀ ਇਹਨਾਂ ਨੂੰ। ਉਸਤਾਦ ਜੀ ਅਸੀਂ ਤੁਹਾਨੂੰ ਵੀ ਅੱਛਾ ਤੇਰਾ ਅੰਦਰ ਬਾਹਰ ਵਾਲਾ ਜਿਹੜਾ ਇਨਸਾਨ ਹੈ ਨਾ ਉਹ ਅੰਦਰ ਵਾਲੇ ਨੂੰ ਸਮਝ ਰਿਹਾ ਜਿਹੜਾ ਅੰਦਰ ਵਾਲਾ ਹੈ ਨਾ ਉਹ ਬਾਹਰ ਵਾਲੇ ਨੂੰ ਨਹੀਂ ਸਮਝ ਰਿਹਾ ਬਾਹਰ ਵਾਲੇ ਨੂੰ ਵੀ ਸਮਝ ਰਿਹਾ ਇਹ ਕਿਉਂ ਨਹੀਂ ਜ਼ਿੰਦਗੀ ਇੰਝ ਹੀ ਚੱਲਦੀ ਇੱਕ ਦੂਸਰੇ ਨੂੰ ਸਮਝ ਕੇ ਤਾਂ ਜੀ ਇਹਦੇ ਦੋਵੇਂ ਇਨਸਾਨ ਬੇਵਕੂਫ। ਅੱਛਾ ਤੇਰੇ ਤੇ ਕੰਮ ਤੇ ਚਲੇ ਗਏ ਮੇਰੀ ਗੱਲ ਸੁਣ ਮੈਂ ਸਾਜੀ ਜਿਹੜਾ ਇਨਸਾਨ ਦੇ ਅੰਦਰ ਇਨਸਾਨ ਹੈ ਨਾ ਜਿਹੜਾ ਇਨਸਾਨ ਦੇ ਬਾਹਰ ਇਨਸਾਨ ਹੈ ਇੱਕ ਦੂਸਰੇ ਨੂੰ ਸਮਝੋਗੇ ਤੇ ਫਿਰ ਜ਼ਿੰਦਗੀ ਤੁਹਾਡੀ ਸੁਖੀ ਮੈਂ ਕਹਿੰਦਾ ਜਿਹੜਾ ਤੇਰੇ ਅੰਦਰ ਕਿਉਂਕਿ- ਹਾਂਜੀ, ਤੇਰੇ ਅੰਦਰ ਵਾਲਾ ਜਿਹੜਾ ਇਨਸਾਨ ਹੈ ਨਾ ਆਹੋ ਉਹ ਤੇਰੇ ਬਾਹਰ ਜਿਹੜੇ ਤੇਰੇ ਅੰਦਰ ਵਾਲਾ ਇਨਸਾਨ ਹੈ ਬਾਹਰਲੇ ਇਨਸਾਨ ਦੀ ਸਮਝ 'ਚ ਨਹੀਂ ਆ ਰਿਹਾ ਨਹੀਂ ਜਿਹੜਾ ਮੇਰਾ ਬਾਹਰਲਾ ਇਨਸਾਨ ਹੈ ਨਾ ਉਹ ਅੰਦਰ ਵਾਲੇ ਦੀ ਸਮਝ 'ਚ ਆ ਗਿਆ ਆ ਗਿਆ ਹਾਂ ਤੇ ਜਿਹੜਾ ਤੇਰਾ ਅੰਦਰ ਵਾਲਾ ਇਨਸਾਨ ਹੈ ਬਾਹਰਲੇ ਪੰਜਾਂ ਛਿਆਂ ਦੀ ਸਮਝ 'ਚ ਨਹੀਂ ਆ ਰਿਹਾ ਨਹੀਂ ਆ ਰਿਹਾ ਅੱਲਾ ਦੀ ਕਸਮ। ਨਹੀਂ ਇੱਕ ਤੁਹਾਡੇ ਅੰਦਰ ਇਨਸਾਨ ਆ ਇਨਸਾਨ ਹੈ ਓਕੇ ਇੱਕ ਬਾਹਰ ਹੈ ਓਕੇ ਹੁਣ ਜਿਹੜਾ ਅੰਦਰ ਵਾਲਾ ਇਨਸਾਨ ਹੈ ਨਹੀਂ ਇੱਕ ਮੇਰੇ ਅੰਦਰ ਇਨਸਾਨ ਹੈ ਇੱਕ ਮੇਰੇ ਬਾਹਰ ਇਨਸਾਨ ਆ ਹੁਣ ਤੂੰ ਦੱਸ ਮੇਰੇ ਬਾਹਰ ਕਿੰਨੇ ਇਨਸਾਨ ਆ ਅੰਦਰ ਕਿੰਨੇ ਇਨਸਾਨ ਦੋ ਫਕੀਰ ਨੂੰ ਦੇ ਦੋ। ਆ ਏਦਾਂ ਨਾ ਕਰ ਬਾਹਰਲਾ ਤਾਂ ਮੈਂ ਆਪ ਹੀ ਆ ਤੇ ਇੱਕ ਤੁਹਾਡੇ ਅੰਦਰ ਵੀ ਹੈ ਉਹ ਦੋ ਹੋ ਗਏ ਨਹੀਂ ਜਿਹੜਾ ਬਾਹਰ ਉਹ ਪੈਸੇ ਭੇਜ ਦੋ ਤਾਂ ਜੀ ਅੱਲਾ ਝੂਠ ਨਾ ਬੁਲਾਏ। ਅਕਸਰ ਪਿੰਡਾਂ 'ਚ ਸਲਾਬ ਆਵੇ ਨਾ ਤੇ ਇਦਾਂ ਦਾ ਪਤਾ ਮਰੀ ਬਾਜੀ ਤੇ ਬਹਿ ਕੇ ਆਉਂਦੇ ਹੁੰਦਾ। ਮਰੀ ਮੱਝ ਤਾਂ ਤੁਰਦੀ ਨਹੀਂ ਯਾਰ ਨਹੀਂ ਸਲਾਬ 'ਚ ਅੱਛਾ ਸਲਾਮ ਮਰੀ ਮੱਝ ਤੇ ਬਹਿ ਗਿਆ ਸਬੂਤਾ ਸਿਗਰਟ ਅੰਦਰ ਸੁੱਟਣ ਦੇ ਕਹਿੰਦਾ ਅੰਦਰ ਵਾਲਾ ਪੀਂਦੇ ਆ। ਅੱਛਾ ਇੱਕ ਅੰਦਰ ਵਾਲਾ ਇਨਸਾਨ ਆ ਬਾਹਰ ਵਾਲਾ ਨੂੰ ਨਹੀਂ ਸਮਝਦਾ ਆਹ ਬਾਹਰ ਵਾਲੇ ਨੂੰ ਅੰਦਰ ਵਾਲਾ ਨਹੀਂ ਸਮਝਦਾ ਏਦਾਂ ਹੀ ਤੇ ਕਿੱਦਾਂ ਉਹਨਾਂ ਦੀ ਆਪਸ ਚ ਫਿਰ ਮੈਂ ਉਹੀ ਕਹਿਣਾ ਨਾ ਇੱਕ ਦੂਸਰੇ ਨੂੰ ਸਮਝਣਾ ਚਾਹੀਦਾ ਜਦੋਂ ਮੀਆਂ ਯਾਨੀ ਕਿ ਗੁੱਸੇ 'ਚ ਹੋਵੇ ਤੇ ਬੀਵੀ ਚੁੱਪ ਕਰ ਜੇ ਬੀਵੀ ਅੰਦਰ ਆ ਬੀਵੀ ਤੇ ਬਾਹਰ ਵਾਲਾ ਸਿਸਟਮ ਨਾ ਅੰਦਰ ਬਾਹਰ ਵਾਲੇ ਇਨਸਾਨ ਦੀ ਗੱਲ ਕਰਨਾ ਤੂੰ ਮੈਂ ਅੰਦਰ ਬਾਹਰ ਵਾਲੀ ਦੀ ਕਰਨਾ ਪਿਆ ਤੇ ਬੀਵੀ ਤੇ ਬਾਹਰ ਹੁੰਦੀ ਹੈ ਨਹੀਂ ਅੰਦਰ ਵਾਲਾ ਇਨਸਾਨ ਦੀ ਗੱਲ ਕਰ ਅੱਛਾ ਤੇਰੇ ਅੰਦਰ ਵਾਲਾ ਇਨਸਾਨ ਤੇਰੀ ਬੀਵੀ ਨੂੰ ਸਮਝੇ ਹਾਏ ਹਾਂ ਤੂੰ ਆਪ ਹੀ ਕਹਿ ਰਿਹਾ ਨਾ ਕਰੋ ਮੈਂ ਤੁਹਾਨੂੰ ਕਹਿ ਨਾ ਕਰੋ ਯਾਰ ਉਹ ਸਾਹਮਣੇ ਐਡੀ ਰੋਟੀ ਰੱਖੀ ਹੋਈ ਤੇ ਐਂ ਦੇਖਿਆ ਰੋਟੀ ਗਿਆ। ਮੈਂ ਕਿਹਾ ਕਿੱਧਰ ਗਈ? ਕਹਿੰਦਾ ਲੱਗਦਾ ਅੰਦਰ ਵਾਲਾ ਇਨਸਾਨ ਕੰਮ ਪਾ ਗਿਆ। ਉਸਤਾਦ ਜੀ ਅੱਛਾ ਤੈਨੂੰ ਤੇਰੀ ਕਦੀ ਗੱਲ ਹੋਈ ਅੰਦਰ ਵਾਲੇ ਇਨਸਾਨ ਨਾਲ ਮੈਂ ਉਹਦੀ ਗੱਲ ਕਰਨੀ ਸੀ ਲੇਕਿਨ ਮੈਂ ਉਹ ਨਹੀਂ ਮੈਂ ਸਮਝ ਰਿਹਾ ਐਵੇਂ ਕਹਿਣਾ ਖਾਸਾਂ ਕੇ ਗੱਲ ਕਰਨ ਡਿਆ ਮੈਂ ਫੈਸਲ ਸਾਹਿਬ ਯਾਰ ਤੁਸੀਂ ਚੁੱਪ ਕਰ ਜੋਗੇ ਨਾ ਮੈਂ ਤੁਹਾਨੂੰ ਜ਼ਿੰਦਗੀ ਦਾ ਮਕਸਦ ਸਾਨੂੰ ਸਮਝ ਆ ਜਾਏਗੀ ਕਦੀ ਕਦੀ ਤੇ ਫੈਸਲ ਇਦਾਂ ਦੇ ਮੂਡ ਤੇ ਆਉਂਦਾ ਯਾਰ ਠੀਕ ਆ। ਲਹਿਰ ਚ ਆਇਆ ਫੈਸਲ ਸਾਹਿਬ ਸਮਝਾ ਦਿਓ ਅੱਜ ਜ਼ਿੰਦਗੀ ਦਾ ਮਕਸਦ ਕੀ ਹੈ ਅੰਦਰ ਵਾਲਾ ਇਨਸਾਨ ਬਾਹਰ ਵਾਲਾ ਇਨਸਾਨ ਇਹਦਾ ਕੀ ਹਿਸਾਬ ਉਸਤਾਦ ਜੀ ਇਨਸਾਨ ਦੇ ਅੰਦਰ ਜਿਹੜਾ ਇਨਸਾਨ ਹੈ ਨਾ ਹਾਂ ਉਹ ਗੈਰ ਮਹਿਰਮ ਹੈ ਇਹ ਇਨਸਾਨ ਦੇ ਅੰਦਰ ਨਾ ਇਨਸਾਨ ਇੱਕ ਹਾਂ ਉਹ ਇਨਸਾਨ ਦੇ ਬਹਿਕਾਵੇ ਚ ਆ ਜਾਂਦਾ ਵਾ ਹਾਂ ਹੋਏ ਠੀਕ ਹੈ ਨਾ ਆਪਣੀ ਜ਼ਿੰਦਗੀ ਜਿਹੜੀ ਨਾ ਇਲਮ ਫਲਕਿਆਤ ਦੀ ਰੋਸ਼ਨੀ ਦੇ ਵਿੱਚ ਸਿਤਾਰੇ ਗਰਦ ਚੋ ਹਾਲਾਤ ਕੀ ਖਬਰ ਦੇਤੇ ਹੈ ਓਏ ਇਹ ਜਿਹੜਾ ਅੰਦਰ ਵਾਲਾ ਇਨਸਾਨ ਆ ਤੇਰੇ ਵਾਲਾ ਉਹ ਮੇਲ ਆ ਫੀਮੇਲ ਆ ਖਵਾਜਾ ਸਰਾਬ। ਨਹੀਂ ਮੇਲ ਮੇਰੇ ਅੰਦਰ ਇੱਕ ਇਨਸਾਨ ਹੈ ਜਿਹਨੂੰ ਮੈਂ ਜਾਣਦਾ ਹੀ ਨਹੀਂਗਾ ਕੌਣ ਆ। ਓਏ ਔਰ ਉਹ ਜਦੋਂ ਦਾ ਤੂੰ ਤੇਰੇ ਅੰਦਰ ਹਮੇਸ਼ਾ ਤੇਰੇ ਅੰਦਰ ਹੀ ਹੈ ਇਹੀ ਕਹਿਣਾ ਨਾ कि किसी को मत छेड़ो
ओए किसी को मत छोड़ो, पता नहीं उसके अंदर कौन सी जंग चल रही है, पता नहीं उसके अंदर कौन सी जंग चल रही क्या है। बात। ਤੇ ਇਨਸਾਨ ਦੇ ਅੰਦਰ ਜਿਹੜਾ ਇਨਸਾਨ ਹੈ ਨਾ, ਇਨਸਾਨ ਉਹਨੂੰ ਕਦੇ ਸਮਝ ਨਹੀਂ ਸਕਦਾ, ਤੇ ਜਿਹੜਾ ਅੰਦਰ ਵਾਲਾ ਇਨਸਾਨ ਹੈ ਹਮੇਸ਼ਾ ਇਨਸਾਨ ਉਹਨੂੰ ਹੀ ਕੰਮ ਕਹਿੰਦਾ, ਠੀਕ ਹੈ ਨਾ। ਵਾਹ ਵਾਹ ਉਹ ਅੰਦਰ ਵਾਲਾ ਇਨਸਾਨ ਕੌਣ ਆ? कौन कौन ਪਤਾ ਹੀ ਨਹੀਂ, ਲਾਹਨਤ ਭੇਜੋ, ਇੰਨੀ ਵਜ਼ਾਹਤ ਕਰਨ ਦਾ ਕੀ ਫਾਇਦਾ? यार वो तू दसेगा ते ज़मीर ਅਸੀਂ ਤਾਂ ਜ਼ਮੀਰ ਨੂੰ ਕਹਿੰਦੇ ਆ। ਨਾ ਇਹੀ ਤਾਂ ਤੁਹਾਡੇ ਕੋਲ ਭੈੜ ਹੈ। ਅੱਛਾ ਜ਼ਮੀਰ ਲੈਦਾ ਚੀਜ਼ ਆ। ਜ਼ਮੀਰ ਇੱਕ ਅਲੱਗ ਹੈ, ਅੱਛਾ ਫੈਸਲ ਸਾਹਿਬ ਇੱਕ ਮਿੰਟ, ਇਨਸਾਨ ਦੇ ਅੰਦਰ ਇੱਕ ਇਨਸਾਨ ਹੁੰਦਾ ਹੈ। ਇੱਕ ਇਨਸਾਨ ਨਹੀਂ ਹੁੰਦਾ। ਇਨਸਾਨ ਦੇ ਅੰਦਰ ਕਿੰਨੇ ਇਨਸਾਨ ਹੁੰਦੇ ਲੋਕ? ਇਨਸਾਨ ਦੇ ਅੰਦਰ ਪਹਿਲੇ ਇੱਕ ਬੱਚਾ ਹੁੰਦਾ ਹੈ। ਇਨਸਾਨ ਦੇ ਅੰਦਰ ਬੱਚਾ। ਹਾਂ, ਕਈਆਂ ਨੇ ਕਹਿੰਦੇ ਯਾਰ ਇਹਦਾ ਬੱਚਾ ਜ਼ੇਨ ਆ। ਹਾਂ ਇੱਕ ਇਨਸਾਨ ਦੇ ਅੰਦਰ ਇੱਕ ਵੱਡਾ ਇਨਸਾਨ ਹੁੰਦਾ ਹੈ, ਬਜ਼ੁਰਗ ਜਿਹਨੂੰ ਅਸੀਂ ਕਹਿੰਦੇ ਯਾਰ ਬੜਾ ਮੈਚੁਰ ਆਦਮੀ ਹੈ, ਬਜ਼ੁਰਗ। ਠੀਕ ਹੈ ਨਾ। ਇੱਕ ਇਨਸਾਨ ਇਸ ਤਰ੍ਹਾਂ ਦਾ ਵੀ ਹੁੰਦਾ ਜਿਹਨੂੰ ਕਹਿੰਦੇ ਆ ਮੁਨਾਫਿਕ ਹੈ। ਅੱਛਾ ਇਹ ਹੁੰਦਾ ਹੈ ਇਨਸਾਨ ਦੇ ਅੰਦਰ ਯਾਨੀ ਹਾਂ, ਇਨਸਾਨ ਦੇ ਅੰਦਰ ਇੱਕ ਮਾਂ ਵੀ ਹੁੰਦੀ। ਅਕਸਰ ਉਹ ਕਿੱਥੇ ਹੁੰਦੀ? ਮੈਂ ਤੁਹਾਨੂੰ ਦੱਸਣਾ, ਅਕਸਰ ਵੇਖੋ ਨਾ, ਤੁਸੀਂ ਕਿਸੇ ਨਾਲ ਜ਼ਿਆਦਤੀ ਹੁੰਦੀ ਦੇਖੋ, ਕਿਸੇ ਨੂੰ ਕੋਈ ਬੰਦਾ ਮਾਰ ਰਿਹਾ ਤੇ ਤੁਹਾਡੇ ਜ਼ਿਹਨ 'ਚ ਫਟ ਇੱਕ ਗੱਲ ਆਏਗੀ, ਆਏ ਮਾਂ ਸਦਕੇ ਜਾ। ਹਾਂ ਉਹ ਅੰਦਰ, ਅੱਛਾ ਉਹ ਮਾਂ ਵੀ ਅੰਦਰ। ਹਾਂ, ਅੱਛਾ ਜਿਹੜੀ ਰੂਹ ਹੈ ਨਾ ਤੁਹਾਡੀ, ਇਹ ਸ਼ਹਿਰਾਂ ਦੀ ਮਾਨਮ ਹੁੰਦੀ। ਹਾਂ ਮੁਖਤਲਿਫ ਸ਼ਹਿਰ ਤੁਸੀਂ ਇਹਦੇ ਅੰਦਰ ਬਸਤੀਆਂ ਨੇ ਪੂਰੀਆਂ, ਪਿਓ ਵੀ ਹੁੰਦਾ ਅੰਦਰ। ਹਾਂ, ਲੈ ਇਹੀ ਤਾਂ ਮੈਂ ਗੱਲ, ਜੁਆਇੰਟ ਫੈਮਿਲੀ। ਅਕਸਰ ਵੇਖੋ ਨਾ, ਤੁਹਾਨੂੰ ਮੈਂ ਕਹਿੰਦਾ ਵਾ, ਮਿਸਾਲ ਦੇ ਤੌਰ ਤੇ ਮੈਂ ਕਹਿੰਦਾ ਵਾ ਕਿ ਉਸਤਾਦ ਜੀ ਜਲਦੀ ਆਓ, ਟੀ ਟਾਈਮ ਕਰੀਏ, ਤੇ ਤੁਸੀਂ ਉਹ ਮੈਨੂੰ ਕੀ ਕਹਿੰਦੇ ਹੋ? ਤੂੰ ਪਿਓ ਲੱਗਦਾ ਮੈਨੂੰ ਦੱਸਣ ਵਾਲਾ, ਠੀਕ ਹੈ? ਯਾਨੀ ਕਿ ਮੇਰੇ ਅੰਦਰ ਅੱਛਾ ਇੱਕ ਉਹ ਬਾਪ ਤੇਰੇ ਵੀ ਹੈ, ਹਾਂ ਉਹ ਬਾਪ ਵੀ ਹੈ। ਵਾਹ ਵਾਹ ਛੋਟੀ ਭੈਣ ਵੱਡਾ ਭਰਾ ਸਾਂਢੂ ਫੀਮੇਲ ਕੋਈ ਸਾਂਢੂ ਵੀ ਹੁੰਦਾ ਕੋਈ। ਸਾਂਢੂ ਨਹੀਂ ਹੁੰਦਾ। ਹਾਂ ਸਾਂਢੂ ਦੀ ਦੋਸਤੀ ਪੁੱਪੜ ਸੋਰਾ ਉਸਤਾਦ ਜੀ ਤੁਸੀਂ ਕਿੱਧਰ ਲਈ ਜਾ ਰਹੇ ਹੋ? ਨਨਾਨ ਭਈਆ ਛੱਡ ਦਿਓ ਉਸਤਾਦ। ਕੱਟਾ ਭਈਆ ਸਾਜੀ ਦੁੱਧ ਵਾਲਾ ਤਾਂ ਹੈ ਹੀ। ਉਸਤਾਦ ਜੀ ਦੁੱਧ ਵਾਲਾ ਵੀ ਹੁੰਦਾ ਇਨਸਾਨ ਦੇ ਅੰਦਰ। ਪਾਗਲਾ ਇਹਨਾਂ ਦੁੱਧ ਵਾਲਾ ਵੀ ਹੁੰਦਾ। ਕਿਵੇਂ? ਦੇਖ ਤੁਹਾਡੇ ਘਰ ਮਹਿਮਾਨ ਆ ਗਏ, ਹਾਂਜੀ। ਬੰਦਾ ਕਹੇ ਇੱਕ ਵਾਰੀ ਯਾਰ ਮੈਂ ਦੁੱਧ ਲੈ ਕੇ ਆਇਆ, ਤੁਹਾਡੇ ਅੰਦਰ ਦੁੱਧ ਵਾਲਾ ਵੀ ਹੁੰਦਾ। ਉਸਤਾਦ ਜੀ ਤੁਸੀਂ ਤਾਂ ਗੱਲ ਹੀ ਕਿੱਧਰ ਦੀ ਉਹ ਕਿੱਧਰ ਯਾਰ ਮੈਂ ਹੁਣ ਉਹਨਾਂ ਨੂੰ ਸਮਝਾ ਰਿਹਾ ਤੇਰਾ ਕੀ ਸਮਝਾਉਣ ਦੇ? ਅੱਜ ਕਿੱਦਾਂ ਹੁੰਦਾ ਅੰਦਰ ਤੋਂ ਸਾਰਾ? ਸਾਜੀ ਉਹ ਨਾਲੀ ਨੂਲੀ ਕੱਢਣ ਵਾਲਾ ਵੀ ਹੁੰਦਾ। ਹਾਂ ਇਨਸਾਨ ਦੇ ਅੰਦਰ ਨਾਲੀ ਕੱਢਣ ਵਾਲਾ ਵੀ ਹੁੰਦਾ। ਉਹ ਕਿੱਦਾਂ? ਇਨਸਾਨ ਦੇ ਅੰਦਰ ਕਿੰਨੀਆਂ ਨਾਲੀਆਂ ਨੇ? ਓਏ ਵਾਹ ਵਾਹ ਬਸ ਮਿਲ ਗਿਆ ਜਵਾਬ ਜੀ। ਕਿਆ ਸਾਜੀ ਬਸ ਸੂਟਾਂ ਦਾ ਹੁੰਦਾ। ਇੱਕ ਨਾਲੀ ਉਹ ਵੀ ਹੈ ਜਿਹੜੀ ਲੱਗਦੀ ਹੈ, ਹਾਂ ਉਹ ਤੇ ਡਾਕਟਰ ਹੁੰਦਾ। ਉਹ ਡਾਕਟਰ ਹੁੰਦਾ। ਹਾਂਜੀ ਕਰਿਆਨੇ ਸਟੋਰ ਵਾਲਾ ਹੁੰਦਾ। ਹਾਂ ਹੁੰਦਾ। ਉਹ ਕਿਦਾਂ? ਉਹ ਬੰਦਾ ਜਦੋਂ ਕਹਿੰਦਾ ਨਹੀਂ ਦੇਖਦਾ ਕਿ ਯਾਰ ਚੱਲ ਇਹਨਾਂ ਦਾ ਮਾੜਾ ਘਰ ਆ, ਮੈਂ ਰਾਸ਼ਨ ਪਾ ਦੇਣਾ ਇਹਨੂੰ। ਉਹ ਜਿਹੜਾ ਰਾਸ਼ਨ ਵਾਲਾ ਦਿਲ ਪਾ, ਉਹ ਅੰਦਰੋਂ ਉਹ ਰਾਸ਼ਨ ਵਾਲਾ ਜਿਹੜਾ, ਇਹ ਮੈਂ ਸਮਝ ਗਿਆ। ਮੈਂ ਤੁਹਾਨੂੰ ਹੁਣ ਸਹੀ ਮੈਂ ਤੁਹਾਨੂੰ ਸਮਝਾਉਣਾ। ਫੈਸਲ ਸਾਹਿਬ ਦੇ ਕਹਿਣ ਦਾ ਮਕਸਦ ਇਹ ਹੈ ਕਿ ਜਿੰਨੀ ਲਹਿਦਾ ਫੀਲਿੰਗਸ ਨੇ ਨਾ, ਉਹ ਲਹਿਦਾ ਅੰਦਰ ਇਨਸਾਨ ਨੇ। ਜਦੋਂ ਤੁਹਾਨੂੰ ਦੇ ਯਾਰ ਆਇਆ ਜ਼ਿਆਦਤੀ ਹੋ ਰਹੀ, ਉਦੋਂ ਤੁਹਾਡੀ ਅੰਦਰ ਦੀ ਮਾਂ ਜਾਗਦੀ ਹੈ। ਉਹ ਮਾਂ ਸੋਚ ਰਹੀ ਨਹੀਂ, ਬਾਕੀ ਸਾਰੇ ਈਜ਼ੀ ਹੁੰਦੇ ਨੇ। ਜਦੋਂ ਤੁਸੀਂ ਆ ਕੇ ਕਹਿੰਦੇ ਨੇ ਓਏ ਉਰੇ ਕਿੱਥੇ ਗਿਆ ਸੀ, ਤੈਨੂੰ ਇਹ ਉਹ ਤੁਹਾਡਾ ਪਿਓ ਜਾਗ ਰਿਹਾ ਹੁੰਦਾ, ਠੀਕ ਹੈ ਨਾ। ਮਾਂ ਥੱਲੇ ਉਹਨੂੰ ਫੜ ਕੇ ਚਲੋ ਜਾਣਦੇ ਕੋਈ ਗੱਲ ਨਹੀਂ, ਐ ਵੀ ਠੀਕ ਆ। ਜਦੋਂ ਤੁਹਾਡੇ ਘਰ ਛੋਟਿਆਂ ਦੇ ਕਹਿੰਦੇ ਯਾਰ ਪਿਆਰ ਆਉਂਦਾ, ਓਏ ਓਏ ਜਦੋਂ ਤੁਹਾਡਾ ਦਿਲ ਕਰਦਾ ਯਾਰ ਮੈਂ ਲਾਡੀਆਂ ਕਰਾਂ, ਉਹ ਤੁਹਾਡੇ ਅੰਦਰ ਬੱਚਾ ਉਦੋਂ ਹੁੰਦਾ। ਜਦੋਂ ਤੁਹਾਡਾ ਦਿਲ ਕਰਦਾ ਵਾ ਕਿ ਵੀ ਯਾਰ ਮੈਂ ਫਸਿਆ ਪਿਆ, ਹੋਰ ਕੌਣ ਫਸਿਆ, ਜਿੱਥੇ ਮੈਂ ਫਸਿਆ ਉੱਥੇ ਹੋਰ ਵੀ ਕੋਈ ਫਸਿਆ, ਉਦੋਂ ਤੁਹਾਡੇ ਅੰਦਰੋਂ ਸਾਂਢੂ ਬੋਲ ਰਿਹਾ। ਵੈਰੀ ਗੁੱਡ, ਬਹੁਤ ਏਦਾਂ ਸਮਝਾਈਦਾ ਵਾ। ਹਾਂ ਇਹ ਮੈਂ ਸਮਝ ਗਿਆ ਫੈਸਲ ਸਾਹਿਬ ਦੀ ਗੱਲ। ਇਹ ਆਸਾਨ ਭਾਸ਼ਾ ਵਿੱਚ ਆ। ਯਾਨੀ ਕਿ ਮੈਂ ਤੁਹਾਨੂੰ ਦੱਸਣਾ, ਜ਼ਿੰਦਗੀ ਦੇ 3 ਸਟੈਪ ਨੇ। ਜਦੋਂ ਤੁਹਾਨੂੰ ਕਿਸੇ ਤੇ ਫੁੱਲ ਗੁੱਸਾ ਚੜਿਆ ਹੋਵੇ ਔਰ ਉਹ ਤੁਸੀਂ ਉਹਨੂੰ ਕਹਿ ਕੁਛ ਨਾ ਸਕੋ, ਉਦੋਂ ਉਹ ਤੁਹਾਡੇ ਅੰਦਰੋਂ ਇੱਕ ਭਣਵਈਆ ਬੋਲ ਰਿਹਾ, ਕੋਈ ਭਣਵਈਆ ਹੁੰਦਾ, ਜਵਾਈ ਭਾਈ ਜਵਾਈ ਭਾਈ। ਹਾਂ ਸਾਜੀ ਇਹ ਸਾਰੇ ਰਿਸ਼ਤੇ ਤੁਹਾਡੇ ਅੰਦਰ ਹੁੰਦੇ। ਅੰਦਰ ਹੀ ਹੈ। ਉਹ ਵਾਰਡਨ ਵਾਲਾ ਆਇਆ। ਵਾਰਡਨ ਵਾਲਾ ਵੀ ਹੁੰਦਾ। ਸਾਰੀ ਜ਼ਿੰਦਗੀ ਦੀ ਟ੍ਰੈਫਿਕ ਜਿਹੜੀ ਠੀਕ ਆ, ਹਾਏ 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 ਮੁਕਦੀ ਮੈਂ ਵਾਰਡਨ ਵਾਲਾ ਹੀ ਆ। ਉਹ ਵੀ ਕਹਿੰਦੇ ਜ਼ਿੰਦਗੀ ਦੇ ਵਿੱਚ ਸਿਰਫ ਉਸਤਾਦ ਜੀ ਇਨਸਾਨ ਦੀ ਜ਼ਿੰਦਗੀ ਦੇ 3 ਸਟੈਪ ਨੇ। ਹਾਂਜੀ ਮੈਨੂੰ ਪਤਾ ਉਸਤਾਦ ਜੀ। ਕਿਹੜੇ ਕਿਹੜੇ ਕਿਹੜੇ? ਇੱਕ ਆ ਜਿਹੜਾ, ਹਾਂ ਇੱਕ ਆ ਜਿਹੜਾ, ਇੱਕ ਆ। ਇਹ ਤੇਰੀ ਜ਼ਿੰਦਗੀ 'ਚ 3 ਨੇ, ਇਹਦੀ ਜ਼ਿੰਦਗੀ 'ਚ ਤੇ ਇਦਾਂ ਦਾ 800-900। ਮੈਂ ਜ਼ਿੰਦਗੀ ਦਾ ਉਸਤਾਦ ਇਹ ਆ ਜਿਹੜਾ ਨਹੀਂ ਕੀਤਾ ਤੂੰ, ਆ ਇਹਦੀ ਜ਼ਿੰਦਗੀ 'ਚ ਇਹ ਸਟੈਪ ਬਹਿ ਕੇ ਵੀ ਹੋ ਜਾਂਦਾ। ਆ ਉਹਦੀ ਜ਼ਿੰਦਗੀ 'ਚ ਤੇ ਸਟੈਪ ਬਾਏ ਸਟੈਪ। ਉਹਦਾ ਤਾਂ ਸਟੈਪਾਂ 'ਚ ਜ਼ਿੰਦਗੀ ਆ। ਆਹੋ ਡਾਕਟਰ ਚਵਿੰਡਾ ਸਾਹਿਬ ਓਏ ਜਮਿੰਡਾ ਓਏ ਨਹੀਂ ਤਾਇਆ ਕਰ। ਇਹ ਹੁਣ ਜਿਹੜੇ ਨਾਲੀਆਂ ਕੱਢਦੇ ਨੇ, ਇਹ ਕੌਣ ਨੇ? ਹੈ ਨਹੀਂ ਵਾਸਾ ਲੈ ਮੇਰੀ ਗੱਲ ਸੁਣੋ, ਡਾਕਟਰ ਅਕਸਰ ਨਹੀਂ ਕਹਿੰਦਾ ਇਸ ਪੇਸ਼ੈਂਟ ਕੀ ਨਾਲੀ ਉਤਾਰ ਦੋ, ਉਹ ਵਾਸ ਵਾਲੇ ਹੁੰਦੇ ਨੇ? ਨਹੀਂ ਭਾਜੀ ਤੁਸੀਂ ਫਿਰ ਨਾਲੀ ਤੇ ਕਲੀਅਰ ਕਰੋ ਨਾ ਕਿਹੜੀ। ਉਹ ਸਾਡੇ ਭਰਾ ਨੇ, ਉਹ ਵੀ ਯਾਰ ਸਾਡੇ ਉਹ ਭਰਾ ਨੇ, ਨਾਲੀ ਆ, ਸਾਰੇ ਉਹ ਨਾਲੀ ਆ। ਮੈਂ ਤੁਹਾਨੂੰ ਦੱਸਣਾ ਨਾ, ਇਨਸਾਨ ਦੀ ਜ਼ਿੰਦਗੀ ਦੇ 3 ਸਟੈਪ ਨੇ। ਅੱਛਾ ਫਸਟ ਸਟੈਪ ਆਫ ਪ੍ਰਾਇੋਰਟੀ,
ਹਿਊਮੈਨਿਟੀਜ਼ ਭਾਜੀ ਕਿਤੇ ਹਿਊਮੈਨਿਟੀਜ਼ ਕਿਤੇ ਹੋਰ ਪਹੁੰਚੇ ਨੇ ਇਸ ਟਾਈਮ ਡਿਸਟਰਬ ਨਾ ਕਰੋ। ਹਿਊਮੈਨਿਟੀ ਕੁਆਲਿਟੀਜ਼ ਯੰਗੋਲੋਜਿਸਟ ਅੱਛਾ ਯੰਗੋਲੋਜਿਸਟ ਯਾਨੀ ਕਿ ਯੰਗੋਲੋਜਿਸਟ ਪਹਿਲਾ ਸਟੈਪ ਉਹਦਾ ਕੀ ਹੈ ਲਗਜ਼ਰੀ ਪਲੇਨ ਤੇ ਸਫ਼ਰ ਕਰੋ ਪਹਿਲੀ ਕਲਾਸ ਕਿਹੜੀ ਆਂਦੀ ਕੱਚੀ ਨਰਸਰੀ ਉਹ ਯਾਰ ਪਲੇ ਗਰੁੱਪ ਜਹਾਜ਼ ਦੀ ਗੱਲ ਕਰਨੇ ਆ ਯਾਰ ਜਹਾਜ਼ 'ਚ ਪਹਿਲੀ ਕਲਾਸ ਹਾਂਜੀ ਬਿਜ਼ਨਸ ਕਲਾਸ ਜਹਾਜ਼ 'ਚ ਪਹਿਲੀ ਕਲਾਸ 'ਚ ਵੜੋ ਨਾ ਕਈਆਂ ਜਹਾਜ਼ਾਂ 'ਚ ਅੱਗੋਂ ਆਊਟ ਕਲਾਸ ਮਿਲ ਜਾਂਦਾ। ਓਏ ਓਏ ਜੀ ਬਿਸਮਿਲ੍ਲਾ। ਪਹਿਲੀ ਕਲਾਸ ਕਿਹੜੀ ਹੁੰਦੀ ਫਸਟ ਕਲਾਸ ਬਿਜ਼ਨਸ ਕਲਾਸ ਅੱਛਾ ਦੂਸਰੀ ਕਲਾਸ ਕਿਹੜੀ ਫਸਟ ਕਲਾਸ ਫਸਟ ਕਲਾਸ ਨਹੀਂ VIP ਕਲਾਸ VIP ਕਲਾਸ। ਤੇ ਤੀਸਰਾ ਸਟੈਪ ਕਿਹੜਾ ਕਿਹੜਾ? ਇਕਨੋਮੀ ਕਲਾਸ ਹਾਂ ਚੌਥਾ ਸਟੈਪ ਕਿਹੜਾ ਖਲੋ ਕੇ ਜਾਣ ਵਾਲਾ ਡੰਡਾ ਫੜ ਕੇ। ਇਹ ਰਹਿ ਗਈ ਜਹਾਜ਼ ਅੱਛਾ ਜਹਾਜ਼ ਸੋਰੀ ਜਹਾਜ਼। ਨਹੀਂ ਆਪਾਂ ਡਾਕਟਰ ਸਾਹਿਬ ਤੁਸੀਂ ਸਟੈਪ 3 ਦੱਸੇ ਆ ਚੌਥੀ ਕਲਾਸ ਹੁਣ ਕਿੱਥੋਂ ਪਾ ਲਈ ਮੈਂ ਉਹੀ ਕਹਿਣ ਦੇਣਾ ਸ਼ਾਇਦ ਵੱਧ ਅੱਛਾ ਫਿਰ ਤੇ ਨੋਨੇ ਅੱਛਾ ਇਹਦਾ ਮਕਸਦ ਜ਼ਿੰਦਗੀ ਨਾਲ ਇਹਨੂੰ ਕਿੱਦਾਂ ਜੋੜਨਾ? ਜ਼ਿੰਦਗੀ ਦਾ ਮਕਸਦ ਹੈ ਵੀ ਕਿ ਜਿਹੜੀ VIP ਕਲਾਸ ਬਿਜ਼ਨਸ ਕਲਾਸ ਜਦੋਂ ਇਨਸਾਨ ਯੰਗ ਹੈ ਹਾਂ ਯੰਗ ਹੈ ਉਹ ਸਾਰੀਆਂ ਫੈਸਿਲਿਟੀਆਂ ਲੈ ਕੇ ਫਜ਼ੂਲ ਖਰਚੀ ਕਰਕੇ ਇੱਕ ਬਿਜ਼ਨਸ ਕਲਾਸ ਦੇ ਵਿੱਚ ਬੰਦਾ ਹੈ। ਹੁਣ ਜਿਹੜੇ ਬਿਜ਼ਨਸ ਕਲਾਸ ਦੇ ਲੋਕ ਨੇ ਜੀ ਬਿਜ਼ਨਸ ਕਲਾਸ ਦੇ ਲੋਕ ਜਿਹੜੇ ਨੇ ਉਹਨੂੰ ਵੇਖੋ ਰੁਤਬਾ ਮਿਲ ਗਿਆ ਸਟੇਟਸ ਮਿਲਿਆ ਹਾਂ। ਦੈਟਸ ਲਾਈਕ ਜਵਾਨੀ ਲਾਈਕ ਯੰਗੈਲਿਟੀਜ਼ Yes, youngality. ਠੀਕ ਹੈ ਨਾ? ਟੈਕਨੋਲੋਜੀ ਉਹਨੂੰ ਉਹਦਾ ਮਿਲ ਗਿਆ ਯੰਗੋਲੋਜਿਸਟ। ਹਾਂਜੀ ਦੈਟਸ ਇਜ਼ ਵਾਟ ਇਨਫ ਉਹਨੇ ਆਪਣੀਆਂ ਹਰਕਤਾਂ ਦੀ ਵਜ੍ਹਾ ਤੋਂ ਇਕਨੋਮੀ ਚ ਆ ਜਾਣਾ ਉਹ ਮਤਲਬ ਹਰਕਤਾਂ ਕੀ? 에어ਹੋਸਟਲ ਨੂੰ ਛੇੜਨਾ ਕੱਟੀਆਂ ਪੰਨ ਪਲਮ ਪਾਣੀ ਲਓ ਪਲਮ ਆਈ ਡੋਨਟ ਅੰਡਰਸਟੈਂਡ ਕਲੋਜ਼ ਦ ਬੈਲਟ ਮੈਨੂੰ ਬੈਲਟ ਨਹੀਂ ਪਤਾ ਹੁੰਦਾ ਹਾਂ ਉਹੜਾ ਉੱਤੇ ਨਹੀਂ। ਠੀਕ ਹੈ ਨਾ ਨਹੀਂ ਯਾਰ ਅੱਛਾ ਇਹਦੀ ਵਜ੍ਹਾ ਤੋਂ ਕਿਤੇ ਚੱਲੋ ਇਕਨੋਮੀ 'ਚ। ਹੀ ਨਾ ਅੱਛਾ ਭਾਈ ਹੁਣੀ ਇੱਕ ਜ਼ਿੰਦਗੀ ਦਾ ਫਲਸਫਾ ਬਿਆਨ ਕਰ ਰਹੇ ਨੇ ਕਿ ਤੁਸੀਂ ਲਾਈਫ 'ਚ ਤੁਹਾਨੂੰ ਜਵਾਨੀ ਮਿਲਦੀ ਰੰਗ ਰੂਪ ਮਿਲਦਾ ਪੈਸਾ ਮਿਲਦਾ ਤੁਸੀਂ ਆਪਣੀਆਂ ਫਿੱਕੀਆਂ ਹਰਕਤਾਂ ਦੀ ਵਜ੍ਹਾ ਤੋਂ ਗੁਰਬਤ 'ਚ ਆ ਜਾਂਦੇ। ਉਹ ਗੁਰਬਤ ਨੂੰ ਇਹ ਤਸ਼ਬੀਹ ਦੇ ਰਹੇ ਨੇ ਇਕਨੋਮੀ ਕਲਾਸ। ਇਕਨੋਮੀ ਕਲਾਸ ਇਹੀ ਤੇ ਮੈਂ ਕਹਿਣ ਡਿਆ ਤੇ ਜਿਹੜੇ ਗਰੀਬ ਘਰ ਲੇਕਿਨ ਜਿਹੜੇ ਕਈ ਇਕਨੋਮੀ 'ਚ ਵੀ ਇਹੋ ਜਿਹੀ ਹਰਕਤਾਂ ਕਰਦੇ ਚਿੰਗਚੀ ਤੇ ਵੀ ਆ ਜਾਂਦੇ ਫਿਰ ਜਹਾਜ਼ ਵੀ ਮੁਕੱਦਰਾਂ ਲੱਥ ਜਾਂਦਾ ਉਹਨਾਂ ਦੇ। ਥਰਡ ਕਲਾਸ ਹੋ ਜਾਂਦੀ ਜਿਹੜੀ ਚਿੰਚੀ ਹੈ ਹਾਂਜੀ। ਚਿੰਚੀ ਦਾ ਵੀ ਲੈਵਲ ਹੈ ਅੱਛਾ ਉਹਦੇ ਵਿੱਚ ਵੀ ਇੱਕ ਬਿਜ਼ਨਸ ਕਲਾਸ ਹੈ ਚਿੰਗਚੀ 'ਚ ਹਾਂਜੀ ਸੱਤਵੀਂ ਸਵਾਰੀ ਬਿਜ਼ਨਸ ਕਲਾਸ ਜਿਹੜੀ ਡਰਾਈਵਰ ਦੇ ਪਿੱਛੇ ਬੈਠੀ ਹੁੰਦੀ। ਮੈਂ ਉਹੀ ਗੱਲ ਕਰਨ ਡਿਆ ਤੁਸੀਂ 30 ਤੋਂ 35 ਸਾਲ ਦੀ ਏਜ ਦੇ ਵਿੱਚ ਬਿਜ਼ਨਸ ਕਲਾਸ ਫਿਰ ਉਸ ਤੋਂ ਬਾਅਦ 35 ਤੋਂ 40 42 ਸਾਲ ਦੀ ਏਜ ਦੇ ਵਿੱਚ VIP ਕਲਾਸ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਕਹਿਣਾ ਕਿ ਜਾਣਾ ਹੀ ਹੈ ਯਾਰ ਫਿਰ ਤੁਸੀਂ ਪਿਛਲੀ ਕਲਾਸ 'ਚ ਥਰਡ ਕਲਾਸ ਚ ਜਿਹੜਾ ਹਾਂ ਤੇ ਇਸ ਤੋਂ ਆਪਣੀ ਜ਼ਿੰਦਗੀ ਲਗਜ਼ਰੀ ਬਣਾਓ ਸਵੇਰੇ ਉੱਠ ਕੇ ਟਾਈਮ ਨਾਲ ਉੱਠ ਕੇ ਵਰਜ਼ਿਸ਼ ਕਰੋ ਲੋ ਜੀ ਡਾਕਟਰ ਖੁਰਾੜਾ ਠੀਕ ਹੈ ਸਾਹਿਬ ਨਹੀਂ ਠਹਿਰ ਸਵੇਰੇ ਜਾਣਾ। ਉੱਠ ਕੇ ਟਾਈਮ ਨਾਲ ਵਰਜ਼ਿਸ਼ ਕਰੋ ਤੇ ਜ਼ਿੰਦਗੀ ਦੀ ਇੱਕ ਇੰਪੋਰਟੈਂਟ ਗੱਲ ਹੈ ਕੀ ਗ੍ਰਿਫਤ ਮਜ਼ਬੂਤ ਓਏ ਓਏ ਵਾਹ 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 ਗ੍ਰਿਫਤ ਜਿਹਨੇ ਮਜ਼ਬੂਤ ਰੱਖੀ ਹੈ ਨਾ ਤੇ ਖੁਸ਼ ਰਹੋ ਹਾਏ ਹਾਏ ਹਾਂ ਭਾਵੇਂ ਅੱਛਾ ਖੁਸ਼ ਰਹੋ ਖੁਸ਼ ਰਹਿਣਾ ਤੁਸੀਂ ਹੈਪੀ। ਹੈਪੀ ਤੁਸੀਂ ਬੁੱਢੀ ਨਾਲ ਭਾਵੇਂ ਲੜਾਈ ਹੋਈ ਹੋਵੇ ਬੁੱਢੀ ਛੱਡ ਕੇ ਭਾਵੇਂ ਗਈ ਹੋਵੇ ਭਾਵੇਂ ਲੋਕਾਂ ਨੂੰ ਮੈਸੇਜ ਕਰਦੇ ਹੋਈਏ ਅਸੀਂ ਕਿ ਵੀ ਬੁੱਢੀ ਨਾਲ ਬਹੁਤ ਪ੍ਰੋਬਲਮ ਬਣੀ ਆ ਫਿਰ ਵੀ ਖੁਸ਼ ਰਹਿਣਾ। ਬਿਲਕੁਲ ਹਾਂ ਐਸ ਬਿਲਕੁਲ ਸਹੀ ਗੱਲ। ਜੀ ਮੈਂ ਹੁਣ ਤੁਹਾਨੂੰ ਮੈਨੂੰ ਇੱਕ ਵਾਕਿਆ ਯਾਦ ਆ ਗਿਆ ਦੋ ਮੀਆਂ ਬੀਵੀ ਹਾਂ ਤੇ ਨਵੀਂ ਉਹਨਾਂ ਦੀ ਸਲਾਮ ਦੁਆ ਹੋਈ ਠੀਕ ਹੈ ਅਲੀ ਆਪਸ ਵਿੱਚ ਮੀਆਂ ਵੀ ਸੀ ਆਹੋ ਤੇ ਸਲਾਮ ਦੁਆਈ ਨਵੀਂ ਨਵੀਂ ਸ਼ਾਦੀ ਹੋਈ ਨਵੀਂ ਸ਼ਾਦੀ ਮੈਂ ਵੀ ਡਰ ਗਿਆ ਸ਼ਾਦੀ ਹੋਈ ਨਾ ਜਦੋਂ ਉਸਤਾਦ ਜੀ ਤੁਸੀਂ ਯਕੀਨ ਕਰੋ ਇਹ ਹੁਣ ਗੱਲ ਬੜਾ ਵੱਡਾ ਸਬਕ ਆ ਓਏ ਇਹ ਸਮਝਦਾਰ ਲਈ ਇਸ਼ਾਰਾ ਹੀ ਕਾਫੀ ਆ ਬਾਕੀ ਗਈਆਂ ਦੇ ਉਤੋਂ ਲੰਘ ਜੇ ਮੈਂ ਨਹੀਂ ਕਹਿ ਸਕਦਾ ਕਾਬਲੇ ਗੌਰ ਜੀ ਉਸਤਾਦ ਜੀ ਬੀਵੀ ਇੱਕ ਦਿਨ ਕੁਛ ਅਰਸਾ ਲੰਘ ਗਿਆ ਨਾ ਸ਼ਾਦੀ ਨੂੰ ਤੇ ਬੀਵੀ ਇੱਕ ਦਿਨ ਆਪਣੇ ਖਾਵੰਦ ਨੂੰ ਬੜੇ ਰੋਮਾਂਟਿਕ ਅੰਦਾਜ਼ 'ਚ ਬੋਲੀ ਕਿ ਜਾਨ तुम्हारी जिंदगी में कोई और लड़की नहीं है हाँ वो कहता है नहीं कोई भी नहीं कहती पुरानी शादी से पहले किसी के साथ तुम्हारे यानी कि फेयर हो कहता नहीं बिल्कुल नहीं ये क्या बात हुई फिर कॉलेज दौर में कहता नहीं कॉलेज दौर में भी नहीं मैं बिल्कुल फजूल खर्च नहीं सिर्फ तुम्हारे साथ ही मोहब्बत की है तुम्हें से शादी की है कहती फिर कोई एक्टर पसंद हो गई वो कहता नहीं एक्टर भी कोई नहीं पसंद नहीं टीवी भी एक्टर भी नहीं फिल्म एक्टर भी नहीं कहता नहीं हाँ मुझे याद आया एक वो डेंटोनिक की कमर्शियल आती थी उसमें एक लड़की होती थी नीलमा वो मुझे बहुत अच्छी लगती थी उन्हें ना क्या कहती तुम मर्द होते ही ऐसे हो
मर्द होते ही ऐसे हो। ਅੱਛਾ ਬੰਦੇ ਨੇ ਕਿਹਾ वाह, ਤੇ ਉਹ ਪੈ ਗਈ ਅੱਗੋਂ। वो पैगी कहती तुम मर्द होते ही ऐसे हो, सारी जिंदगी तुम्हारी जिंदगी में कोई और थी, मुझसे शादी क्यों की है? ਲੈ ਦੱਸ सारा दिन मोबाइल में लगे रहते हो, सारी रात मोबाइल पे सर्च करते रहते हो उसी को, जब भी देखो डंटोनों के साथ ही बच्चों को भी कहते हो कि दांत साफ करो, ये करो, वो करो। वो सारी ਇੱਕ ਬੰਦੇ ਦਾ ਵਿਆਹ ਹੋ ਜਾਂਦਾ ਬਸ ਨਹੀਂ। ਉਹ ਹੁਣ ਘੁੰਡ ਚੁੱਕਦਾ ਬੁੱਢੀ ਆਪਣੀ ਦਾ, ਕਹਿੰਦਾ जानू तुम्हें कभी किसी से प्यार हुआ मेरे से पहले? नहीं। कभी तुम्हें कोई पसंद आया? कहती नहीं। कभी तुम्हें कोई किसी ने कोई ऑफर की हो, कोई शादी की, कोई अच्छा लगा हो? कहती नहीं। कोई बचपन में, कॉलेज में, स्कूल में, मोहल्ले में कोई ऐसा सामने लड़का जो तुम्हें अच्छा लगा हो? कहती कोई नहीं। ਉੱਠ ਕੇ ਬਾਹਰ ਜਾਂਦਾ, ਬਾਹਰ ਜਾ ਕੇ ਤਲਾਕ ਦੇ ਪੇਪਰ ਬਣਵਾ ਕੇ ਨਾ ਉਹਨੂੰ ਅੰਦਰ ਕਹਿੰਦਾ ਇਹਨੂੰ ਤਲਾਕ ਆ। ਉਹ ਸਾਰੇ ਕਹਿੰਦੇ ਕਿਉਂ? ਕਹਿੰਦਾ ਜਿਹੜੀ ਕਿਸੇ ਦੀ ਨਹੀਂ ਬਣੀ ਤੇ ਮੇਰਾ ਕੀ ਬਣਦਾ? ਬਾਕੀ ਤੁਸੀਂ ਜਿਹੜੀ ਗੱਲ ਕਰਦੇ ਪਏ ਸੀ, ਅੱਛਾ ਫੇਰ ਡਾਕਟਰ ਨੂੰ ਫੈਸਲ ਆਪ ਪਤਾ ਨਹੀਂ ਕਿੱਥੇ ਲੈ ਗਿਆ ਫੈਸਲ ਮੈਨੂੰ। ਹੋਏ ਹੋਏ किथे लगे रहते ही बैठे। ਨਹੀਂ ਨਹੀਂ ਯਾਰ ਨਹੀਂ ਜਿੱਥੇ ਤੂੰ ਮਰਜ਼ੀ ਮੈਨੂੰ ਲੈ ਆ, ਤੂੰ ਮੈਨੂੰ ਨਾ ਕਿਤੇ ਉਹ ਮੈਂਟਲੀ ਤੌਰ ਤੇ ਕਿਤੇ ਤੂੰ ਮੈਨੂੰ ਜੰਗਲਾਂ ਜੁਗਲਾਂ ਉਹ ਨਹੀਂ ਜੰਗਲਾਂ ਨਹੀਂ ਆ ਬੱਚੇ ਨਹੀਂ ਜੀ ਮੇਰੇ ਜ਼ਿੰਦਗੀ ਦੇ ਵਿੱਚ ਯਾਰ ਤੁਸੀਂ ਕਸਮ ਵਾਲੀ ਗੱਲ ਹੈ, ਦੋਸਤੀ ਕਿਹਦੇ ਨਾਲ ਕਰਨੀ ਚਾਹੀਦੀ ਭਲਾ? ਕਿਹਦੇ ਨਾਲ ਦੱਸੋ ਨਾ ਕਿਸੇ ਨੂੰ, ਕਰੋ ਜਿਹਦੇ ਨਾਲ ਮਰਜ਼ੀ। ਫੈਸਲ ਫਿਰ ਅੱਜ ਨਾ ਅਸਲ ਫੈਸਲ ਜਿਹੜਾ ਬਾਹਰ ਤੋਂ ਕੱਢ ਹੀ ਲਿਆਣਾ, ਹਾਏ। ਉਹ ਸ਼ੁਗਲ ਮੇਲਾ ਆਰਟਿਸਟ, ਉਹ ਹੰਸੀ ਦਾ ਗੋਲ ਗੱਪਾ ਸਾਰੇ ਤੂੰ ਮਾਰ ਦਿੱਤੇ, ਤੂੰ ਜੈਨੂਇਨ ਫੈਸਲ ਬਾਹਰ ਕੱਢ ਲਿਆ ਤੇ ਅੱਜ ਫਿਰ ਸਾਡੀ ਗੱਲ ਦਾ ਜਵਾਬ ਦੇ ਦੇ। ਹਾਏ ਹਾਏ। ਫੈਸਲ ਸਾਹਿਬ ਮੈਨੂੰ ਇਹ ਦੱਸਣਾ, ਤੁਸੀਂ ਨੌਲੇਜ ਤੇਰੇ ਕੋਲ ਹੈਗਾ ਨਾ ਦੁਨੀਆ ਜਾਨ? ਸ਼ੁਕਰ। ਹਾਂ, ਇਹ ਜ਼ਾਹਰ ਬਾਤਨ ਅਬਦ ਹਾਏ ਅਸਮਾਨ ਜ਼ਮੀਨ ਇਹ ਕੀ ਆ? ਮੌਤ ਕੀ ਆ? ਹਾਏ ਹਾਏ ਮੌਤ ਤੋਂ ਬਾਅਦ ਜ਼ਿੰਦਗੀ ਕੀ ਹੈ? ਠੀਕ ਹੈ, ਇਹ ਫੀਲਿੰਗਸ ਜਿਹੜੀ ਹੈ ਇਹ ਕੀ ਆ? ਇਹ ਕਾਇਨਾਤ ਕੀ ਆ? ਇਹ ਚਾਂਦ ਕੀ ਆ? ਸਿਤਾਰੇ ਕੀ ਆ? ਸੂਰਜ ਕੀ ਆ? ਹਾਏ ਹਾਏ ਇਹ ਸਾਹ ਜਿਹੜਾ ਚੱਲਦਾ ਹੈ ਇਹ ਕੀ ਆ? ਹਾਏ ਹਾਏ ਵਾਹ ਵਾਹ। ਇਹਦਾ ਇਹ ਮੈਨੂੰ ਅੱਜ 10 ਫੈਸਲ ਯਾਰ ਅੱਜ ਇਹਨਾਂ ਰਾਜ਼ਾਂ ਤੋਂ ਪਰਦਾ ਚੁੱਕੇ ਕੀ ਹੈ ਸਾਰਾ ਕੁਝ। ਮੈਨੂੰ ਨਹੀਂ ਪਤਾ, ਖੁਦਾ ਦੀ ਕਸਮ ਹੈ, ਕਸਮ ਵਾਲੀ ਗੱਲ ਹੈ ਜੋ ਸਾਡੀ ਮੈਨੂੰ ਨਹੀਂ ਪਤਾ। ਤੇ ਉਦੋਂ ਦਾ ਪਿਛਲੇ ਪੌਣੇ ਘੰਟੇ ਤੋਂ ਸਾਨੂੰ ਤੇ ਖਪਾਉਣ ਡਿਆ ਵੀ ਮੈਂ ਓਏ ਨਾ। ਇਨਸਾਨ ਕਹਿੰਦੇ ਨੇ ਕਿ ਇਨਸਾਨ ਤੈਨੂੰ ਇਹ ਨਹੀਂ ਪਤਾ ਲੱਗਦਾ? ਤੇ ਤੁਸੀਂ ਵੀ ਔਖੇ ਹੋ ਕੇ ਪੁੱਛੋ ਅਬਦ ਕੀ ਤਾਂ ਬੰਜਬ ਕੀ ਤਾਂ ਗਲਤੀ ਤਾਂ ਤੁਹਾਡੀ ਐ ਜ਼ਿੰਦਗੀ ਕੀ ਆ, ਫੀਲਿੰਗ ਕੀ ਆ? ਈਜ਼ੀ ਉਹਨਾਂ ਨੇ ਪੁੱਛਿਆ ਥੀਏਟਰ ਕੀ ਆ? ਨਹੀਂ ਤੂੰ ਕਿਤਾਬ ਫੜ ਕੇ ਪ੍ਰੋਫੈਸਰ ਬਣਿਆ ਪੌਣੇ ਘੰਟੇ ਤੋਂ, ਤੂੰ ਦੱਸ ਹਾਂ ਬਈ ਤੈਨੂੰ ਇਹਨਾਂ ਨਹੀਂ ਪਤਾ ਵੀ ਜ਼ਾਹਰ ਕੀ ਆ ਬਾਤਨ ਕੀ ਆ? ਆ ਤੁਸੀਂ ਜਿੰਨੇ ਪਿਛੇ ਦੇ ਲਫ਼ਜ਼ ਗਏ ਨਾ ਮੈਂ ਪਹਿਲੀ ਵਾਰੀ ਸੁਣੇ ਜੇ। ਅਬਦ ਅਬਦ ਅਸ਼ਦ ਪਤਾ ਨਹੀਂ ਕੀ ਕਹੀ ਜਾਂਦੇ। ਆਪਣਾ ਡਾਕਟਰ ਨੁੱਦੜ ਸਾਹਿਬ ਓਏ ਤਮੀਜ਼ ਕਰਿਆ ਕਰ, ਓਏ ਤਾਂ ਚੁਗਣਾ ਮਾਰਦਾ ਪਿਆ ਹੈਗਾ ਮੈਂ। ਅੱਛਾ ਚਲੋ ਤੁਹਾਨੂੰ ਇਧਰ ਮੇਰੀ ਗੱਲ ਸੁਣੋ ਆਪਣਾ। ਕੀ ਮੈਂ ਕਹਿੰਦਾ ਮੇਰੀ ਗੱਲ ਡਾਕਟਰ ਸੁਣੋ। ਬਾਸਤ ਅਲੀ ਗੰਗੂਆ ਸਾਹਿਬ। ਅੱਛਾ ਚਲੋ ਇਹ ਦੱਸੋ ਸ਼ਾਦੀ ਕਰਨ ਵਾਸਤੇ ਕੀ ਕੀ ਚੀਜ਼ਾਂ ਕਿਸ ਉਮਰ 'ਚ ਕਰਨੀ ਚਾਹੀਦੀ, ਕੀ ਕੀ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ, ਔਰ ਕਿਆ ਕੀ ਤੁਹਾਡਾ ਜ਼ੇਨ ਹੋਣਾ ਚਾਹੀਦਾ ਸ਼ਾਦੀ ਤੋਂ ਬਾਅਦ, ਔਰ ਸ਼ਾਦੀ ਤੋਂ ਫੌਰਨ ਬਾਅਦ ਬੀਵੀ ਨੂੰ ਕਿੱਦਾਂ ਰੱਖਣਾ ਚਾਹੀਦਾ? ਅੱਲਾ ਇਹ ਤਾਂ ਜੀ ਤੁਸੀਂ ਦੱਸੋਗੇ। ਇਹ ਸਹੀ ਤੁਸੀਂ ਹਾਂ ਆਂਦੇ 5-6 ਤਰੀਕੇ ਇੱਕ ਮਿੰਟ ਅੱਜ ਯਾਰ ਪੁੱਛ ਹੀ ਲੈਣ ਦਿਓ ਚਲੋ ਫੈਸਲ ਸਾਹਿਬ ਸ਼ਾਦੀ ਕੀ ਆ ਅਸਲ ਦੇ ਵਿੱਚ? ਯਾਰ ਪਲੀਜ਼ ਇਹਨੂੰ ਕੋਈ ਚੇਦਾ ਨਾ ਕਰੇਗਾ। ਹਾਂ ਹੱਸੇ ਕੋਈ ਨਾ ਵੀ। ਅੱਛਾ ਇਹ ਗੱਲ ਜ਼ਿਹਨ ਚ ਰੱਖਣੀ ਹੈ। ਠੀਕ ਹੈ ਬੜੀ ਵੱਡੀ ਮਿਸਾਲ ਹੈ। ਜੀ। ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਹਾਂ ਓਕੇ ਓਕੇ। ਨੋ ਡਾਊਟ ਵਾਹ ਵਾਹ। ਪਹਿਲੇ ਦਿਨ ਹਾਂ ਪਹਿਲੀ ਰਾਤ ਜਿਹਨੂੰ ਅਸੀਂ ਕਹਿੰਦੇ ਵੈਡਿੰਗ ਨਾਈਟ, ਓਕੇ। ਉਸ ਰਾਤ ਨੂੰ ਜੋ ਤੁਸੀਂ ਬੇਗਮ ਦੇ ਦਿਮਾਗ 'ਚ ਗੱਲਾਂ ਪਾ ਦੇਣੀਆਂ ਨੇ ਨਾ, ਸਾਰੀ ਜ਼ਿੰਦਗੀ ਉਹਨੂੰ ਉਸ ਰਾਤ ਦੀਆਂ ਗੱਲਾਂ ਯਾਦ ਰਹਿਣੀਆਂ ਜੇ। ਅੱਲਾ ਜਾਣਦਾ ਤੁਸੀਂ ਟਰੂ ਵਾਲੇ ਦਿਨ ਉਹਨੂੰ ਜੋ ਮਰਜ਼ੀ ਕਹਿ ਲਓ, ਉਹਨੂੰ ਕੱਖ ਨਹੀਂ ਜੇ ਪਤਾ। ਟਰੂ ਵਾਲੇ ਦਿਨ ਯਾਨੀ ਕਿ ਵਲੀਮੇ ਵਾਲੇ ਦਿਨ ਬਈ ਅਗਲੀ ਰਾਤ ਦੂਜੇ ਦਿਨ ਟਰੂ। ਦੂਜੇ ਦਿਨ ਤੁਸੀਂ ਜੋ ਮਰਜ਼ੀ ਕਹਿ ਲਓ। ਨਹੀਂ ਨਹੀਂ ਇਹਦੇ ਇਹਦਾ ਲੌਜਿਕ ਮੈਂ ਤੁਹਾਨੂੰ ਦੱਸ ਨਹੀਂ ਮੈਨੂੰ ਨਹੀਂ ਮੰਨਣ 'ਚ ਗੱਲ ਹੁੰਦੀ। ਨਹੀਂ ਨਾ, ਤੁਹਾਨੂੰ ਇਹੀ ਤਾਂ ਪਤਾ ਨਹੀਂ। ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਪਹਿਲੀ ਰਾਤ ਤੁਸੀਂ ਜੋ ਬੇਗਮ ਨੂੰ ਸਮਝਾ ਦੇਣਾ ਨਾ, ਉਹਨੂੰ ਦੱਸ ਦੇਣਾ ਕਿ ਵੀ ਮੇਰੇ ਖਾਨਦਾਨ ਦੀ ਇੱਜ਼ਤ ਕਰਨੀ, ਮੇਰੀ ਇੱਜ਼ਤ ਕਰਨੀ,
ਮੇਰੇ ਭੈਣ ਭਰਾਵਾਂ ਦੀ ਇੱਜ਼ਤ ਕਰਨੀ, ਉਹਨੂੰ ਸਾਰੀ ਜ਼ਿੰਦਗੀ ਉਹ ਹੀ ਗੱਲਾਂ ਪਹਿਲੀ ਰਾਤ। ਉਹ ਯਾਰ ਉਹ ਕੀ ਅੱਲਾ ਬਵੇ ਨੌਕਰੀਆਂ ਨਹੀਂ ਲਿਆਂਦੀ ਹੈ, ਬਹੁ ਦੀ ਇੱਜ਼ਤ ਕਰੀ। ਸਪਾਕੀ ਨੂੰ ਕਦੀ ਕਿਹਾ ਇਹ ਨੌਕਰ ਇੱਜ਼ਤ ਕਰਦੇ ਨੇ। ਨਹੀਂ, ਇਹ ਗੱਲ ਉਹਨੂੰ ਕਹਿਤੀ। ਆਹੋ। ਉਸੇ ਟਾਈਮ ਉੱਠ ਕੇ ਜਾ ਕੇ ਜਿੰਨੇ ਬਾਹਰ ਮਾਂ ਭੈਣ ਸਾਰਿਆਂ ਨੂੰ ਕਦੀ ਕਿਹਾ ਕਿ ਵੀ ਉਹ ਤੁਸੀਂ ਸਾਰਿਆਂ ਨੂੰ ਇੱਜ਼ਤ ਕਰੋ? ਉਹਨੂੰ ਹੀ ਕਿਉਂ ਕਹਿਣਾ ਵੀ ਸਾਰਿਆਂ ਦੀ ਇੱਜ਼ਤ ਕਰੋ? ਆਪਣੀ ਮਾਂ ਨੂੰ ਕਿਉਂ ਨਹੀਂ ਕਹਿੰਦਾ ਕਿ ਮਾਂ ਜੀ ਇਹਨੂੰ ਵੀ ਧੀਆਂ ਵਾਂਗੂ ਦੀ ਇੱਜ਼ਤ ਕਰਨੀ ਹੈ, ਇਹ ਤੁਹਾਡੀ ਤੁਹਾਨੂੰ ਮਾਂ ਸਮਝੇਗੀ? ਭੈਣਾਂ ਨੂੰ ਕਿਉਂ ਨਹੀਂ ਕਹਿੰਦਾ ਕਿ ਵੱਡੀਆਂ ਭੈਣਾਂ ਵਾਂਗੂ ਦੀ ਇੱਜ਼ਤ ਕਰਨੀ? ਚਲੋ ਠੀਕ। ਮੈਂ ਬੁੱਢੀ ਨੂੰ ਸਾਰਾ ਕੁਝ ਕਿਉਂ ਕਹਿਣਾ? ਚਲੋ ਠੀਕ ਹੈ, ਭਾਵੇਂ ਤੁਸੀਂ ਨਾ ਇੱਜ਼ਤ ਕਰਨੀ ਤੇ ਨਾ ਕਰਾਣੀ, ਉਦੋਂ ਜਾਣੇ ਤੇ ਉਹ ਜਾਣੇ। ਮੈਂ ਅੱਛਾ, ਇਹਦਾ ਇਹ ਜ਼ਹਿਨ ਸੀ, ਇਹਦਾ ਇਹ ਜ਼ਹਿਨ ਨਹੀਂ ਸੀਗਾ ਉਸਤਾਦ ਜੀ, ਸੱਚੀ ਮੁੱਚੀ 80 ਲੋਕ ਭਲਾ ਕੀ ਕਰਦੇ ਆ। ਇਹ ਪਹਿਲੀ ਰਾਤ ਅੰਦਰ ਆਇਆ, ਇਹਦਾ ਏਜੰਟ ਕਿ ਵੀ ਪਹਿਲੀ ਰਾਤ ਅੰਦਰ ਆਇਆ, ਇਹਦਾ ਕਿਤੇ ਠੇਡਾ ਵਜਾ ਕਹਿੰਦਾ ਲੱਖ ਲਾਣਤ ਮੇਰੇ ਤੇ, ਉਹ ਉਹਨੇ ਬਾਲੇ ਉਹ 60 ਸਾਲ ਨੂੰ ਕਹਿੰਦੀ ਲੱਖ ਲਾਣਤ ਤੇ ਪਤਾ ਇਦਾਂ ਫਿਰ ਹੈ ਨਾ। ਉਹ ਕੀ ਨਹੀਂ ਗੱਲ ਉਸਤਾਦ ਜੀ ਮੈਂ ਤੁਹਾਨੂੰ ਜੈਨ ਨਹੀਂ ਮੈਂ ਤੂੰ ਆਪੇ ਕਿਹਾ ਵੀ ਜੋ ਪਹਿਲੀ ਰਾਤ ਉਹਦੇ ਦਿਮਾਗ 'ਚ ਕਰ ਸਮਝ ਜੋ ਗੱਲਾਂ ਪਹਿਲੀਆਂ ਜਿਹੜੀਆਂ ਗੱਲਾਂ ਨੇ ਨਾ ਸਟਾਰਟਿੰਗ ਦੀ, ਯਾਰ ਨਿਊ ਮੈਰਿਜ, ਉਦੋਂ ਤੁਸੀਂ ਆਪਣਾ ਮੁਤੱਬਰਪੁਣਾ ਦਿਖਾਣਾ। ਭਾਜੀ ਉਸਤਾਦ ਜੀ ਨੇ ਵੱਡੀ ਗੱਲ ਕੀਤੀ ਹੈ, ਜੈਨੂਨ ਗੱਲ। ਓਏ ਨਹੀਂ ਓਏ, ਭੈਣਾ ਭਰਾਵਾਂ ਨੂੰ ਦੱਸਣਾ ਚਾਹੀਦਾ। ਉਹ ਭਰਾਵਾ ਉਹ ਤਾਂ ਦੱਸਣਾ ਹੀ ਆ, ਉਹ ਤਾਂ ਦੱਸਣਾ ਹੀ ਆ। ਤੂੰ ਆਪਣੇ ਨੂੰ ਨਹੀਂ ਦੱਸਿਆ ਤੇ ਅਸੀਂ ਵੀ ਨਾ ਦਸੀਏ। ਹਾਂ, ਇੱਕੋ ਜਿਹਾ ਹਿਸਾਬ ਹੁਣ। ਇੱਕੋ ਜਿਹਾ ਹਿਸਾਬ ਨਹੀਂ। ਓਏ ਮੈਂ ਤੇਰੇ ਕਿਤਾਬ ਮਾਨ, ਤੁਸੀਂ ਵੀ ਤਾਂ ਦੱਸਿਆ ਕਰੋ ਸਾਰਿਆਂ ਨੂੰ। ਜਦੋਂ ਕੋਈ ਗੱਲ ਕੀਤੀ ਹਾਂ, ਐਟਮਾਂ ਕਰਦੇ ਰਹਿੰਦੇ ਹੋ ਤੁਸੀਂ। ਮੈਂ ਹੁਣ ਤੁਹਾਨੂੰ ਦੱਸ ਰਿਹਾ ਉਸਤਾਦ ਜੀ, ਸੱਚੀ ਮੁੱਚੀ ਮੈਂ ਇਹ ਗੱਲ ਚੇਤੇ ਤੋਂ ਹਟ ਕੇ ਜਿਹੜੇ ਲੋਕ ਸਾਬੇ ਹਸੀਅਤ ਨੇ ਉਹ ਸੁਣਨਗੇ। ਪਹਿਲੇ ਇੱਕ ਗੱਲ ਕਰ ਪਹਿਲੇ ਸੋਕ ਨੇ ਜਿਹੜੇ ਜੋ ਪਹਿਲੀ ਸਟਾਰਟਿੰਗ ਦੇ ਵਿੱਚ ਹਫਤੇ ਦੇ ਵਿੱਚ ਤੁਸੀਂ ਆਪਣਾ ਆਪ ਦੱਸ ਦੇਣਾ ਨਾ ਬੇਗਮ ਨੂੰ, ਜਾਂ ਹਫਤੇ ਤੇ ਆ ਗਏ, ਉਹਨੂੰ ਸਾਰੀ ਜ਼ਿੰਦਗੀ ਉਹੀ ਉਹਨੇ ਬਣਾ ਕਿ ਵੀ ਮੇਰਾ ਖਾਮਦ। ਯਾਰ ਤੁਸੀਂ ਜਾਣ ਕੇ ਭਲਾ ਕੀ ਕਰਨਾ? ਇਹ ਭੁੱਲ ਗਿਆ। ਨਹੀਂ ਇਹਨੇ 10 ਦਿਨਾਂ ਬਾਅਦ ਉਹਨੂੰ ਦੱਸਿਆ ਕਿ ਵੀ ਮੈਨੂੰ ਚਾਵਲ ਪਸੰਦ ਆ, ਲੇਕਿਨ ਉਹਨੇ ਕਿਹਾ ਇਹ ਨਹੀਂ ਹਫਤੇ 'ਚ ਦੱਸਣਾ ਸੀ। ਭਾਜੀ ਕਿਤੇ ਗਰਮੀਆਂ 'ਚ ਵਿਆਹ ਹੋਇਆ ਵਾ ਤੇ ਪੱਖਾ ਚਲਾ ਕੇ ਸੌਂਦੇ ਰਹੇ, ਹੁਣ 2 ਸਾਲ ਹੋ ਗਏ ਸਰਦੀਆਂ 'ਚ ਵੀ ਨਹੀਂ ਬੰਦ ਕਰਦੀ ਪਈ। ਨਹੀਂ ਇਹਨੇ ਤੁਸੀਂ ਪਹਿਲੇ ਕੀ ਕਰਨਾ ਭਲਾ? ਪਹਿਲੀ ਰਾਤ ਭਾਬੀ ਨੂੰ 10 ਗੱਲਾਂ ਸਮਝਾਈਆਂ, ਅੱਗੋਂ ਭਾਬੀ ਨੇ 20 ਸਮਝਾਤੀਆਂ ਨੇ, ਯਾਰ ਤੂੰ ਕਰਨਾ ਵਾ। ਅੱਛਾ, ਇਹ ਇੱਕ ਯਾਰ ਵੇਖੋ ਨਾ ਉਸਤਾਦ ਜੀ, ਮੈਂ ਤੁਹਾਨੂੰ ਕਿਹਾ ਵੀ ਕਿ ਸ਼ੁਗਲ 'ਚ ਗੱਲ ਨਾ ਪਾਣਾ। ਉਹਨੂੰ ਸਵਾਲ ਛੱਡ, ਮੇਰੀ ਗੱਲ ਦਾ ਠੀਕ ਹੈ ਨਾ, ਮੇਰੇ ਸਵਾਲ ਦਾ ਜਵਾਬ ਦੇ ਕਿ ਇਹ ਉਸ ਟਾਈਮ ਯਾਨੀ ਕਿ ਜਦੋਂ ਤੁਹਾਡਾ ਇੱਕ ਨਿਕਾਹ ਹੋਇਆ ਔਰ ਤੁਸੀਂ ਫਸਟ ਟਾਈਮ ਮਤਲਬ ਮਿਲੇ, ਠੀਕ ਆ, ਤੁਸੀਂ ਉਹਨੂੰ ਦੱਸਿਆ ਕਿ ਮੇਰੀ ਮਾਂ ਦੀ ਇੱਜ਼ਤ ਕਰ, ਮੇਰੇ ਫਲਾਂ ਦੀ ਕਰ, ਮੇਰੇ ਇੱਕ ਮਿਸਾਲ ਆ, ਹਾਂ, ਉਹਨੂੰ ਨਹੀਂ ਇਖਤਿਆਰ ਹੈਗਾ ਤੁਹਾਨੂੰ ਇਹ ਗੱਲ ਕਹਿੰਦਾ ਕਿ ਸਰਤਾਜ ਤੁਸੀਂ ਵੀ ਮੇਰੀ ਅੰਮੀ ਆਵੇ ਇੱਜ਼ਤ ਕਰ? ਉਹ ਨਹੀਂ ਕਹਿ ਸਕਦਾ। ਬਿਲਕੁਲ ਕਰਨੀ। ਅੱਛਾ, ਮੇਰੀ ਗੱਲ ਜੀ ਇਹਨਾਂ ਨੇ ਸੁਣੋ, 2 ਘੰਟੇ ਲਾ ਕੇ ਪਹਿਲੀ ਰਾਤ ਸਮਝਾਇਆ ਭਰਜਾਈ, ਉਹ ਬਾਅਦ ਚੋਂ ਕਹਿੰਦੇ ਸੋਰੀ ਮੈਂ 에어ਪੋਰਟ ਲਾਇਆ ਸੀ। ਕਹਿੰਦੀ ਹੁਣ ਦੱਸੋ ਕੀ ਕਹਿ ਯਾਰ ਸਾਜੀ ਮਿੱਠੇ ਨੇ ਵੀ ਬੁੱਢੀ ਨੂੰ ਘੰਟਾ ਲਾ ਕੇ ਸਮਝਾਇਆ, ਉਹ ਅਗਲੇ ਦਿਨ ਕਹਿੰਦੀ ਭਲਾ ਤੁਸੀਂ ਕੱਲ ਕੀ? ਸਾਜੀ ਇੱਕ ਮੇਰੀ ਗੱਲ ਲੈ ਲਓ, ਫਿਰ ਰਾਸ਼ਨ ਪਤਾ ਨਹੀਂ ਫੜੀ ਜਾਣੀ ਕਿ ਨਹੀਂ ਫੜੀ ਜਾਣੀ। ਹਾਂ, ਚਾਲੇ ਬਾਨੋ ਮਾਰਕੀਟ ਸ਼ੋਅ ਕਰੇ ਮੇਰੇ ਬਾਤ ਕਰ ਅੱਗੇ ਮੇਰੇ ਕੂਹਾ ਵੱਜਿਆ। 3 ਘੰਟੇ ਲਾ ਕੇ ਨੇ ਆਪਣੀ ਬੁੱਢੀ ਨੂੰ ਸਮਝਾਇਆ ਤੇ ਅੱਗੋਂ ਬਾਅਦ ਇਹ ਪੁੱਤ ਆ ਬੈਠੀ ਆ। ਜਿਹੜੇ ਲਾਲ ਬਾਈ ਆਈ ਉਹਨੂੰ ਸਮਝਦਾ ਰਿਹਾ। ਤੇ ਗੋਰ ਚ ਘਟਿਆ ਨਹੀਂ, ਕਹਿੰਦਾ ਮੈਂ ਇਹਨੇ ਦੇਖਿਆ ਹੈ ਆ ਤਾਂ ਕੰਮ ਖਰਾਬ। ਕਹਿੰਦਾ ਮੈਂ ਤੁਹਾਨੂੰ ਇਸ ਤੋਂ ਦੱਸ ਰਿਹਾ ਕਿ ਤੁਸੀਂ ਸਿਆਣੇ ਹੋ, ਤੁਸੀਂ ਉਹਨੂੰ ਦੱਸ ਦੇਣਾ। ਤੁਸੀਂ ਨਾ ਭਾਈ ਫੈਸਲੇ ਵੀ ਘੰਟਾ ਲਾ ਕੇ ਬੁੱਢੀ ਨੂੰ ਸਮਝਾਇਆ, ਉਹ ਸੌਣ ਕੇ ਠੀਕ ਆ ਭਾਈ ਜਿੱਦਾਂ ਕਹੋ ਕਰ ਲਓ। ਠੀਕ ਆ ਭਰਾਵਾ। ਇਹਨੇ ਵੀ ਘੰਟਾ ਲਾ ਕੇ ਬੁੱਢੀ ਨੂੰ ਸਮਝਾਇਆ, ਉਹਨੇ ਬੁਲਟ ਮਾਰਿਆ। ਕੀ ਕਿਹਾ ਇਹ? ਪਤਾ ਕੀ ਗੱਲ, ਤੁਸੀਂ ਨਾ ਮੁਤੱਬਰਪੁਣਾ ਦਿਖਾਣਾ। ਇਹਨੇ ਘੰਟਾ ਲਾ ਕੇ ਬੁੱਢੀ ਨੂੰ ਸਮਝਾਇਆ, ਕਹਿੰਦੀ ਮੀਆਂ ਸਾਹਿਬ ਗੱਲ ਸੁਣੋ ਜਰਾ। ਕਹਿੰਦੀ ਜੇ ਮੈਂ ਇਦਾਂ ਸਮਝਣ ਵਾਲੀ ਹੁੰਦੀ ਨਾ ਤੇ ਮੈਂ ਅੱਜ ਜਿਹੜਾ ਮੇਰਾ 7 ਸਾਲ ਪਹਿਲਾ ਵਿਆਹ ਹੋਇਆ ਸੀ ਨਾ, ਮੈਂ ਉੱਥੇ ਹੀ ਮਾਰ ਜਾਂਦੀ। ਹਾਂਜੀ ਆਂਦੇ ਹੁੰਦੀ ਨੇ ਨਾ 2 ਘੰਟੇ ਲਾ ਕੇ ਬੁੱਢੀ ਨੂੰ ਸਮਝਾਇਆ। ਮੇਰਾ ਵਿਆਹ ਨਹੀਂ ਹੋਇਆ। ਇੱਕ ਮਿੰਟ ਗੱਲ ਤਾਂ ਬਾਕੀਆਂ ਦੇ ਵੀ ਨਹੀਂ ਕੁਝ ਵੀ ਹੋਇਆ ਏਦਾਂ। ਬੇਟਾ ਠਹਿਰ ਜੀ। 2 ਘੰਟੇ ਲਾ ਕੇ ਬੁੱਢੀ ਨੂੰ ਸਮਝਾਇਆ ਤੇ ਕਹਿੰਦਾ ਦੱਸ ਮੈਂ ਕੀ ਕਰਾਂ। ਯਾਰ ਤੁਸੀਂ ਨਾ ਕੀ ਕਰਨਾ, ਤੁਸੀਂ ਪਹਿਲੇ ਨੰਬਰ ਤੇ ਅਗਲੇ ਦਿਨ ਆਪਣੀ ਜੁੱਤੀ ਗਵਾਣੀ ਹੈ। ਠੀਕ ਹੈ, ਉਹ ਤੇ ਸਾਲੀਆਂ ਨੇ ਚੁੱਕ ਲੈਣੀ। ਨਾ ਸਾਰਿਆਂ ਨੇ ਉਹ ਚੁੱਕ ਲੈਣਾ। ਬਾਅਦ ਦੀ ਗੱਲ ਕਰ ਰਹੇ ਹਾਂ। ਤੁਹਾਡੀ ਚੱਪਲ ਗਵਾ ਜਗੀ, ਆਪ ਹੀ ਸਾਈਡ ਤੇ ਰੱਖ ਦੇਣੀ ਤੇ ਸਵੇਰੇ ਖਾਪਾ ਦੇਣੀ। ਮੇਰੇ ਸ਼ੂਜ਼ ਕਿੱਥੇ ਨੇ? ਹੋਰ ਕਿੱਥੇ ਨੇ ਮੇਰੇ? ਹੋਰ ਕਤਰੀ ਅੱਗੋਂ ਕਵੇ ਆ ਕੁੱਤਾ ਭੌਂਕਣ ਡਿਆ ਦੋ ਮੂਠੇ ਤੇ। ਉਹਦੇ ਉਹ ਬੂਟੇ ਨੇ ਖੱਪ ਪਾਈ ਜਾਣੇ। ਯਾਰ ਕੀ ਬਕਵਾਸ। ਉਹ ਕੋ ਮੱਥੇ 'ਚ ਮਾਰੇ ਆਪ ਹੀ ਲਾਏ ਆਈ ਤੇ ਸਾਈਡ ਤੇ ਛੋਟੇ ਜੋ ਦਿਲ ਕਰੇ ਸੀਸੀਟੀਵੀ ਦੀ ਫੁਟੇਜ ਕੱਢ ਲਵੇ। ਸਰਤਾਜ ਕੀ ਬਗੈਰ ਤੇ ਆਪ ਹੀ ਤੁਸੀਂ ਆ ਰਹੇ। ਬੜੋ ਇੱਥੇ ਹਾਂ ਸਾਜੀ ਪਰ ਮਸ਼ਵਰਾ ਤੇ ਕੋਈ ਨਾ। अच्छा जी, अच्छा लाते वोटर का कहाँ है मेरे शूज कहाँ है? ਸ਼ੂਜ਼ ਕਾ ਛੋਟੇ ਭਰਾ ਨੂੰ ਤੁਸੀਂ ਰੁਪਈਆ 500 ਦੇਣਾ ਹੈ।
ਓਕੇ ਉਸਤਾਦ ਜੀ ਪਤਾ ਕੀ ਗੱਲ, ਤੁਸੀਂ ਆਪਣੇ ਬੂਟ ਜਦੋਂ ਗਵਾ ਦੇਣੇ, ਆਪਣੇ ਭਰਾ ਨੂੰ 500 ਰੁਪਏ ਦੇਣਾ, ਉਹਨੂੰ ਕਹਿਣਾ ਪੁੱਤਰ ਇਹ 500 ਰੁਪਏ 2 ਦਿਨ ਚੰਡਾ ਲਾ, ਮੈਂ ਤੇਰੇ ਥੱਪੜ ਮਾਰਨੇ ਹੋ। ਇਹਨਾਂ ਨੇ ਆਪਣੇ ਭਰਾ ਨੂੰ 500 ਦਿੱਤਾ ਬੂਟ ਲੱਭਣ ਦਾ, ਭਾਬੀ ਪਿੱਛੋਂ ਨਿਕਲ ਕਹਿੰਦੀ ਮੈਨੂੰ 200 ਦਿੱਤਾ ਉਹਦਾ ਮੈਂ ਲੱਭ ਕੇ ਦੇ ਦੇਣੇ ਸੀ ਉਹਨੂੰ। ਇਹਨੇ 2 ਘੰਟੇ ਲਾ ਕੇ ਆਪਣੀ ਬੇਗਮ ਨੂੰ ਸਮਝਾਇਆ, ਕਹਿੰਦੀ ਮੈਂ ਉਦੋਂ ਮੰਨਾਂਗੀ, ਪਹਿਲੇ ਲੈ ਦੋ। ਅੱਜ 2 ਘੰਟੇ ਲਾ ਕੇ ਇਹਨਾਂ ਨੇ ਸਮਝਾਇਆ, ਬਾਅਦ ਚ 4 ਘੰਟੇ ਲਾ ਕੇ ਉਹਨਾਂ ਨੇ ਇਹਨੂੰ ਸਮਝਾਇਆ। ਹਾਂ, ਇਹ ਮੇਰੇ ਜ਼ਿਹਨ 'ਚ ਸ਼ੁਰੂ ਤੋਂ ਹੀ ਗੱਲ ਆ ਗਈ ਸੀ, ਮੈਂ ਕਿਹਾ ਪੇਕੀ ਆ ਰਹਿਣ ਦੇ। ਯਾਰ ਨਹੀਂ ਯਾਰ, ਤੁਸੀਂ ਮੈਂ ਤਾਂ ਕਹਿਣਾ ਹਿੰਮਤ ਆਪਣਾ ਤੇ ਸਲਾਮ। ਮੁਤੱਬਰ ਪੁਣਾ ਦੱਸਣਾ ਯਾਰ। ਇਹਨਾਂ ਨੇ 2 ਘੰਟੇ ਲਾ ਕੇ ਭਾਬੀ ਨੂੰ ਸਮਝਾਇਆ ਤੇ ਦੇਖਿਆ ਭਾਬੀ ਬੁਰਖਾ ਪਾਉਣੀ, ਕਹਿੰਦੀ ਮੈਂ ਸਮਝ ਗਈ ਹਾਂ। ਖਾਓ ਜਲਾ 2 ਘੰਟੇ ਲਾ ਕੇ ਬੁੱਢੀ ਨੂੰ ਸਮਝਾਇਆ, 2 ਘੰਟੇ ਬਾਅਦ ਕਹਿੰਦੀ ਹੋ ਗਿਆ ਤੇਰਾ, ਚੱਲ ਅਬ ਨਿਕਲ। ਇਹਨੇ 2 ਘੰਟੇ ਲਾ ਕੇ ਬੁੱਢੀ ਨੂੰ ਸਮਝਾਇਆ, ਉਹ ਗੁੱਸੇ ਨਾਲ ਉੱਠ ਕੇ ਤੇ ਇੱਕ ਦੱਸਿਆ ਆਪਾਂ ਜਿੱਥੇ ਵਿਆਹੀ ਜਾਓ ਅੱਗੋਂ ਇਹੀ ਮਿੱਠੇ ਨੇ ਉਸਤਾਦ ਜੀ 2 ਘੰਟੇ ਲਾ ਕੇ ਬੁੱਢੀ ਨੂੰ ਸਮਝਾਇਆ ਤੇ ਇਹਦਾ ਬੁੜਾ ਸਿਗਰਟ ਲਾ ਕੇ ਉਹ ਇੰਨੇ ਨਹੀਂ ਸਮਝਣਾ। ਉਹਨੇ ਫੇਰ ਸ਼ਿਕਾਇਤ ਲਾਤੀ, ਕਹਿੰਦਾ ਮੈਂ ਤੁਹਾਨੂੰ ਸਮਝਾਇਆ ਵੀ ਸੀ। ਅੱਛਾ ਜੀ। ਤਾਜੀ ਨੇ ਵੀ ਬੁੱਢੀ ਨੂੰ ਸਮਝਾਇਆ, ਉਹ ਕਹਿੰਦੀ ਮੈਂ ਸਮਝ ਗਈ, ਹੁਣ ਮੈਂ ਆਪੇ ਡਬਿੰਗ ਕਰ ਲੈਣੀ। ਪਤਾ ਕੀ ਗੱਲ ਯਾਰ, ਗੱਲ ਕਰਨ ਦਾ ਮਕਸਦ ਹੈ ਕਿ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਅੱਛਾ 500 ਭਰਾ ਨੂੰ ਦੇ ਦਿੱਤਾ। ਕਿ ਤੁਸੀਂ ਜੋ ਆਪਣਾ ਦਿਖਾਣਾ ਨਾ ਸਟਾਰਟਿੰਗ ਵਾਲੇ ਦਿਨਾਂ 'ਚ, ਉਹ ਐਂਡ ਤੱਕ ਸਾਰੀ ਜ਼ਿੰਦਗੀ ਤੁਹਾਡੀ ਸਕੂਨ ਦੀ ਹੈ ਯਾਰ। ਹਾਂ ਅੱਛਾ ਤੁਸੀਂ ਜੁੱਤੀ ਕੋ ਆਤੀ ਠੀਕ ਓਕੇ ਤੇ ਰੋ ਪਾਣਾ ਮੇਰੀ ਚੱਪਲ ਕਹਾਂ ਹੈ, ਓਕੇ। ਕਿੱਥੇ ਮੇਰੀ ਚੱਪਲ ਹੈ, ਉਹ ਸਹਿਮ ਜਾਇਆ ਕਿ ਵੀ ਇਹਨਾਂ ਨੇ ਕਿਹਾ ਫੋਕਸ ਉਧਰ ਹੋਣਾ ਚਾਹੀਦਾ ਤੁਹਾਡਾ ਕਿ ਵੀ ਇਹਨਾਂ ਨੇ ਬੇਗਮ ਨੂੰ ਭਾਬੀ ਨੂੰ ਕਿਹਾ ਮਾਫੀ ਦੇਵੇ, ਉਹ ਵੀ ਇਨਸਾਨ ਆ, ਕਿਸੇ ਦੀ ਧੀ ਆ। ਉਹ ਅਗਲੀ ਜ਼ਿੰਦਗੀ ਸਕੂਨ ਨਾਲ ਨਹੀਂ ਕੱਢਣੀ, ਨਹੀਂ ਕੱਢਣੀ ਅਸੀਂ। ਅਗਲੀ ਜ਼ਿੰਦਗੀ ਸਕੂਨ ਨਾਲ ਓਏ ਜਿਹਨੇ ਸਕੂਨ ਨਾਲ ਕੱਢਣੀ ਹੈ ਨਾ, ਉਹਨੂੰ ਇਹ ਸਾਰੇ ਹੱਥ ਕੰਡਿਆਂ ਤੋਂ ਬਗੈਰ ਵੀ ਉਹਨੇ ਕੱਢਣਾ। ਪਰਵਰਿਸ਼ ਦੀ ਗੇਮ ਹੁੰਦੀ, ਤੂੰ ਏਦਾਂ ਚੌਲ ਜਿਹਾ ਉਹ ਬਾਤ- ਤੂੰ ਦਿਖਾ ਮੈਂ ਨਹੀਂ। ਇਹਨਾਂ ਨੇ ਏਦਾਂ ਕਿਹਾ ਭਾਬੀ ਨੂੰ, ਹੁੰਦਾ। ਕਹਿ ਮੇਰੀ ਚੱਪਲ ਰੋਕ ਕਹਿੰਦੀ ਆ ਭਾਈ ਚੋਕਲਾ। ਤਾਂ ਜੀ ਇਹ 2 ਘੰਟੇ ਸਮਝਾ ਕੇ ਬਾਅਦ ਚ ਉਹਨੂੰ ਕਰਨ ਦੇ ਨਹੀਂ ਉਹ ਵਿਚਾਰੀ ਤੇ ਜਦੋਂ ਘਰ ਦੇ ਕੋਈ ਲੋਕੇ ਆਪਕੇ ਮੀਆਂ ਕਾਪ ਕੇ ਕਹਿੰਦਾ ਕਿੱਥੇ ਆਣੀ ਤੇਰਾ ਹੋ ਜਾਈਂ ਇਹ ਘਰ ਦਾ ਬੂਆ ਤਾਂ ਨਹੀਂ ਖੜਕਾਉਂਦੇ ਜਾ ਕੇ ਇਹਨੇ ਉਹਨਾਂ ਦੇ ਫੈਸਲਾ ਆ ਗਿਆ। ਭਾਬੀ ਨਾਲ ਘੁੰਨ ਚੁੱਕਿਆ ਤੇ ਕੋ ਕਹਿੰਦੇ ਹੂਸ਼ੂ ਮੈਂ ਤੇਰੇ ਕੋਣੀ ਮਾਰਨੀ ਅੰਜੀ ਜਾਦੀ ਤੇਰੇ ਹੋ ਔਰ ਇਹਨੇ ਕੋਈ ਗੱਲ ਕਹੀ ਤੇ ਉਹਨੂੰ ਗੋਗਾ ਪਾਏ। ਜੀ ਪਤਾ ਕੀ ਗੱਲ, ਆਪਣੇ ਤੁਸੀਂ ਯਾਰ ਇੱਕ ਮਿੰਟ ਯਾਰ, ਚਲੋ ਨਿਊ ਜਨਰੇਸ਼ਨ ਤੇ ਮੈਂ ਕਹਿੰਦਾ ਇੱਕ ਬੰਦੇ ਦੇ ਦਿਮਾਗ 'ਚ ਵੀ ਗੱਲ ਆ ਜੀ, ਮੇਰਾ ਮਿਸ਼ਨ ਪੂਰਾ ਹੋ ਜਾਣਾ। ਹਾਂ ਸਹੀ ਗੱਲ। ਉਸ ਤੋਂ ਬਾਅਦ ਅੱਛਾ ਮੈਂ ਤਾਂ ਦੱਸੋ ਉਸ ਤੋਂ ਬਾਅਦ ਆਪਣੇ ਕੱਪੜੇ ਜਿਹੜੇ ਨੇ ਨਾ ਨਵੇਂ, ਜਿਹੜੇ ਤੁਸੀਂ ਸਵੇਰੇ ਸੂਟ ਪਾਣਾ, ਨਹੀਂ ਉਹ 500 ਜਿਹੜਾ ਭਰਾ ਨੂੰ ਦਿੱਤਾ ਸੀ ਉਹਦਾ ਉਹਨੂੰ ਚਪੇੜਾ ਮਾਰਨੀਆਂ। ਅੱਛਾ ਉਹਨੂੰ ਜੁੱਤੀ ਮੇਰੀ 500 ਕਿੱਥੇ ਦੇ ਹੈ? ਉਹਨੂੰ 500 ਉਹਨੂੰ ਪਤਾ ਲੱਗੇ ਕਿ ਯਾਰ ਮੇਰਾ ਖਾਮ ਦਾ ਹੱਥ ਅੱਛਾ ਬੁੱਢੀ ਨੂੰ ਚਪੇੜਾ ਮਾਰਨੀਆਂ। ਬੁੱਢੀ ਨਹੀਂ ਮਾਰਨੀ ਹੈ, ਭਰਾ ਨੂੰ 500 ਦੇਣਾ ਹੈ, ਉਹਨੂੰ ਸਮਝਾਣਾ ਕਿ ਵੀ ਮੈਂ ਤੇਰੇ 2 ਥੱਪੜ ਵੀ ਅੱਛਾ ਮਾਰਨੇ ਬੁੱਢੀ ਦੇ ਅੱਛਾ ਸਾਹਮਣੇ ਉਹਦੇ ਸਾਹਮਣੇ। ਹੁਣ ਦੇ ਕਹਿਣ ਦਾ ਮਤਲਬ ਆ ਭਰਾ ਨੂੰ 500 ਦੇਣਾ ਸੀ, ਮੇਰੀ ਬੁੜੀ ਦੇ ਥੱਪੜ ਮਾਰ ਹਨਾ। ਉਸ ਤੋਂ ਬਾਅਦ ਉਹ ਦਿਲ ਕਹਿੰਦਾ ਬੁੱਢੀ ਹੋਰ ਕੋਈ ਸਿੱਖ ਜਾਵੇ, ਉਹ ਬਾਅਦ ਚ ਇਹਦੇ ਜਾਦ ਬਾਅਦ ਭਰਾ ਨੂੰ ਕੱਟੇ ਕਿੱਥੇ ਜੁੱਤੀ ਮੇਰੀ ਠਾ। ਅੱਜ ਇਹਨੇ ਛੋਟੇ ਭਰਾ ਨੂੰ 500 ਦਿੱਤਾ, ਝੰਡਾ ਮਾਰੀਆਂ, ਭਾਬੀ ਉਧਰੋਂ ਆ ਕੇ ਉਹਨੂੰ 1000 ਦੇ, ਕਹਿੰਦੀ ਤੂੰ ਇਹਦੇ 4 ਮਾਰ। ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਸੂਟ ਜਿਹੜਾ ਵਟਮ ਵਟ ਹਾਂ ਆਪਣੀ ਛੋਟੀ ਆਪੀ ਨੂੰ, ਦੀਦੀ ਨੂੰ ਕਹਿਣਾ ਤੁਸੀਂ ਕਿ ਪੁੱਤਰ ਇੰਨਾ 1000 ਰੁਪਇਆ ਮੈਂ ਤੈਨੂੰ ਡਾਂਟਾਂਗਾ, ਤੂੰ ਰੂਹਾਂ ਨਹੀਂ। ਇਹਦਾ ਮਤਲਬ ਆ ਘਰ ਦੇ ਵਿੱਚ ਪੈਸਿਆਂ ਤੋਂ ਬਗੈਰ ਵੱਡੇ ਦੀ ਕੋਈ ਇੱਜ਼ਤ ਨਹੀਂ ਕਰਨੀ। ਇਹ ਹਰ ਕੰਮ ਕਰਾਉਣ ਲਈ ਧੀ ਭਰਾ ਨੂੰ ਭੈਣ ਨੂੰ ਪੈਸੇ ਦੇਣੇ ਪੈ ਰਹੇ। ਕੀ ਬਾਤ ਹੈ। ਕੈਸਾ ਘਰ ਦੇ ਅੰਦਰ ਹੀ ਤੂੰ ਚਲੋ ਠੀਕ ਹੈ, ਆਪਣੇ ਲੈ ਕੇ ਏਜੰਸੀ ਦੀ ਬਣਾਈ ਹੈ। ਉਹਨੂੰ ਪੈਸੇ ਨਹੀਂ ਦੇਣੇ ਨਾ, ਭਰਾ ਨੂੰ ਪੈਸੇ ਦੇਣੇ ਨਾ, ਸਿਸਟਰ ਨੂੰ ਸਿਰਫ ਉਹਨਾਂ ਨੂੰ ਸਮਝਾ ਦਊ। ਓਕੇ ਜੀ, ਅੱਛਾ ਠੀਕ ਹੈ। ਅੱਗੋਂ ਮੇਰੇ 40 ਸਾਲ ਜਿਹੜੇ ਸੋਹਣੇ ਲੰਘ ਜਾਣਗੇ, ਮਿਹਰਬਾਨੀ। ਓਕੇ ਠੀਕ। ਰਿਕੁਐਸਟ ਕਰ ਲੈਣੀ, ਉਹਨੇ ਕਹਿਣਾ ਵੀਰਾ ਤੂੰ ਜਿੱਦਾਂ ਕਹਿੰਦੇ ਆ ਉਹੀ ਨੇ। ਹਾਂ ਫਿਰ ਉਹਨੂੰ ਤੁਸੀਂ ਆਪਣੀ ਸਿਸਟਰ ਨੂੰ ਕਹਿਣਾ, ਆਪਣੀ ਸਿਸਟਰ ਨੂੰ ਕਹਿਣਾ ਜੀ ਮੇਰਾ ਸੂਟ ਨਹੀਂ ਇਸਤਰੀ ਕੀਤਾ ਤੂੰ। ਅੱਛਾ ਕਿਆ ਨਹੀਂ ਕੀਤਾ? ਉਹ ਨਾ ਭਾਈ ਨਾ ਮੈਂ ਇਧਰ ਬਿਜ਼ੀ ਸੀ, ਮੈਂ ਸੂਟ ਪਾੜ ਪੂੜ ਕੇ ਛੱਡ ਦੇਣਾ ਤਾਂ ਕਿ ਉਹਦੇ ਸਾਹਮਣੇ ਉਹਨੂੰ ਕੰਨ ਹੋਵੇ ਮੇਰਾ। ਇਹਨੇ ਇਦਾਂ ਕੀਤਾ ਵਾ, ਇਹਨੇ ਇਦਾਂ ਕਰਕੇ ਇਹਨੂੰ ਚੰਗਾ ਕੀਤਾ, ਇਹਨੂੰ ਬਾਅਦ ਪਤਾ ਲੱਗਾ ਬੂਟੀ ਮੇਰੀ ਬਾਜ਼ਾਰ ਤੱਕ ਗਈ। ਇਹਨੇ ਸਮਝਿਆ ਉੱਤੇ ਆ, ਕਾਰ ਹੈ ਹੀ ਨਹੀਂ ਉਹ। ਤੇ ਛੋਟੀ ਆਪਣੀ ਇਹਨੇ ਜਦੋਂ ਸਾਰਾ ਐਕਟ ਖਤਮ ਕਰ ਲਿਆ ਤਾਂ ਬਾਹਰੋਂ ਅੰਦਰ ਆ ਗਿਆ। ਛੋਟੀ ਆਪਣੀ ਨੂੰ ਕਹਿੰਦੇ ਆ ਹੋ ਗਈ ਦੀ ਅਸਰ। ਹਾਂ ਠੀਕ ਹੈ ਨਾ। ਉਸ ਅੱਛਾ ਤੋਂ ਫੈਸਲਾ ਬਾਅਦ ਇਹ ਦੱਸ ਕਿ ਯਾਨੀ ਸਹੀ ਡਰਾ ਕੇ ਕਿੱਦਾਂ ਰੱਖਣਾ ਪਊ। ਇਹ ਡਰਾਵਾ ਹੈ। ਅੱਛਾ ਉਹਦੀ ਸਾਹ ਘੁੱਟੇ ਰਹਿਣ ਉਹਦਾ ਏਦਾਂ ਹੀ ਬਗੈਰ ਤਾਂ ਉਹ ਵਿਚਾਰ ਕਿਸੇ ਦੀ ਧੀ ਉਹ ਤੇਰੇ ਕੀ ਕੈਦ ਹੋਣਾ ਹੀ ਤੇਰੇ ਕੋਲੋਂ ਜੇ ਜ਼ੁਲਮ ਕਰਨਾ ਉੱਤੇ ਅੱਲਾ ਮਾਫੀ ਦੇਵੇ। ਅੱਲਾ ਦੀ ਕਸਮ। ਇਹ ਕਿਹੜੀ ਜ਼ਿੰਦਗੀ ਨੂੰ ਦੇ ਰਿਹਾ ਤੂੰ। ਉਹ ਨਹੀਂ ਯਾਰ, ਪਤਾ ਕੀ ਗੱਲ, ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ। ਕਿ ਅਸੀਂ ਸਟਾਰਟ ਤੋਂ ਨਾ ਅਸੀਂ ਕਹਿੰਦੇ ਮੇਰੇ ਤੋਨੇ ਨੇ ਤਾਨਾ ਤਾਲੀ ਕਿ ਮੇਰੇ ਤੋਨੇ ਪਾਲੇ ਨੇ ਮੇਰੇ ਤੋਨੇ ਨੇ ਗੁੱਲਾ ਮੁੱਲਾ ਮੇਰੇ ਤੋਨਾ ਵੀ ਤੱਕ ਜਾਗਦਾ, ਮੇਰੇ ਸੋਨਾ ਸੋਇਆ ਨਹੀਂ ਅਭੀ ਤੱਕ। ਉਹਨੂੰ ਭੋਈ ਇੰਨਾ ਕੁ ਚੜਾ ਲਿਆ ਹੋਇਆ ਹੈ ਕਿ
ਉਸ ਤੋਂ ਬਾਅਦ ਫਿਰ ਬਸ ਫਿਰ ਹਾਂ ਫੈਸਲਾ ਨਹੀਂ। ਮੈਂ ਤੁਹਾਨੂੰ ਕਹਾਂ- ਬਹੁਤ ਪਹਿਲੇ ਇੱਕ ਮੈਂ- ਸ਼ੋਅ 'ਚ ਮੈਂ- ਕਿਹਾ ਸੀ ਮੇਰੀ ਬਾਤ ਸੁਣੋ। ਕਿ ਫੋਨ ਤੇ ਤੁਸੀਂ ਕਹਿ ਰਹੇ ਹੋ, फोन तो सिखा रहे मेरे जानू ने अच्छा खुद क्यों तुमने क्यों कपड़े धोए हैं सर्दी में काम वाली नहीं रखी कोई छोटी को कहती तुम ना खबर आज के बाद खबरदार तुमने सर्दियों में ऐसे हाँ कपड़े धोए ठीक है ना। अच्छा गीजर नहीं है हीटर नहीं है अच्छा ये वो करके सारा कुछ करके है मेरा चांद उठ गया ਹਾਏ मेरा फूल उठ गया हुण ਵਿਆਹ ਤੋਂ ਬਾਅਦ ਜਦੋਂ ਹੁਣ ਤੁਸੀਂ ਕਿੱਦਾਂ ਉਸ ਫੂਲ ਨੂੰ ਕਹੋਗੇ ਮੇਰੀ ਜੁੱਤੀ ਸਾਫ਼ ਕਰ ਸਹੀ ਚਾਂਦ ਨੂੰ ਕਿੱਦਾਂ ਕਹੋਗੇ ਤੈਨੂੰ ਅਕਲ ਨਹੀਂ ਮਸ਼ੀਆਂ ਸਾਰੇ ਦਾਗ ਉਦਾਂ ਹੀ ਆ ਇਹ ਕਿੱਦਾਂ ਕਹੋਗੇ ਉਹ ਅਗਲੀ ਨੂੰ ਤੁਸੀਂ ਇਸ ਪਾਸੇ ਲੈ ਆਉਂਦੇ ਆ ਉਸ ਤੋਂ ਬਾਅਦ ਫੌਰਨ 15 ਦਿਨ ਬਾਅਦ ਕਹਿਣਾ ਪਹਿਲੇ ਤੁਸੀਂ ਕੋਈ ਸੀ ਹੁਣ ਤੁਸੀਂ ਬਦਲ ਗਏ ਮੇਰਾ ਇੱਕ ਹਾਂ ਉਹਨੂੰ ਇਨਸਾਨ ਹੀ ਰੱਖੋ ਹਾਂਜੀ ਉਹ ਪਹਿਲੇ ਦਿਨ ਬਣਾਓ ਕਿ ਵੀ ਇਹ ਘਰ ਅਸੀਂ ਜ਼ਿੰਦਗੀ ਗੁਜ਼ਾਰੇ ਪਹਿਲੇ ਉਹਨੂੰ ਲੈ ਜਾਂਦੇ ਚੰਦ ਤਾਰਿਆਂ ਤੇ ਹੈ ਕਿਆ ਬਾਤ। ਅੱਲਾ ਮਾਫੀ ਔਰ ਸਸਤੇ ਆਸ਼ਿਕ ਤੇ ਲਫ਼ਜ਼ ਉਹਨਾਂ ਨੇ ਜਿਹੜੇ ਵੱਡੇ ਰੱਖੇ ਹੁੰਦੇ ਆ ਚਾਹਤਾ ਆਹੋ ਉਹ ਚੰਦ ਉਹਨੇ ਤੋਂ- ਚੰਦ ਤਾਰਾ ਤਾਂ ਬਹੁਤ ਉਰੇ ਰਹਿ ਗਿਆ ਹੁਣ I हाँ think- मेरा गुलाब का फूल कहाँ है ले ਉਹ ਅੱਗੋਂ ਭਲਾ ਖੰਡਾ ਨਿਕਲ ਉਸਤਾਦ ਜੀ ਆ ਉਹ ਵੇਖੋ ਇਹ ਕਹਿੰਦਾ- ਗੱਲਾਂ ਸੁਣ ਕੇ ਨਾ ਮੇਰਾ ਆਪਣਾ ਦਿਲ ਵਿਆਹ ਤੂੰ ਖਬਰ ਤੇਰੀ ਜਿੱਥੇ ਮੰਗਣੀ ਹੋਵੇ ਖਬਰਦਾਰ ਤੂੰ ਬੁੱਢੀ ਨੂੰ ਐਦਾਂ ਆਪਣੀ ਉਹਨੂੰ ਮੰਗੇਤਰ ਨੂੰ ਕਿਹਾ ਜਾਨੂ ਕਹਾਂ ਹੋ ਇਹ ਭਾਜੀ ਕਿਉਂਕਿ ਵਿਆਹ ਤੋਂ ਬਾਅਦ ਤੁਸੀਂ ਉਹਦੇ ਕੋਲ ਗੰਦੇ ਕੱਪੜੇ ਵੀ ਧਵਾਉਣੇ ਨੇ ਤੁਸੀਂ ਭਾਂਡੇ ਵੀ ਧੋ ਉਹਨੂੰ ਜਿਹਨੂੰ ਕਹਿ ਰਿਹਾ ਤੁਮਨੇ ਕਿਉਂ ਧੋਏ ਕੱਪੜੇ ਘਰ ਮੇਂ ਔਰ ਕੋਈ ਨਹੀਂ ਹੈ ਤੁਮਨੇ ਉਹਦੇ ਕੋਲ ਤੁਸੀਂ ਭਾਂਡੇ ਵੀ ਧੋਣੇ ਜਦੋਂ ਤੈਨੂੰ ਕਹਿਣਾ ਨਾ ਤੂੰ ਭਾਂਡੇ ਨਹੀਂ ਧੋਂਦੇ ਹੀ ਤੇ ਉਹਨੇ ਕਹਿਣਾ ਦੇਖ ਕਿੱਡਾ ਮੁਨਾਫਕ ਆ ਵਿਆਹ ਤੋਂ ਪਹਿਲੇ ਕਹਿੰਦਾ ਸੀ ਤੂੰ ਕੋ ਕੱਪੜੇ ਤੋਂ ਨਹੀਂ ਵਿਆਹ ਤੋਂ ਬਾਅਦ ਕਹਿੰਦੇ ਭਾਂਡੇ ਤੋਂ ਹੁਣ ਨਹੀਂ ਮੇਰੇ ਹੱਥ ਗੰਦੇ ਹੋਣੇ ਹੁਣ ਨਹੀਂ ਮੇਰੇ ਹੱਥ ਠੰਡੇ ਹੋਣੇ ਇਸ ਤੋਂ ਉੱਥੇ ਰੱਖੋ ਸੈਟਅਪ ਉਹਨਾਂ ਦਾ ਤੂੰ ਵਿਆਹ ਹੀ ਕੰਮ ਵਾਲੀ ਨਾ ਕਰੀ ਹਾਂ, ਸਹੀ ਸਿਆਣੇ ਕਹਿੰਦੇ ਆ ਬੁੱਢੀ ਨੂੰ ਵੇਖੋ ਪਿਓ ਦੀ ਅੱਖ ਨਾ ਖਵਾਓ ਉਹਨਾਂ ਨੂੰ ਸ਼ੇਰ ਵਾਂਗੂ ਉਸਤਾਦ ਜੀ ਬੁੱਢੀ ਨੂੰ ਪਿਓ ਦੀ ਅੱਖ ਨਾਲ ਵੇਖ ਉਹ ਨਹੀਂ ਖਵਾਓ ਜਲਾਦਾਂ ਤਰ੍ਹਾਂ ਸ਼ੇਰ- ਤੱਕੋ ਨੂੰ ਆਪਾਂ ਤੋਂ ਹਾਂ ਸ਼ੇਰ ਦੀ ਅੱਖ ਨਾ ਵੇਖੋ ਉਹ ਨਹੀਂ ਉਸਤਾਦ ਜੀ ਇਹ ਨਹੀਂ ਮਿਸਾਲ ਹੈ ਸਿਆਣੇ ਕਹਿੰਦੇ ਸ਼ੇਰਾਂ ਦੇ ਜਿਹੜੇ ਪੁੱਤ ਮੇ ਤੇ ਨਹੀਂ ਬੰਦੇ ਨਹੀਂ ਸ਼ੇਰ ਤੇ ਮੂੰਹ ਧੋਤਾ ਹੁੰਦਾ ਇੱਕ ਵਾਰੀ ਫੇਰ ਸ਼ੇਰਾਂ ਨੂੰ ਬਾਹਰ ਕੋਈ ਯਾਰ ਸ਼ੇਰਾਂ ਨੂੰ ਸ਼ੇਰਾਂ ਦਾ ਧੰਨ ਭਰਾਇਆ ਵੇ ਬਾਬਲਾ ਨਹੀਂ ਉਸਤਾਦ ਜੀ ਤੱਕ ਓਏ ਕਹਿੰਦੇ ਨੇ ਸ਼ੇਰ ਬੇਗਮ- ਖਵਾਓ ਜਲਾਦਾਂ ਤਰ੍ਹਾਂ ਉਹ ਫਿਰ ਤੇ- ਉਹ ਨਹੀਂ ਯਾਰ ਕੌਣ ਨਵਾਬਾ ਤੇਰਾ ਰੱਖੋ ਵੀ ਨਵਾਬਾ ਤੇਰਾ ਹੀ ਨਹੀਂ ਨਹੀਂ ਖਵਾਓ ਜਲਾਦਾਂ ਖਵਾਓ ਨਵਾਬਾਂ ਤਰ੍ਹਾਂ ਤੱਕੋ ਜਲਾਦਾਂ ਤਰ੍ਹਾਂ ਹਾਂ ਤੱਕੋ ਜਲਾਦਾਂ ਤਰ੍ਹਾਂ ਖਾਓ ਹਾਂ ਔਲਾਦ ਦੇ ਬਾਰੇ ਮੈਂ ਸੁਣਿਆ ਕਿ ਔਲਾਦ ਨੂੰ ਵੇਖੋ ਸ਼ੇਰ ਦੀ ਅੱਖ ਨਾ ਤੇ ਖਵਾਓ ਮਾਂ ਦੇ ਹੱਥ ਨੂੰ ਹਾਂ ਤੇ ਉਸਤਾਦ ਜੀ ਤੁਸੀਂ ਦੱਸੋ ਤੁਸੀਂ ਤੇ 4-5 ਵਾਰੀ ਸਮਝਾਇਆ ਮੈਂ ਤੇ ਐ ਗੁੱਸੇ ਦਾ ਮੈਂ ਪੂਰਾ ਮਿੱਠਾ ਸੀ ਯਾਨੀ ਕਿ ਮਿੱਠੇ ਤੋਂ ਕੀ ਬਣਾ ਸ਼ੇਰ ਹੱਥ ਪੂਰੀ ਹੱਥ ਹਾਂ ਯਕੀਨ ਕਰ ਸਮਝ ਗਏ ਹਾਂ ਮੈਂ ਜੇ ਅੱਖ 'ਚ ਮਿੱਠੇ ਦਾ ਵਾਲ ਵੀ ਪੂਰਾ ਮੇਰੇ ਨਜ਼ਰ ਆਉਂਦਾ ਸੀ ਗੁੱਸੇ ਵਾਲਾ ਸਾਡੀ ਔਰਤਾਂ ਤੁਹਾਨੂੰ ਪਤਾ ਕਿਹਦੇ ਕੋ ਡਰਦੀਆਂ ਨਹੀਂ 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 ਆ ਵੇਖੋ ਸਾਹਿਬ ਓ ਹਾਂ ਹਾਂ ਉਸਤਾਦ ਜੀ ਇਹ ਮੈਂ ਸਕਰੀਨ ਤੇ ਲਾਇਆ ਹੋਇਆ ਡਿਸਪਲੇ ਤੇ ਅੱਛਾ ਕਿ ਆਪ ਹੀ ਨਹੀਂ ਚੁੱਕਦੇ ਸਾਡੇ ਤੋਂ ਚੰਗਾ ਹੈ ਮੋਬਾਈਲ ਇੱਥੇ ਰੱਖ ਦੇ ਇਹ ਸਵੇਰੇ ਉੱਠਿਆ ਤੇ ਇਹਦੇ ਉੱਤੇ ਸੱਚੀ ਮੁੱਚੀ ਬੈਠਾ ਤੇ ਉਹਨੂੰ ਇੰਜ ਕਰੀ ਜਾ ਰਿਹਾ ਸਵੇਰੇ ਉਹਨੂੰ ਕਹਿੰਦੇ ਇੰਜ ਕਰਕੇ ਕਹਿ ਰਿਹਾ ਯਾਰ ਤੇ ਕੀ ਪੈਣ ਨਹੀਂ ਆ ਰਿਹਾ ਉਸਤਾਦ ਜੀ ਆ ਵਾਲਪੇਪਰ ਸਵੇਰੇ ਉੱਠੇ ਤੇ ਉੱਤੇ ਲਾਲ ਪੇਗ ਲਗਾ ਸੀ ਇੱਟ ਮਾਰ ਕੇ ਟੈਂਪਰ ਹੀ ਤੋੜ ਦਿੱਤਾ ਓਏ ਸਹੀ ਕਸਮ ਵਾਲੀ ਗੱਲ ਆ ਮੈਂ ਇਸ ਸ਼ਖਸ ਨੂੰ ਸਲੂਟ ਮਾਰਦਾ ਕਿਹੜਾ ਮੇਰੇ ਬੋਲ ਕੀ ਬਾਤ ਹੈ ਲੈ ਸ਼ਖਸ ਨੂੰ ਸਾਜੀ ਓਏ ਉਹ ਸਹੀ ਗੱਲ ਆ ਕਿਰਲੀ ਵੀ ਨਹੀਂ ਕਰਲੀ ਨਹੀਂ ਉਸਤਾਦ ਜੀ ਇਹਨੂੰ ਅੱਛਾ ਕਿਰਲੀ ਤੋਂ ਆਪਦਾ original ਅਸੀਂ ਵੇਖੋ ਨਾ ਮੈਂ ਮਿਰਜ਼ਾ ਬੇਗਾ ਇਹ ਲਾਲ ਬੇਗਾ ਇੱਕ original ਅੱਜ ਤੱਕ ਜਿੰਨੀ ਵੀ ਜਨਰੇਸ਼ਨ ਹੈ ਹਾਂ। ਸਾਇੰਸ ਹਿਸਟਰੀ ਇਹ ਉਹ ਦੁਨੀਆ ਨੇ ਰਿਸਰਚ ਇਸ ਬਾਰੇ ਚ ਕੀਤੀ ਨਹੀਂ ਇਹਨੂੰ ਕਿਉਂ ਬਣਾਇਆ ਗਿਆ ਤੁਹਾਨੂੰ ਪਤਾ ਹੈ ਮੈਨੂੰ ਲਾਲ ਬੱਬੂ ਨੂੰ ਹਾਂਜੀ ਕਿਉਂ? ਲਾਲ ਬੱਬੂ ਨਹੀਂ ਉਸਤਾਦ ਜੀ ਲਾਲ ਬੇਗ ਲਾਲ ਬੇਗ ਇਹਨੂੰ ਅਦਬ ਨਾ ਕਹੋ ਅੱਜ ਲਾਲ ਕਿਉਂ ਬੇਗ ਸਾਹਿਬ ਅੱਛਾ ਯਾਨੀ ਕਿ ਲਾਲ ਬੇਗ ਲਾਲ ਬੇਗ ਸਾਹਿਬ ਲਾਲ ਬੇਗ ਸਰ ਲਾਲ ਬੇਗ ਸਾਹਿਬ ਅੱਛਾ ਇਹਦਾ ਮਕਸਦ ਇਹਨਾਂ ਦਾ ਕੋਈ ਇਹਦਾ ਮਕਸਦ ਹੈ ਦੁਨੀਆ ਤੇ ਆਉਣ ਦਾ ਸਿਰਫ ਬੇਗਮ ਨੂੰ ਕਾਬੂ ਰੱਖੋ ਇਹਦੇ ਨਾਲ ਇਹਦੇ ਨਾਲ ਇਹਨਾਂ ਨੇ ਭਾਈ ਜਾਨ ਮੈਂ ਕਹਿੰਦਾ ਤੁਹਾਨੂੰ ਕੀ ਦੱਸੀ ਇਹ ਤਾਂ ਡਰਦੀਆਂ। ਅੱਥਰੀ ਤੋਂ ਅੱਥਰੀ ਔਰਤ ਵੀ ਇਹਨੇ ਇਹ ਤੋਂ ਡਰਦੀ ਇਹ ਵੇਖੋ ਨਾ ਇਹ ਹੁਣ ਛੋਟਾ ਇਹ ਵੱਡਾ ਵੀ ਹੁੰਦਾ ਹੈ
ਵੱਡਾ ਹੋ ਗਿਆ। ਤੇ ਇਹਨੂੰ ਓਏ ਹੱਥ ਲਾਓ ਵੱਡਾ ਇਹ ਉੱਡਦਾ ਵੀ ਆ। ਹਾਂ ਪਿਛਲੇ ਅੱਛਾ ਇਹਦੇ ਕੋਲੋਂ ਔਰਤ ਡਰਦੀ ਆ ਮੈਂ ਕਹਿੰਦਾ ਨਾ ਉਹਦਾ ਖਾਵਾਂ ਤੇ ਡਰਦੀ ਫੇਰ ਵਾਹ ਵਾਹ। ਤੇ ਉਹ ਮਾਰ ਦੇਵੇ ਜੁੱਤੀ ਨਾਲ। ਨਾ 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 ਕਿੰਨੇ ਕੁ ਮਾਰੂਗੀ ਤੁਮ ਕਿਤਨੇ ਬੱਬੂ ਮਾਰੋਗੇ ਉਹ ਯਾਰ ਇਹ ਵੈਸੇ ਲੌਜੀਕਲੀ ਗੱਲ ਆ ਸਾਜੀ ਹੈ ਤੁਸੀਂ 5-7 ਰੱਖ ਲਓ ਘਰ 'ਚ। ਹਾਂ ਸਹੀ ਗੱਲ ਆ। ਅੱਛਾ ਇਹਦਾ ਤੈਨੂੰ ਸਕਰੀਨ ਤੇ ਸੇਵਰ ਤੇ ਅੱਗੇ ਲਾਉਂਦਾ ਇਹਦਾ ਕੋਈ ਫਾਇਦਾ ਵੀ ਹੋਇਆ ਤੈਨੂੰ? ਫਾਇਦਾ ਸਾਜੀ ਮੈਂ ਡੇਲੀ ਉਹਨੂੰ ਵੇਖ ਕੇ ਦਿਲ ਮੇਰਾ ਮੁਤਮਿਨ ਰਹਿੰਦਾ। ਨਹੀਂ ਨਹੀਂ ਇਹਨੂੰ ਤੂੰ ਦਿਖਾਉਣਾ ਡਰਾਉਣਾ ਵੀ ਆ ਕੋਈ ਦਿਖਾ ਮੈਂ ਕਹਿੰਦਾ ਮਰਦ ਹੈ ਹੀ ਹੈ ਮੇਰੀ ਨਜ਼ਰ 'ਚ। ਕਿਉਂ ਮਤਲਬ ਇਹਦਾ ਕੀ ਕੰਮ ਡਰਾ ਦਿੰਦਾ ਹੈ? ਸਾਡੀ ਤੇ ਕੋਲੇ ਤੇ ਬੁੱਢੀਆਂ ਡਰਦੀਆਂ। ਭਾਬੀ ਨੇ ਉਦੋਂ ਦਾ ਫੋਨ ਨਹੀਂ ਚੈੱਕ ਕੀਤਾ ਹੈਗਾ। ਕਹਿੰਦਾ ਮੇਰੀ ਨਜ਼ਰ 'ਚ ਮਰਦ ਹੈ ਹੀ ਇਹ। ਸਾਜੀ ਦੁਨੀਆ ਦੀ ਜਿੰਨੀ ਮਰਜ਼ੀ ਜ਼ਾਲਮ ਅਥਰੀ ਬੁੱਢੀ ਹੈ ਨਾ ਓਏ ਉਹ ਸਿਰਫ ਇਹ ਤੋਂ ਡਰਦੀ ਹੈ। ਵਾਕਈ ਸਹੀ ਗੱਲ। ਓਏ ਇਹਦੀਆਂ ਆਦਤਾਂ ਪਰ ਰਹੀ ਹੈ ਫਿਰ। ਉਸਤਾਦ ਜੀ ਮੈਂ ਤੁਹਾਨੂੰ ਕਹਿੰਦਾ ਲੇਕਿਨ ਇਹ ਬੇਗ ਲਾਲ ਬੇਗ ਹਾਂ ਲਾਲ ਇਹ ਮੁਗਲ ਆ ਜਾਨੀ ਕਿ ਤੇਰੇ ਸਾਹਮਣੇ ਉਹ ਨਹੀਂ ਉਸਤਾਦ ਜੀ ਕੀ ਭਗਵਾਨ ਮਲਾਣ ਦੇ ਮਿਰਜ਼ਾ ਵਾ ਉਸਤਾਦ ਜੀ ਤੇ ਜਾਨ ਫਿਰ ਬੇਗ ਕਿਉਂ ਆ? ਇਹਦਾ ਨਾਮ ਹੈ ਲਾਲ ਬੇਗ ਕਿਉਂਕਿ ਬਾਦਸ਼ਾਹ ਨੇ ਹੈ ਮੁਗਲ ਬਾਦਸ਼ਾਹ ਹੁੰਦੇ ਸੀ। ਅੱਛਾ ਯਾਨੀ ਇਹ ਕਿ ਮੈਂ ਕਹਿੰਦਾ ਬਾਦਸ਼ਾਹ ਹੀ ਆ ਫੈਸਲ ਸਾਹਿਬ ਦੇ ਕਹਿਣ ਦਾ ਮਕਸਦ ਹੈ ਕਿ ਅੱਜ ਤੱਕ ਦੁਨੀਆ ਨੂੰ ਇਹ ਨਹੀਂ ਪਤਾ ਲੱਗਾ ਵੀ ਇਹ ਰੱਬ ਨੇ ਇਹ ਤੁਹਾਨੂੰ ਬੀਵੀਆਂ ਦੇ ਖਿਲਾਫ ਇਸਤੇਮਾਲ ਕਰਨ ਵਾਲਾ ਹਥਿਆਰ ਆ ਆਲਾ ਦਿੱਤਾ ਹੈ। ਔਰ ਤੁਸੀਂ ਇਹਨੂੰ ਜਿਹੜਾ ਵਾ ਨਾਰਮਲ ਸਮਝ ਰਹੇ ਹੋ। ਹਾਂ ਓਏ ਤੁਸੀਂ ਕਸਮ ਵਾਲੀ ਗੱਲ ਸੇਫਟੀ ਮੈਂ ਤੁਹਾਨੂੰ ਦੱਸ ਰਿਹਾ ਸੇਫਟੀ ਯਾਰ ਕਿਸੇ ਨੇ ਨਹੀਂ ਦੱਸੀ। ਹਾਂ ਤੁਸੀਂ ਕਸਮ ਵਾਲੀ ਗੱਲ ਹੈ ਜੇ ਬੈਗ ਦੇ ਵਿੱਚ ਦਰਾਜ਼ ਦੇ ਵਿੱਚ ਪੈਸੇ ਜਿੱਥੇ ਰੱਖਦੇ ਹੋ ਨਾਲ 3 ਲਾਲ ਬੱਬੂ ਰੱਖੋ ਤੁਹਾਡੇ ਪੈਸੇ ਨਹੀਂ ਬੇਗਮ ਕੱਢੇਗੀ। ਵਾਹ ਵਾਹ ਸਹੀ ਗੱਲ। ਆਪਣੇ ਕੋਲ ਦੀ ਜੇਬ 'ਚ ਸਵੇਰੇ ਸਵੇਰੇ ਉੱਠ ਕੇ ਗਏ ਤੇ 1000 ਰੁਪਏ ਤਿੰਨ ਪੱਬੂ ਪੈਸੇ ਕਿੱਧਰ ਗਏ? ਮੈਂ ਯਾਰ ਦੇ ਉੱਥੇ ਪੱਬੂ ਅੰਬੀ ਲੈ ਕੇ ਇਤਨਾ ਭਾਬੀ ਨੂੰ ਡਰਾਉਣਾ ਸੀ। ਕਹਿੰਦਾ ਇੱਥੇ 1000 ਤੇ 3 ਭੱਬੂ ਸੀ ਕਿੱਥੇ ਗਏ? 1000 ਉਦੋਂ ਹੀ ਪਿਆ ਤੇ ਭੱਬੂ ਲੈ ਗਏ। ਤੇ 1000 ਉੱਥੇ ਪਿਆ ਭੱਬੂ ਗਿਆ ਆਪਣੇ ਯਾਰ। ਅੱਛਾ ਜਿਹੜੀ ਫਿਰ ਜੇਬ 'ਚ ਵੀ ਇੱਕ ਰੱਖੋ। ਜੇਬ 'ਚ ਉਸਤਾਦ ਜੀ ਮੈਂ ਤੁਹਾਨੂੰ ਕਹਿੰਦਾ ਨਾ ਅਗਰ ਜ਼ਿੰਦਗੀ 'ਚ ਬਚਣਾ ਚਾਹੁੰਦੇ ਹੋ ਇਹਨਾਂ ਨਾਲ ਦੋਸਤੀ ਪਾ ਲਓ। ਨਜ਼ਰ ਨਹੀਂ ਲੱਗਦੀ ਸਰ। ਆ ਜਿਹੜੀਆਂ ਬੁੱਢੀਆਂ ਮੋਬਾਈਲ ਚੋਰੀ ਕਰਕੇ ਵੇਖਦੀਆਂ ਨੇ ਵਿੱਚ ਕੀ ਉਹਨਾਂ ਦਾ ਉਹਦੇ ਵੀ ਲੱਗ ਰੱਖ ਦੋ ਨੂੰ। ਮੈਂ ਕਹਿੰਦਾ ਉਸਤਾਦ ਜੀ ਆਪਣੇ ਇਹਨਾਂ ਨਾਲ ਦੋਸਤੀ ਪਾਓ। ਅੱਛਾ ਅਨੋਨੀ ਨੇ ਬੁੱਢੀ ਡਰਦੀ ਨਹੀਂ ਸੀ ਇਹਦੇ ਕੋਈ ਇਹਨੇ ਲਾਲ ਵੇਗ ਮੜਾ ਕੇ ਪਾਇਆ ਇੱਥੇ ਜਦੋਂ ਗੱਲ ਕਰ ਸੀ ਮੈਂ ਤੇ ਮਾਰ ਦੀ ਉਹ ਡਰ ਗਿਆ। ਅੱਛਾ ਯਾਰ ਇਹਨੂੰ ਵੀ ਦੱਸੋ ਇਹ ਕੀ ਸਮਝਾ ਰਹੇ ਆਪਣੀ ਬੁੱਢੀ ਨੂੰ? ਵੀ ਲਾਲ ਵੇਗ ਯਾਰ ਤੂੰ ਦੱਸ ਤੇਰੇ ਹਿਸਾਬ ਨਾਲ ਬਾਸ ਬੁੱਢੀ ਨੂੰ ਇਹਨੇ ਕਿੱਦਾਂ ਸਮਝਾਈ। ਕਾਬੂ ਰੱਖਿਆ ਜਾ ਗੁੱਸਾ ਕਿੱਦਾਂ ਬੁੱਢੀ ਤੇ ਇਹਦਾ ਬਦਲ ਵਿਆਹ ਹੋਇਆ ਨਹੀਂ ਸੀ। ਮੈਂ ਤੇਰੇ ਹਿਸਾਬ ਨਾਲ ਕੀ ਕਰਨਾ ਚਾਹੀਦਾ ਸੀ? ਇਹਨੇ ਸਮਝਾਇਆ ਹੀ ਇਹਨਾਂ ਕਦੀ ਮੈਂ ਪਤਾ ਨਹੀਂ ਚਾਹ ਨਾ ਸਮਝਾਈ ਜਾਂਦਾ। ਕਹਿੰਦੀ ਹੋਈ ਜਾਂਦਾ ਹੋਈ ਆ ਮੈਨੂੰ ਉਹ ਸਮਝਾਈ ਘਰ ਜਾ ਕੇ ਕਹਿੰਦੀ ਮੈਂ ਨਹੀਂ ਰਹਿਣਾ ਮੈਂ 18 ਜਮਾਤਾਂ ਪੜ੍ਹੀ ਮੈਂ ਐਮਫਿਲ ਕੀਤਾ ਸਾਲਾ ਮੈਨੂੰ ਸਮਝਾਈ ਜਾਂਦਾ ਵੀ ਮੈਂ ਬੇਵਕੂਫ ਹਾਂ। ਮੈਨੂੰ ਟਾਇਰ ਲੱਗਾ ਜਿਵੇਂ ਮੇਰਾ ਸਵੇਰੇ ਪੇਪਰ ਹਾਂਜੀ ਮੈਂ ਲਾਲ ਵੇਗ ਦਿੱਤਾ ਸਾਜੀ ਉਹ ਕਹਿੰਦੇ ਇਹ ਤੇ ਮੈਂ ਲੱਭਣ ਨਹੀਂ ਸੀ ਗਿਆ। ਖਲਨਾਇਕ ਬੁੱਢੀ। ਉਹ ਸਾਡੇ ਕੋਲ ਨਾ ਉਸਤਾਦ ਜੀ ਇੱਕ ਪ੍ਰੋਫੈਸਰ ਸਾਹਿਬ ਹੁੰਦੇ ਸਨ ਉਹ 50 ਰੁਪਏ ਦਾ ਲਾਲ ਬੱਬੂ ਲੈਂਦੇ ਸੀ ਸਾਡੇ ਧੜ ਕਰੋ ਆਹੋ ਪਿੱਛੋਂ ਕਿੰਨਾ ਆਉਂਦਾ ਸੀ? ਪਿੱਛੋਂ ਨਹੀਂ ਅਸੀਂ ਫੜਦੇ ਸੀਗੇ ਇਹਨੇ ਦੜਵੀ ਸੀ। ਦੜਵੀ ਨਹੀਂ ਸੀਗੀ ਲਾਲ ਲਾਲ ਵੇਗ ਰੁਪਏ ਦੀ ਦੜਵੀ ਹੁੰਦੀ ਵਾ ਤੁਸੀਂ ਵੀ ਲਾਲ ਰੁਪਏ ਦੀ ਹੁੰਦੀ ਨਹੀਂ ਅੱਛਾ ਦੜਵੀ ਲਾਲ ਬੇਬੇ ਨਹੀਂ ਲਾਲ ਬੇਬੇ ਨਹੀਂ ਲਾਲ ਬੇਗ ਉਹਨਾਂ ਦੀ ਹੁੰਦੀ ਨਹੀਂ ਦੜਵੀ। ਅੱਛਾ ਫਿਰ ਉਹ 50 ਰੁਪਏ ਦਾ ਉਸਤਾਦ ਜੀ ਸਾਡੇ ਕੋਲ ਲਾਲ ਬੈਗ ਲੈਂਦੇ ਸੀ ਤੇ ਜਿਹੜਾ ਡੱਡੂ ਮੈਂਡਕ ਜਿਹਨੂੰ ਕਹਿੰਦੇ ਨੇ ਛੋਟਾ ਤੁਹਾਡੇ ਤੋਂ ਨਹੀਂ ਵੱਡਾ ਯਾਰ ਐਡਾ ਕਮ ਅਜ਼ ਕਮ ਹੋ ਨਹੀਂ ਨਹੀਂ ਅੱਛਾ ਉਸਤਾਦ ਜੀ ਐਡਾ ਲਾਲ ਬੈਗ ਐਡਾ ਲਾਲ ਬੇਗ ਕਿਹੜਾ ਹੁੰਦਾ? ਡੱਡੂ ਫਰੋਗ ਅੱਛਾ ਉਹਨੂੰ ਇੰਗਲਿਸ਼ ਚ ਕਹਿੰਦੇ ਫਰੋਕ। ਹਾਂ ਉਹ ਫਰੋਕ ਜਿਹੜਾ ਨਾ ਤੁਸੀਂ ਐਡਾ ਲੈ ਗਏ ਨਾ ਉਹ 10000 ਰੁਪਏ ਦਾ। ਅੱਛਾ ਉਹ ਉਸਤਾਦ ਉਹ ਜੀ ਕਰਦਾ ਕੀ ਸੀ? ਉਹ ਭਲਾ ਕੀ ਕਰਦੇ ਸੀ ਲਾਲ ਬੱਬੂ ਜਿਹੜਾ ਸੀ ਨਾ ਉਹਨੂੰ ਡੱਡੂ ਨੂੰ ਖਵਾਉਂਦੇ ਸੀ ਫਿਰ ਐਕਸਪੈਰੀਮੈਂਟ ਕਰਦੇ ਸੀ ਉਹਦਾ ਆਪਰੇਟ ਕਰਕੇ ਡੱਡੂ ਨੂੰ ਜ਼ਿੰਦਾ ਕੱਢਦੇ ਸੀ ਲਾਲ ਬੇਗ ਚੋਂ। ਹੈ ਡੱਡੂ ਚ ਲਾਲ ਬੇਗ। ਆਹੋ ਉਹਦੇ ਦੰਦ ਨਹੀਂ ਨਾ ਹੁੰਦੇ ਡੱਡੂ ਦੇ। ਅੱਛਾ ਫਿਰ ਉਹ ਜ਼ਿੰਦਾ ਕੱਢਦੇ ਸੀ। ਨਹੀਂ ਤੇ ਉਹ ਕਾਹਤੋਂ ਲੈਂਦਾ ਸੀ? ਪਤਾ ਇਹ ਚ ਬੁੱਢੀਆਂ ਦੀ ਗੱਲ ਕਿੱਥੇ ਗਈ? ਨਹੀਂ ਨਹੀਂ ਬੁੱਢੀਆਂ ਦੀ ਗੱਲ ਨਹੀਂ ਅੱਛਾ ਇਹ ਲੈਦਾ ਗੱਲ ਆ। ਇਹ ਮੈਡੀਕਲ ਉਹ ਮੈਡੀਕਲ ਦਾ ਸ਼ੋਭਾ ਹੈ ਇਹ ਭਤੀਜੇ ਅਸੀਂ ਉਹ ਹਨਾ ਆਪਰੇਟ ਕਰਦੇ ਸੀਗੇ। ਮੈਂ ਯਕੀਨ ਕਰੋ ਸਾਜੀ ਕਸਮ ਵਾਲੀ ਗੱਲ ਜੇ ਮੈਂ ਮੇਰਾ ਕਜ਼ਨ ਸ਼ਾਨੀ ਮੇਰਾ ਕਜ਼ਨ ਹੈਗਾ ਇਮਰਾਨ ਅਸੀਂ ਬਕਾਇਦਾ ਮੈਂਡਕ ਦਾ ਆਪਰੇਸ਼ਨ ਕੀਤਾ ਸੀਗਾ। ਉਹ ਯਾਰ ਬੁੱਢੀਆਂ ਵਾਲੀ ਗੱਲ ਕਰ ਰਿਹਾ ਮੈਂ ਇਸ ਲਈ ਤੈਨੂੰ ਕਹਿੰਦਾ ਫੈਸਲ ਕਿ ਤੈਨੂੰ ਟੌਪਿਕ ਦੀ ਨਹੀਂ ਸਮਝ ਲੱਗਦੀ। ਮੈਨੂੰ ਤੂੰ ਲੱਗਦੀ। ਕੰਟੈਂਟ ਕ੍ਰੀਏਟਰ ਨਹੀਂ ਹੈਗਾ। ਕੰਟੈਂਟ ਗੱਲ ਬੁੱਢੀ ਤੋਂ ਹੁਣ ਮੈਂ ਉਹਨੂੰ ਪੁੱਛਣਿਆ ਤੁਸੀਂ ਦੱਸੋ ਭਾਈ ਤਾਂ ਜੀ ਮੇਰੇ ਸਾਹ ਬੁੱਢੀ ਨੂੰ ਕਾਬੂ ਰੱਖਣ ਦਾ ਔਰ ਬਿਲਕੁਲ ਆਇਆ ਡਰ ਕੇ ਰਵੇ ਉਹਦਾ ਕੀ ਤਰੀਕਾ ਵਾ? ਸੁਪਾਰੀ ਦੇ ਦਿਓ। ਕਿਸੇ ਨੂੰ ਦੀ ਹਾਂਜੀ ਇਹਨੇ ਦਿੱਤੀ ਆਪਣੀ ਬੁੱਢੀ ਨੂੰ ਸੁਪਾਰੀ ਅੱਗੋਂ ਭਰਜਾਈ ਨੇ ਕਿਸੇ ਨੂੰ ਪੂਰਾ ਪਾਨ ਦੇਤਾ ਵੀ ਇਹ ਰਵੇ ਨਾ। ਤੁਸੀਂ ਦੱਸੋ ਜੀ ਭਾਈ। ਉਸਤਾਦ ਜੀ ਫੈਸਲ ਭਾਈ ਦੀ ਗੱਲ ਸਹੀ ਹੈ ਕਿ ਫਸਟ ਇੰਪ੍ਰੈਸ਼ਨ ਹੀ ਲਾਸਟ ਇੰਪ੍ਰੈਸ਼ਨ ਆ। ਪਹਿਲੇ ਦਿਨ ਹੀ ਉਹਦੇ ਤੇ ਬੰਦਾ ਲੱਗ ਜਾਓ
ਬੰਦਾ ਯਾਰ ਅਗਲੀ ਦੀ ਕਿਸੇ ਦੀ ਯਾਰ ਉਹ ਮਾਸੂਮ ਵਿਚਾਰੀ ਬੱਚੀ ਫੁੱਲਾਂ ਵਰਗੀ ਆਈ ਆਪਣਾ ਮਾਂ ਪਿਓ ਛੱਡ ਕੇ ਭੈਣ ਭਰਾ ਛੱਡ ਉਹ ਭਾਈ ਜੀ ਕੇ ਤੁਸੀਂ- ਬਾਬਲ ਦਾ ਵਿਹੜਾ ਛੱਡ ਕੇ ਸਾਰੀ ਦੁਨੀਆ ਛੱਡ ਕੇ ਇੱਕ ਮਿੰਟ ਫੈਸਲਾ ਇੰਜ ਕਹਿ ਕੇ ਇੱਕ ਦੋ ਹੋਰ ਕਰ ਲੈਣੇ ਤੁਸੀਂ। ਉਹ ਨਹੀਂ ਹੁੰਦੇ ਤਾਇਆ ਜੀ ਕਰ ਨਹੀਂ ਮੇਰੀ ਗੱਲ ਸੁਣੋ ਠੀਕ ਹੈ ਜੀ ਮਤਲਬ ਉਹ ਆਪਣਾ ਕਿੰਨਾ ਬਚਪਨ ਤੁਸੀਂ ਉਹਦਾ ਹੌਸਲਾ ਚੈੱਕ ਕੀਤਾ ਇਹਦਾ ਜੋ ਬੈਠੀ ਔਰ ਉਹ ਜ਼ਾਹਰੀ ਬਾਤ ਹੈ 10-15 ਦਿਨ 20 ਦਿਨ ਮਹੀਨਾ ਰਹੇਗੀ ਤਾਂ ਉੱਥੇ ਰਚੇਗੀ ਨਾ ਫਸਟ ਡੇ ਤੁਸੀਂ ਜਾਂਦੇ ਜਾਂ ਤਾਂ ਉੱਥੇ ਜਾਂਦੇ ਉਤੋਂ ਤੁਸੀਂ ਉਹਦੇ ਤੇ ਤੁਹਾਨੂੰ ਤੇ ਜਦੋਂ ਨਰਮੀ ਪੇਸ਼ ਐਸਤਾ ਫਿਰ ਉਹਨੂੰ ਪਿਆਰ ਨਾਲ ਸਮਝਾਓ ਜਦੋਂ ਰਚ ਜੇ ਤੁਸੀਂ ਤੇ ਉਹਨੂੰ ਮਾਰ ਦਿਓਗੇ ਡਰਾ ਕੇ ਪਹਿਲੇ ਉਹ ਵਿਚਾਰੀ ਓਪਰਾ ਸਮਝਣ ਦਈ ਅਗਲਿਆਂ ਦੇ ਘਰ ਕਿ ਮੇਰੇ ਸਾਰੇ ਉੱਥੇ ਰਹਿ ਗਏ ਮਾਪਿਓ ਪਿੱਛੇ ਛੱਡ ਗਿਆ ਬਾਬਲ ਦਾ ਵਿਹੜਾ ਚਲਾ ਗਿਆ ਚਿੜੀਆਂ ਦਾ ਚੰਬਾ ਉਜੜ ਗਿਆ ਉੱਥੇ ਬੈਠੇ ਤੁਸੀਂ ਉੱਥੇ ਹੀ ਮੇਰੀ ਮਾਂ ਦੀ ਖਿਦਮਤ ਕਰਨੀ ਮੇਰੀ ਫਲਾਣੇ ਭੈਣਾਂ ਨੂੰ ਮੇਰੀਆਂ ਨੂੰ ਇਦਾਂ ਕਰਨਾ ਮੇਰੇ ਭਰਾ ਗਣੀ ਅੱਖ ਚੁੱਕਣੀ ਵਿਚਾਰੀ ਮਾਰਨਾ ਉਹਨੂੰ ਤੁਸੀਂ ਨਾਲੇ ਤੈਨੂੰ ਸਮਝਾਉਣਾ ਚਾਹੀਦਾ ਜਿੱਦਾਂ ਤੇਨਾਂ ਕੱਢਦੀ ਕੱਢ ਲਾ। ਬੰਦਾ ਲੱਗਣ ਦਾ ਮਤਲਬ ਇਹ ਹੀ ਹੈ ਕਿ ਤੁਸੀਂ ਆਪਣੇ ਫਰਾਈਜ਼ ਪੂਰੇ ਕਰਨੇ ਆ ਤੇ ਉਹਦੇ ਕੋਲੋਂ ਪੂਰੇ ਕਰਵਾਣੇ ਆ। ਭਾਈਜਨ ਨਹੀਂ ਲੇਕਿਨ ਇਹ ਗੱਲ ਲੌਜੀਕ ਨਹੀਂ ਕਿ ਜੀ ਵਿਆਹ ਤੋਂ ਫੌਰਨ ਬਾਅਦ ਜਿਹੜਾ ਬਾਜੀ ਉਹਨੂੰ ਉਸੇ ਦਿਨ ਹੀ ਸਾਰਾ ਕੁਝ ਨਹੀਂ ਇਦਾਂ ਨਹੀਂ ਹੁੰਦਾ। ਦੱਸ ਲੇਕਿਨ ਉਸਤਾਦ ਜੀ ਸਭ ਤੋਂ ਖੂਬਸੂਰਤ ਤਰੀਕਾ ਬੇਗਮ ਨੂੰ ਕਾਬੂ 'ਚ ਰੱਖਣ ਦਾ ਇੱਕ ਹੀ ਹੈ ਮੁਹੱਬਤ ਜੀ ਪਿਆਰ ਖਲੂਸ। ਯਾਰ ਜਿਹੜਾ ਜ਼ਿੰਦਗੀ ਦੇ ਵਿੱਚ ਤੁਹਾਡੀ ਜ਼ੁਬਾਨ ਦੱਸਦੀ ਹੈ ਕਿ ਦੁਕਾਨ ਮੈਂ ਕਿਹਾ ਹੈ ਹਾਏ ਹਾਏ ਜ਼ੁਬਾਨ ਦੇ ਸਿਰ ਤੇ ਇਨਸਾਨ ਆਪਣੀ ਜ਼ਿੰਦਗੀ ਬਸਰ ਕਰਦਾ ਕੀ ਬਾਤ ਹੈ। ਜ਼ੁਬਾਨ ਐਸਾ ਇੱਕ ਤਾਲਾ ਖੂਬਸੂਰਤ ਚਾਬੀ ਹੈ ਦੁਨੀਆ ਦਾ ਹਰ ਤਾਲਾ ਇਸ ਚਾਬੀ ਨਾਲ ਖੁੱਲ ਜਾਂਦਾ ਹੈ ਕਿ ਤੁਸੀਂ ਆਪਣੀ ਬੇਗਮ ਨਾਲ ਪਿਆਰ ਸਵੇਰੇ ਮੁਹੱਬਤ ਤਾਲਿਆ ਕੰਪਿਊਟਰ ਵਾਲੇ ਤਾਲੇ ਵੀ ਜਵਾਨ ਲਾਉਣ ਰਹੇ ਨਹੀਂ ਖੁੱਲਿਆ ਫਿਰ ਅੱਛਾ ਮੈਂ ਕਿਧਰ ਅੰਦਰ ਬੈਠਾ ਤੂੰ ਜਿੱਥੇ ਚਾਬੀ ਨਹੀਂ ਉੱਥੋਂ ਦੀ ਕੀ ਚੀਜ਼ ਜ਼ਬਾਨ ਅੰਦਰ ਆ ਰਹੀ ਮੈਂ ਕਿਹਾ ਇਹ ਕੌਣ ਲੱਗਾ ਬਾਹਰ ਭਾਈ ਬੈਦਲ ਸੀ ਜ਼ੁਬਾਨ ਇੱਕ ਚਾਬੀ ਹੈ ਸੱਚੀ ਮੁੱਚੀ ਜ਼ੁਬਾਨ ਇੱਕ ਚਾਬੀ ਹੈ ਹਾਂ ਕਿ ਤੁਸੀਂ ਦੁਨੀਆ ਦਾ ਕੋਈ ਵੀ ਤਾਲਾ ਇਹਦੇ ਨਾਲ ਖੋਲ ਸਕਦੇ ਹੋ ਤੁਹਾਡੀ ਜ਼ੁਬਾਨ ਦਾ ਖਟੇ ਇਨਸਾਨ ਦੁਨੀਆ ਦਾ ਕਿਹੜਾ ਤਾਲਾ ਖੋਲ ਸਕਦਾ ਹੈ ਯਾਰ ਮੈਂ ਤੁਹਾਨੂੰ ਕਹਿਣ ਡਿਆ ਉਸਤਾਦ ਜੀ ਇੱਕ ਤਾਲਾ ਖੋਲਣ ਦੇ ਸੀ ਉਹ ਖੁੱਲ੍ਹਾ ਹੀ ਨਹੀਂ ਕਹਿੰਦਾ ਇਹ ਇੰਗਲਿਸ਼ ਜ਼ਬਾਨ ਨਾਲ ਖੁੱਲਣਾ। ਇੰਗਲਿਸ਼ ਜ਼ਬਾਨ ਕਿਹੜੀ ਹੁੰਦੀ ਅੱਛਾ ਅੰਗਰੇਜ਼ੀ ਅੱਛਾ ਕਿ ਤੁਸੀਂ ਪਿਆਰ ਮੁਹੱਬਤ ਦੇ ਨਾਲ ਸਮਝਾਣਾ ਹੈ। ਸਾਰਾ ਕੁਝ ਜਿਵੇਂ ਕਿ ਉਸਤਾਦ ਜੀ ਸਾਨੂੰ ਸਾਰਿਆਂ ਨੂੰ ਪਿਆਰ ਮੁਹੱਬਤ ਨਾਲ ਸਮਝਾਉਂਦੇ ਤੇ ਸਭ ਤੋਂ ਪਹਿਲੇ ਨੰਬਰ ਤੇ ਮੈਂ ਸਾਰਿਆਂ ਦੋਸਤਾਂ ਨੂੰ ਕਹਾਂਗਾ ਕਿ ਉਸਤਾਦ ਜੀ ਲਈ ਇੱਕ ਕਲੈਪ ਹੋਣੀ ਚਾਹੀਦੀ ਹੈ। ਮਿਹਰਬਾਨੀ ਯਾਰ ਉਸਤਾਦ ਜੀ ਨੇ ਬਹੁਤ ਹੀ ਖੂਬਸੂਰਤ ਸਕ੍ਰਿਪਟ ਸੀ ਸਾਨੂੰ ਦੱਸਿਆ ਥੋੜੀ ਲੰਬੇ ਕਿ ਅੱਜ ਐਸੇ ਸਕ੍ਰਿਪਟ ਤੇ ਫੈਸਲਾ ਕਰ ਉਸਤਾਦ ਜੀ, ਮੈਂ ਤੁਹਾਨੂੰ ਦੱਸਾਂ। ਉਸਤਾਦ ਜੀ ਨੇ ਮੈਨੂੰ ਸਾਰਾ ਸਕ੍ਰਿਪਟ ਦੱਸਿਆ ਮੈਂ ਤੁਹਾਨੂੰ ਦੱਸਾਂ ਇਹ ਸਭ ਬਕਵਾਸ ਆ ਸਭ ਗੱਲਾਂ ਇਹਨੂੰ ਬੁੱਧੀ ਨੂੰ ਸਮਝਾਓ ਨਾ ਕਰਨ ਜਿਹਦੀ ਪਰਵਰਿਸ਼ ਅੱਛੀ ਕੀਤੀ ਨਾ ਉਹਦੀ ਮਾਂ ਪਿਓ ਨੇ ਉਹਨੂੰ ਕੁਝ ਵੀ ਨਾ ਸਮਝਾਓ ਉਹ ਤੁਹਾਡੀ ਜ਼ਿੰਦਗੀ ਸਕੂਨ ਲੈ ਤੇ ਜਿਹਦੀ ਪਰਵਰਿਸ਼ ਮਾੜੀ ਹੈ ਨਾ ਉਹਨੂੰ ਇੱਕ ਰਾਤ ਦੋ ਰਾਤ ਰਾਤੋਂ ਰਾਤ 50,000 ਰਾਤਾਂ ਸਮਝਾਈ ਜੋ ਉਹਨੂੰ ਕੋਈ ਫਰਕ ਨਹੀਂ ਫਰਕ ਪੈ ਪਰਵਰਿਸ਼ ਅੱਛੀ ਆ ਤੇ ਤੁਹਾਨੂੰ ਇੱਕ ਗੱਲ ਵੀ ਸਮਝ ਤੌਰ ਤਰੀਕਾ 2-4-5 ਦਿਨਾਂ ਆਪੇ ਸਮਝ ਜਾਏਗੀ ਉਹਨੂੰ ਇੰਨਾ ਕੁ ਮਾਰੇ ਉਹਨੂੰ ਕਈ ਬੰਦੇ ਵਿਆਹ ਕੇ ਹੁੰਦੇ ਉਹ ਕਹਿੰਦੇ ਨੇ ਵੀ ਅਗਲੇ ਦਿਨ ਸਾਡੇ ਰੂਲ ਦੇ ਉਹਨੂੰ ਥੋੜਾ ਟਾਈਮ ਦਿਓ ਉਹਨੂੰ ਪਤਾ ਲੱਗੇ ਇਸ ਘਰ 'ਚ ਇਹ ਸਿਸਟਮ ਆ ਇਹਦੀ ਆਦਤ ਆ ਉਹਨੂੰ ਮਹੀਨਾ 2 ਮਹੀਨੇ ਦਿਓ ਠੀਕ ਹੈ ਨਾ ਤੇ ਅਗਰ ਉਹ ਨਸਲੀ ਆ ਪਰਵਰਿਸ਼ ਅੱਛੀ ਆ ਉਹ 2-5 ਦਿਨਾਂ ਹੀ ਸਾਰਾ ਸਮਝ ਜਾਏਗੀ ਤੇ ਜੇ ਉਹ ਨਹੀਂ ਸਹੀ ਬਈ ਔਰਤ ਕੀ ਮਾਂ ਉਸ ਤੋਂ ਵੀ ਵੱਧ ਆ ਤੇ ਭੈਣ ਉਸ ਤੋਂ ਵੀ ਵੱਧ ਆ ਭੈਣਾ ਠੀਕ ਆ ਤੇ ਵੱਧ ਜ਼ੁਬਾਨ ਆ ਜਾਂ ਮਤਲਬ ਉਹਨੂੰ ਪਤਾ ਹੀ ਕੁਛ ਨਹੀਂ ਤੇ ਭੈਣ ਉਹਨੂੰ ਤੁਸੀਂ ਭਾਵੇਂ 10 ਘੰਟੇ ਸਮਝਾਈ ਜੋ ਸਮਝ ਆ ਰਹੀ ਉਹਨੂੰ ਨਹੀਂ ਸਮਝ ਆਉਣੀ ਇਹ ਰੱਬ ਅੱਗੇ ਦੁਆ ਕਰੋ ਕਿ ਵੀ ਕੋਈ ਜੀ ਸਾਨੂੰ ਚੰਗਾ ਟਕਰਾ ਮਿੱਠਾ ਆਪਣੀ ਬੁੱਢੀ ਨੂੰ ਸਮਝਾਉਂਦਿਆ ਤੂੰ ਮੇਰੀ ਮਾਂ ਦੀ ਮੇਰੇ ਮਾਂ-ਬਾਪ ਦੀ ਇੱਜ਼ਤ ਕਰਨੀ ਤਾਂ ਇਹਦਾ ਚੇਤਾ ਕਰ ਇੱਜ਼ਤ ਕਰਨੀ ਉਸਤਾਦ ਜੀ ਬਾਸ ਆਪਣੀ ਬੁੱਢੀ ਨੂੰ ਸਮਝਾਉਂਦਾ ਪਿਆ ਤੇ ਗੱਲ ਕਰਦਾ ਉਹਨੂੰ ਕਹਿੰਦਾ ਕੈਪਟਨ ਪਿੰਨੀ ਕੋ ਕੋਲਡ ਲੇਕਿਨ ਉਸਤਾਦ ਜੀ ਇੱਕ ਚੀਜ਼ ਸੁਣੀ ਹੈ ਇਹ ਸਮਝਾਉਣ ਲੱਗੇ ਇਹਨੇ 15 ਮਿੰਟ ਉਹਨੇ ਕਿਹਾ ਕਿ ਇੱਜ਼ਤ ਕਰਨੀ ਨਾ ਮੈਂ ਕਰਨਾ ਉਸਤਾਦ ਜੀ ਉਸਤਾਦ ਜੀ ਕਹਿੰਦੇ ਨੇ ਕਿ ਓਕੇ ਹੋ ਗਿਆ ਉਹਨੇ ਕਹੋ ਕਹਿੰਦੇ ਜੈਸੀ ਕੌਮ ਵੈਸੇ ਹੁਕਮਰਾਨ ਲਓ ਜੀ ਬਾਤ ਜੀ अगर तुम अच्छे हो तो तुम्हारी जोजा भी अच्छी ही तुम्हें मिलेगी। ਉਹ ਨਹੀਂ ਫੈਸਲਾ ਆ ਹੁਕਮਰਾਨ ਕਿੱਥੇ ਨਹੀਂ ਪ੍ਰੈਕਟੀਕਲੀ ਬਹੁਤ ਸਾਰੀਆਂ ਗੱਲਾਂ ਜਦੋਂ ਦਾ ਸੋਸ਼ਲ ਮੀਡੀਆ ਔਰ ਡਿਜੀਟਲ ਦੌਰ ਆਇਆ ਨਾ ਇਹਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹਜ਼ਾਰਾਂ ਸਾਲਾਂ ਤੋਂ ਮਿਸਾਲਾਂ ਚੱਲੀਆਂ ਨਹੀਂ ਸੀ ਉਹਨੇ ਝੂਠ ਕਰ ਦਿੱਤੀਆਂ ਸਾਬਤ ਕਰਤੇ लेकिन ਕਿਉਂ ਕੋਈ ਇਹਦਾ ਫਾਇਦਾ ਨਹੀਂ आ लाल बेग वाली मिसाल ਕੋਈ ਚੱਕਰ ਨਹੀਂਗਾ लाल ਤੁਸੀਂ ਕਹਿੰਦੇ ਇਹ ਜੀ ਜਿਹੜਾ ਇੱਕ ਪਿਓ ਦੇ 4 ਪੁੱਤਰ ਨੇ ਠੀਕ ਹੈ ਜੀ ਪਿਓ ਨੇਕ ਸੀ ਸਾਰੀ ਜ਼ਿੰਦਗੀ ਹਰ ਚੀਜ਼ 2 ਚੰਗੇ ਨਿਕਲ ਆਏ 3 ਚੰਗੇ ਨਾਲ ਇੱਕ ਐਸਾ ਨਿਕਲਿਆ ਉਹਦੇ ਨਾਲ ਦਾ ਖਾਨਦਾਨ ਜੀ ਕੋਈ ਨਹੀਂ ਉਹਨੂੰ ਕੀ ਕਰੇ ਇਹ ਸਭ ਗੱਲਾਂ ਹੀ ਨੇ ਇਹ ਕਹਾਣੀਆਂ ਨੇ ਤੁਸੀਂ ਅੱਜ ਆਪਣੇ ਮਾਪਿਓ ਨੂੰ ਸਤਾਓਗੇ ਕੱਲ ਨੂੰ ਤੁਹਾਡੀ ਵੀ ਤੁਹਾਨੂੰ ਸਤਾਓਗੀ ਨਹੀਂ ਇਹ ਲੌਜੀਕਲੀ ਨਹੀਂ ਹੈਗੀ
ਬੜੇ ਬੜੇ ਗੰਦਿਆਂ ਚੋਂ ਚੰਗੇ ਤੇ ਚੰਗਿਆਂ ਚੋਂ ਗੰਦੇ ਜੰਮੇ ਨੇ, ਤੁਹਾਡੀ ਸੋਚ ਹੋਣੀ। ਤੇ ਜਿਹੜੀ ਇਹ ਮਿਸਾਲ ਕਰ ਪਰਾਈਆਂ ਤੇ ਆਣ ਜਾਈਆਂ, ਇਹ ਮਿਸਾਲ ਕਿਤੇ ਅੱਲਾ ਮਾਫ ਕੁਰਾਨ ਦੀ ਸਾ ਕੋਈ ਆ ਮੈਂ ਬਣਾਈ, ਮੈਂ ਉਹਨੇ ਕੋਈ ਗੱਲ ਕਹਿ ਦਵਾਂ ਲੋਕੀ ਕਹਿਣ ਲੱਗ ਪੈਣ। ਆਹੋ ਕਰ ਪਰਾਈਆਂ ਆਣ ਚਾਹੀਆਂ ਨਹੀਂ। ਉਸਤਾਦ ਜੀ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਮੈਂ ਅਗਲੇ ਮਹੀਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਅੱਜ ਮੇਰਾ ਵੀ ਬੜਾ ਦਿਲ ਕਰ ਕਰੋ ਕਰੋ ਯਾਰ, ਮੁੰਡੇ ਨੂੰ ਤੁਸੀਂ ਕੁੜੀ ਮਾਸ਼ਾਅੱਲਾ ਲੱਭੀਆਂ? ਨਹੀਂ ਇਹਨਾਂ ਨੇ ਆਪਸ ਹੀ ਕਰ ਲੋਗੇ। ਓਏ ਯਾਰ ਚਲੋ ਦੱਸੋ ਯਾਰ, ਕੋਈ ਵਿਆਹ ਕੋਈ ਹੈਗਾ ਤੁਹਾਡੀ ਨਜ਼ਰ 'ਚ, ਕੋਈ ਬੱਚੀਆਂ ਸਾਡੀਆਂ ਧੀਆਂ ਕੋਈ ਐਸੀਆਂ ਜਿਹੜੀਆਂ ਵਿਚਾਰੀਆਂ ਘਰ-ਬਾਰ ਕੋਈ ਨਹੀਂ, ਅਸੀਂ ਆਪ ਕਰ ਦਾਂਗੇ, ਇਹਦਾ ਵੀ ਕਰ ਦਿੰਦੇ, ਇਹਦਾ ਵੀ ਕਰ ਦਿੰਦੇ, ਠੀਕ ਹੈ, ਇਹਦਾ ਵੀ ਆ ਕਿੱਧਰ ਗਿਆ ਜੀ ਉਹ ਪਤਾ ਨਹੀਂ ਗੱਲ- ਹੱਕਦਾਰ ਦਾ ਹੱਕ ਆ। ਯਾਰ ਦੇਖੇ ਆ ਗੁੱਸੇ ਦਾ ਮਤਲਬ- ਜੀ ਇਹਦਾ ਨਾ ਕਰਿਓ। ਯਾਰ ਅਸੀਂ ਪ੍ਰੈਫਰ ਕਰਾਂਗੇ ਜਿਹੜੇ ਬੇਵਾ ਸਾਜੀ ਸਵਾ ਬੇਵਾ ਤੁਹਾਡੇ ਇਹ ਲਈ ਜਿਹਦਾ ਇਹਨਾਂ ਨੇ ਬੇਵਾ ਇੱਕ ਬੇਵਾ ਇਹ ਕਰਦੇ ਮੇਰੇ ਲਈ ਬੇਵਾ ਦੀ ਸੌ ਸੁੱਖ। ਇੱਕ ਬੇਵਾ ਹੋਵੇ ਇਹ ਜਿਹਦਾ ਖਾਮਦ ਫੌਤ ਹੋ ਗਿਆ ਹੋਵੇ। ਇੱਕ ਰਹਿਤਾ ਨਹੀਂ ਨਹੀਂ ਖਾਮਨ ਫੌਤ ਵਾਲੇ ਨੇ, ਬੇਵਾ ਸਹੀ ਹੈ। ਬੇਵਾ ਜਿਹੜੀ ਹਾਂ, ਬੇਵਾ ਔਖੇ ਕਰ। ਬੇਵਾ ਸਾ ਉਹ ਤੇਰਾ ਬੇਵਾ ਨਹੀਂ, ਤੇਰਾ ਟੇਵਾ ਹੀ ਲੱਗਣਾ ਕਿਤੇ। ਅੱਛਾ ਮੈਂ ਬੇਵਾ, ਓਏ ਤੁਹਾਨੂੰ ਕਹਿ ਰਹੀ ਹੈ। ਗੈਰ ਤਾਂ ਉਹ ਨਹੀਂ ਖੁਦਕੁਸ਼ੀ ਕਰਨ ਲੱਗਾ। ਨਾ ਫੈਸਲ, ਮੈਂ ਇਦਾਂ ਦਾ ਬਿਲਕੁਲ, ਮੈਨੂੰ ਇਦਾਂ ਦੀ ਖੁਸ਼ੀ ਨਹੀਂ ਚਾਹੀਦੀ ਕਿ ਤੂੰ ਜੇ ਚ ਤੈਨੂੰ ਮਰਨਾ ਪਵੇ। ਤਾਇਆ ਜੀ ਉਸਤਾਦ ਜੀ ਬੇਸਿਕਲੀ ਓਏ ਤੂੰ ਤਾਇਆ ਮੈਨੂੰ ਕਿਸੇ ਹਿਸਾਬ ਨਾਲ ਕਹਿੰਦਾ ਓਏ ਨਾ 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 ਕਹਤਾ ਚੱਪਣਾ ਹੈ। ਮਾਰਦਾ ਇਹ ਪਿਆ ਕਰਦੇ ਬੇਵਾ ਨਾਲ ਕੌਣ? ਹੈਗੇ ਇੱਕ ਦੋਸਤ, ਹੈਗੇ ਇੱਕ ਉਸਤਾਦ ਜੀ ਦੋਸਤ। ਨਹੀਂ ਬੇਵਾ ਨਹੀਂ ਛੋੜੇ ਹੋਏ। ਓ ਯਾਰ ਅੱਛਾ ਯਾਰ ਜਿੱਦਾਂ ਵਿਆਹ ਮੇਰਾ ਤਿਆਰੀ ਕਰ ਲਓ। ਸਾਡੀ ਲੇਕਿਨ ਜੈਨਮਨ ਉਸਤਾਦ ਜੀ ਸਾਡੀ ਦੁਆ ਹੈ ਤੂੰ ਤਿਆਰੀ ਕਰ, ਅਸੀਂ ਤੂੰ ਕਰ। ਸਾਡੀ ਮੈਂ ਜੈਨਮਨ ਕਰਾਉਣਾ। ਭਾਜੀ ਇਹਨਾਂ ਦੇ ਬੱਚੇ ਕੋਈ ਹੈ ਨੇ, ਬੱਚੀਆਂ ਕੋਈ ਸਾਡੀਆਂ ਧੀਆਂ, ਤੇ ਦੱਸੋ ਇਹਦਾ ਵਿਆਹ ਕਰਾਉਣਾ, ਇਹਦਾ ਵਿਆਹ ਕਰਾਉਣਾ, ਇਹਦਾ ਮੈਂ ਨਹੀਂ ਭਾਈ ਹੁਣ ਹਾਮੀ ਭਰਨੀ, ਮੈਂ ਚਿੱਤਰ ਖਾਣੇ ਆ। ਤਾਂ ਜੀ ਮੇਰਾ ਤੇ ਕਰਾਓ, ਨਾ ਮੇਰਾ ਜ਼ਿੰਦਗੀ, ਮੇਰਾ ਉਹ ਤੂੰ ਬੇਟਾ, ਮੈਂ ਜ਼ਿੰਦਗੀ ਚ ਨਾ ਸੋਚੀ ਤਾਂ ਇਹਦਾ ਮੇਰਾ ਕਰਾ ਕਰਾ ਦਿਓ। ਇਹਦਾ ਕਰਾ ਦੇਣਾ ਪਾਇਮ। ਔਰ ਮੈਂ ਤਾਂ ਇਹ ਦੱਸ ਦੇਣਾ, ਜਿੰਨੀ ਦੇਰ ਮੇਰੀ ਜ਼ਿੰਦਗੀ ਹੈ ਸਾਹ ਸਾਤਾ ਨਾ, ਉਨੀ ਦੇਰ ਤੁਸੀਂ ਟੈਨਸ਼ਨ ਨਹੀਂ ਲੈਣੀ। ਮੇਰੇ ਤੋਂ ਬਾਅਦ ਅੱਲਾ ਵਾਰਸ ਉਨੀ ਦੇਰ ਨੂੰ ਆਪੇ ਕਰ ਲੈਣਾ। ਨਹੀਂ ਇਨਸ਼ਾਅੱਲਾ ਉਸਤਾਦ ਜੀ 2025 ਤੱਕ ਖੁਸ਼ ਰਹਿਣਗੇ। ਨਹੀਂ ਨਾ ਨਾ ਅੱਲਾ ਉਸਤਾਦ ਜੀ ਯਾਰ, ਦੀ ਕੀ ਹੋ ਤੇ ਗਿਆ? ਮੈਂ ਨਹੀਂ ਬੇਵਾ ਤਾਇਆ ਹੋ ਜੀ, ਸਕਦਾ ਫਿਰ ਹੈ। ਲੈ ਬੇਵਾ ਅੰਡੇ ਹੋਣਾ। ਉਸਤਾਦ ਜੀ ਨੇ ਕਿਹਾ ਨਹੀਂ, ਮੇਰਾ ਨਹੀਂ ਕਿਹਾ, ਆਪਣੀ ਵਾਰੀ ਸਿੱਧੇ ਹੋ ਜਾਂਦੇ ਨੇ। ਬੇਵਾ ਜੀ। ਮੈਨੂੰ ਬੇਵਾ ਕਰ ਦਿੱਤਾ। ਚਲੋ। ਅੱਛਾ ਉਸਤਾਦ ਜੀ, ਇਹ ਬੰਦਾ ਕੀ ਕਰੇ ਕਿਹਦੀ ਵੀ ਸ਼ਾਦੀ ਹੋ ਜਾਏਗੀ? ਦੱਸਣਾ ਉਸਤਾਦ ਜੀ, ਤੁਸੀਂ ਦੱਸੋ। ਉਹ ਕੁਝ ਹੋਰ ਕਰੂਗਾ ਤਾਂ ਸ਼ਾਦੀ ਉਸੇ ਦੀ ਸ਼ਾਦੀ ਕਰੇ। ਵੈਸੇ ਦੱਸੋ। ਨਹੀਂ ਫਿਰ ਵੀ ਇਹਦੀ ਤੁਸੀਂ ਸ਼ਾਦੀ ਕਰਾ ਦੋਗੇ, ਤੁਸੀਂ ਹਾਮੀ ਭਰੋਗੇ? ਨਾ ਭਾਈ ਮੈਂ ਨਹੀਂ, ਕੀ ਕਰੇਗੀ? ਟਾਈਮ ਨਾਲ ਆਵੇ, ਸਭ ਕੁਝ ਛੱਡੇ, ਨਹੀਂ ਭਾਜਨ ਨਹੀਂ। ਫਿਰ? ਉਹ 2 ਦਿਨ ਆਜੂ, 4 ਦਿਨ ਆਜੂ, ਫੇਰ ਦੱਸੋ ਨਾ ਕੀ ਕਰੇ ਫਿਰ? ਨਾ ਆਪੇ ਮੈਨੂੰ ਪਤਾ ਲੱਗ ਜਾਊਗਾ, ਤੁਹਾਨੂੰ ਕਹਿਣ ਦੀ ਲੋੜ ਨਹੀਂ, ਮੈਨੂੰ ਆਪੇ ਪਤਾ ਲੱਗ ਜਾਊਗਾ ਵੀ ਹੁਣ ਇਸ ਕਾਬਲ ਹੋ ਗਏ। ਤੁਹਾਨੂੰ ਪਤਾ ਇਹ ਉਸਤਾਦ ਜੀ ਵੇਖੋ ਨਾ ਨਹੀਂ ਇਹ ਸ਼ਰਤਾਂ ਨਹੀਂ ਵੀ 4 ਦਿਨ ਟਾਈਮ ਸਿਰ ਆ ਜਾਵੇ, ਹਫਤਾ ਟਾਈਮ ਨਹੀਂ, ਕੁਝ ਨਹੀਂ ਕਹਿਣਾ। ਜਦੋਂ ਇਹ ਠੀਕ ਹੋਇਆ ਮੈਨੂੰ ਆਪੇ ਪਤਾ ਲੱਗ ਜਾਣਾ। ਉਸਤਾਦ ਜੀ ਇਧਰੋਂ ਠੀਕ ਹੋ ਜਾਓ, ਉਧਰੋਂ ਤੁਸੀਂ ਵਿਆਹ ਨਾ ਕਰਾਓ, ਨਾ ਅੱਗੇ ਜੋ ਉਸਤਾਦ ਜੀ ਨੇ ਦੱਸ ਵਿਆਹ ਲੈ ਠੀਕ ਹੋਣਾ। ਯਾਰ ਠੀਕ ਹੋ ਕੇ ਮੈਂ ਖਰਾਬ ਦੇ ਨਾਲ ਹੀ ਕਰਾ ਲੈਣਾ ਹੁੰਦਾ ਵਿਆਹ। ਚਲੋ ਠੀਕ ਹੈ। ਇਹ ਤਾਂ ਜ਼ਮਾਨਾ ਜਾ। ਆਹ ਚੱਲ ਅੱਲਾਹ ਦੇਖ। ਖੈਰ ਕਰੇਗਾ। ਲੇਕਿਨ ਉਸਤਾਦ ਜੀ ਇਸ ਕਿਤਾਬ ਨੇ ਮੇਰੀ ਲਾਈਫ ਚੇਂਜ ਕਰ ਦਿੱਤੀ। ਬਿਲਕੁਲ ਤਾਇਆ ਜੀ। ਤੁਸੀਂ ਕਿਤਾਬ ਚੇਂਜ ਕਰੋ। ਮੇਰਾ ਹੋਰ ਹੁਣ ਕਿਤਾਬ ਲਿਆਓ। ਪਾਉਣ ਵੀ ਦਿਲ ਕਰਦਾ ਹੈ, ਯਕੀਨ ਕਰੋ। ਮੇਰਾ ਹੁਣ ਅੱਛੀਆਂ ਮੈਂ ਹੁਣ ਨਹੀਂ, ਸੌਰੀ ਟੂ ਸੇ ਦੈਟ, ਨਾਟ ਫॉर ਕਿਸੇ ਤਾਇਆ ਜੀ ਤਾਂ ਯਾਰ ਨਾ ਵਿਛੜੇ। ਇਹਦਾ ਤੇ ਡਾਕਟਰ ਦਾ ਨਾਮ ਹੁੰਦਾ ਡਾਕਟਰ ਜੰਬਤਪੁਰ ਕਰਾਓ। ਅੱਛਾ ਜੀ, ਚਲੋ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ, ਲਵ ਯੂ। ਔਰ ਕੱਲ ਜ਼ਿੰਦਗੀ ਦੇ ਮੁਤਲਕ 2 ਗੱਲਾਂ ਕਰਨੀਆਂ ਤੁਹਾਡਾ। ਉਹ ਡਨ ਹੋ ਗਿਆ। ਨਹੀਂ ਫੈਸਲਾ ਆਪਣੀ ਇੱਕ ਬੈਠਕ ਲੈਦਾ ਬਣਦੀ ਹੈ ਨਾ, ਤਾਂ ਕੂੜਾ ਤੋਂ ਇਲਾਵਾ। ਅਸੀਂ ਬਾਹਰ ਦੱਸ ਦਿੰਨੇ ਆ। ਓਕੇ ਨਾਜ਼ਰੀਨ, ਲਵ ਯੂ, ਆਪਣਾ ਖਿਆਲ ਰੱਖੋ, ਅੱਲਾ ਹਾਫਿਜ਼।